ਵਾਹਿਗੁਰੂ जी का खालसा वाहिगुरू जी की फतेह। अस्सलाम वालेकुम आदाब अर्ज मां ਤੁਹਾਡੀ ਹੋਸਟ ਅਨੀਲ ਖੋਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 4 अगस्त 2023 20 सावन नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫਿਲਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਅੰਤਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਬੇਨਤੀ ਕਰਦੇ ਹਾਂ ਗੁਰੂ ਮਹਾਰਾਜ ਜੀ ਅੱਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਤੁਹਾਡਾ ਬਹੁਤ ਹੀ ਵਧੀਆ ਗੁਜ਼ਰੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਪਹਿਲੇ ਹਫਤੇ ਭਾਰਤੀ ਸਟੇਟ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ। ਸੋ ਹੁਣ ਭਾਰਤ ਦੇ ਨਕਸ਼ੇ ਤੋਂ ਬਾਹਰ ਗੈਂਗਸਟਰਾਂ ਦਾ ਸਹਾਰਾ ਲੈ ਕੇ ਖਾਲਿਸਤਾਨੀ ਐਕਟਿਵਿਸਟ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਰਿਹਾ ਔਰ ਆਪਣੇ ਇਸ ਡਰਟੀ ਏਜੰਡੇ ਦੀ ਪ੍ਰਾਪਤੀ ਲਈ ਭਾਰਤ ਨੇ ਕਿਵੇਂ ਅਰਮੀਨੀਆ ਮੁਲਕ ਦੇ ਨਾਲ ਸਾਂਠ-ਗਾਂਠ ਕੀਤੀ ਹੈ। ਸੋ ਇਸ ਸੰਬੰਧੀ ਸਾਡੇ UK ਤੋਂ ਵਿਊਅਰਸ ਸਰਦਾਰ ਸੁਵਿੰਦਰ ਸਿੰਘ ਥਾਂਦੀ ਜੀ ਨੇ ਇੱਕ ਬੜੀ ਹੀ ਇਨਵੈਸਟੀਗੇਟਿਵ ਜਿਹੜੀ ਹੈ ਰਿਪੋਰਟ ਹੈ ਉਹ ਭੇਜੀ ਹੈ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਜਿਹੜੀ ਖੁਸ਼ੀ ਹੈ ਉਹ ਲੈ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਜੀ। ਬਹੁਤ ਸਾਰੇ ਮੈਸੇजेस ਨੇ ਸਾਡੇ ਵੀਰ ਸਰਦਾਰ ਗੁਰਪ੍ਰੀਤ ਸਿੰਘ ਵੜੈਚ ਉਹਨਾਂ ਵੱਲੋਂ ਵੀ ਥੈਂਕ ਯੂ ਨੋਟ ਵੀ ਆਇਆ ਔਰ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਕਿਉਂਕਿ ਜੋ ਕੁਝ ਨੂੰਹ ਤੋਂ ਸ਼ੁਰੂ ਹੋ ਕੇ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਹਰਿਆਣੇ ਦਾ ਨੂੰਹ ਇੱਕੋ ਇੱਕ ਜ਼ਿਲ੍ਹਾ ਹੈ ਜਿਹੜਾ ਨਾ ਸਿਰਫ ਮੁਸਲਮਾਨ ਮੈਜੋਰਿਟੀ ਹੈ ਲੇਕਿਨ ਲਗਭਗ 80% ਦੀ ਪੋਪੂਲੇਸ਼ਨ ਮੁਸਲਮਾਨਾਂ ਦੀ ਹੈ ਔਰ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਬੁਰੀ ਤਰ੍ਹਾਂ ਪਛੜਿਆ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੀਆਂ ਚੋਣਾਂ ਜਿੱਤਣ ਤੋਂ ਪਹਿਲਾਂ ਜਿਵੇਂ ਜਿਸ ਅੰਦਾਜ਼ ਦੇ ਵਿੱਚ RSS ਦੇ ਹਿੰਦੂ ਤਵੀਆਂ ਨੇ ਮੁਜ਼ੱਫਰਨਗਰ ਦੇ ਵਿੱਚ ਦੰਗੇ ਕਰਵਾਏ ਔਰ ਜਿਹੜਾ ਜਾਟ ਰਾਜਪੂਤ ਭਾਈਚਾਰਾ ਸਦੀਆਂ ਤੋਂ ਉੱਥੇ ਅਮਨ ਅਮਾਨ ਨਾਲ ਰਹਿ ਰਿਹਾ ਸੀ ਉਹਨਾਂ ਨੂੰ ਕਿਵੇਂ ਉਹਨਾਂ ਨੇ ਹਿੰਦੂ ਜਾਟਾਂ ਨੂੰ ਖਿਲਾਫ ਭੁਗਤਾਇਆ ਔਰ ਵੱਡੇ ਪੈਮਾਨੇ ਤੇ ਮੁਜ਼ੱਫਰਗੜ੍ਹ ਦੇ ਵਿੱਚ ਵਾਇਲੈਂਸ ਹੋਈ ਔਰ ਸੋਸਾਇਟੀ ਨੂੰ ਟੋਟਲੀ ਪੋਲਰਾਈਜ਼ ਕਰਕੇ ਇਹਨਾਂ ਨੇ ਜਿਹੜੀਆਂ ਨੇ ਵੈਸਟਰਨ UP 'ਚ ਨਹੀਂ ਕੁੱਲ UP ਦੇ ਵਿੱਚ ਜਿਸ ਫਿਰ ਤਾਕਤ ਦੇ ਨਾਲ ਜਿੱਤੇ ਔਰ ਜਿਵੇਂ ਫਿਰ ਹੁਣ ਯੋਗੀ ਦਾ ਗਲਬਾ ਲਗਾਤਾਰਤਾ ਨਾਲ ਹੈ ਇਹ ਉਸ ਬੈਲਟ ਦੇ ਜਾਟਾਂ ਨੂੰ ਹਮੇਸ਼ਾ ਪਛਤਾਵਾ ਰਿਹਾ। ਟਕੈਤ ਭਰਾਵਾਂ ਨੇ ਮਾਫੀ ਵੀ ਮੰਗੀ ਸੀ ਜਾ ਕੇ ਉੱਥੇ ਕਿ ਭਾਈ ਇਹ ਸਾਡੇ ਤੋਂ ਵੱਡੀ ਭੁੱਲ ਹੋਈ ਅਸੀਂ ਇਹਨਾਂ ਦੇ ਝਾਂਸੇ 'ਚ ਆ ਗਏ। ਹੁਣ ਕਿਉਂਕਿ ਜੋ ਕੁਛ ਨੂੰਹ ਦੇ ਵਿੱਚ ਹੋਇਆ ਇਹ ਸਡਨਲੀ ਬਿਲਟ ਨਹੀਂ ਹੋਇਆ, ਇਹ ਪਿਛਲੇ 2 ਸਾਲ ਤੋਂ ਆਲਮੋਸਟ ਜਦੋਂ ਤੋਂ ਵਿਸ਼ਵ ਹਿੰਦੂ ਪਰਿਸ਼ਦ ਔਰ ਇਹਨਾਂ ਦਾ ਖੌਤੀ ਬਜਰੰਗ ਦਲ ਇਹ ਇੰਟਰਫੀਅਰ ਕਰ ਰਿਹਾ ਸੀ ਇੰਟਰਵੀਨ ਕਰ ਰਿਹਾ ਸੀ। ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਪਹਿਲੂ ਖਾਨ ਦੀ ਲਿੰਚਿੰਗ ਵੀ ਇੱਥੇ ਹੀ ਹੋਈ, ਦੂਸਰੀਆਂ 2 ਲਿੰਚਿੰਗਸ ਹੋਈਆਂ, ਫਿਰ ਰਾਜਸਥਾਨ ਤੋਂ 2 ਯੰਗ ਬॉय ਜੁਨੈਦ ਔਰ ਅਸਲਮ ਜਿਨ੍ਹਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਔਰ ਇਸ ਸਾਰੇ ਦੀ ਇੱਕ ਹਾਈਪ ਕ੍ਰੀਏਟ ਕਰਕੇ ਸਮਝਦੇ ਸੀ ਕਿ ਨੂੰਹ ਦੇ ਵਿੱਚ ਜਾ ਕੇ ਇਹ ਉਹੀ ਜਿਹੜਾ ਮੁਜ਼ੱਫਰਗੜ੍ਹ ਵਾਲੀ ਸਟੋਰੀ ਰਿਪੀਟ ਕਰਨਗੇ, ਜਾਟ ਵੀ ਇਹਨਾਂ ਦੇ ਨਾਲ ਆਣਗੇ ਔਰ ਬਾਕੀ ਸਾਰੇ ਪਾਸੇ ਇੱਕ ਖੌਫ ਵੀ ਹੋਏਗਾ। ਪਰ ਜਿਸ ਅੰਦਾਜ਼ ਦੇ ਵਿੱਚ ਉੱਥੇ ਇਸ ਵਾਰ ਜਾਟ ਭਾਈਚਾਰਾ ਇਹੀ ਨਹੀਂ ਕਿ ਵੀ ਉਹ ਨਿਊਟਰਲ ਹੋ ਗਿਆ ਉਹਨਾਂ ਦੀਆਂ ਜੇ ਤੁਸੀਂ ਇੱਕ ਤੋਂ ਬਾਅਦ ਇੱਕ ਪੋਸਟ ਦੇਖਦੇ ਹੋ ਕੱਲ ਜਿਨ੍ਹਾਂ ਨੂੰ ਮੈਂ ਸ਼ਾਇਦ ਮਹਿੰਦਰ ਪੂਨੀਆ ਕਿਹਾ ਸੀ ਮਨਦੀਪ ਪੂਨੀਆ ਨਾਂ ਹੈ ਬੜਾ ਜ਼ਬਰਦਸਤ ਇਨਵੈਸਟੀਗੇਟਿਵ ਜਰਨਲਿਸਟ ਹੈ ਉਹਦੀ ਰਿਪੋਰਟ ਦਾ ਅਸੀਂ ਜ਼ਿਕਰ ਕੀਤਾ ਸੀ ਟਕੈਤ ਭਰਾਵਾਂ ਦਾ
ਔਰ ਹੋਰ ਕਿੰਨੇ ਹੀ ਮੈਂ ਹੁਣ ਦੇਖਦਾ ਕਿ ਵੀ ਇੰਨੇ ਯੂਟਿਊਬਰ ਉਸ ਬੈਠ ਚੋਂ ਵੀ ਨੇ ਕਿ ਉਹਨਾਂ ਨੇ ਇਸ ਸਾਰੀ ਜਿਹੜੀ ਗੇਮ ਹੈ ਇਹਨੂੰ ਸਮਝਿਆ ਔਰ ਉਹਨਾਂ ਨੇ ਈਵਨ ਜਿਹੜੇ ਇਹਨਾਂ ਦੇ ਇੱਕ ਦੋ ਹੋਰ ਸੀ ਉਹਨਾਂ ਨੇ ਤਾਂ ਕਿਹਾ ਕਿ ਭਾਈ ਇਹ ਉਹੀ ਹਾਂ ਮਨੋਜ ਸਿੰਘ ਦੂਹਨ ਉਸ ਦੀ ਵੀ ਵੀਡੀਓ ਸੀ। ਉਹਨੇ ਕਿਹਾ ਵੀ ਇਹ ਮੇਵਾਤੀ ਮੁਸਲਮਾਨ ਨੇ ਜਦੋਂ ਸਰ ਛੋਟੂ ਰਾਮ ਪੰਜਾਬ ਦੇ ਦਾ ਮਿਨਿਸਟਰ ਸੀ ਔਰ ਉਹਨੇ ਇਹ ਲਾਅ ਬਣਵਾਇਆ ਸੀ ਕਿ ਜ਼ਮੀਨ ਵਾਹੁਣ ਵਾਲਾ ਜਿਹੜਾ ਹੈ ਉਸ ਕਾਸ਼ਤਕਾਰ ਦੀ ਜ਼ਮੀਨ ਨੂੰ ਗੈਰ ਕਾਸ਼ਤਕਾਰ ਨਹੀਂ ਖਰੀਦ ਸਕਦਾ। ਇਸ ਤਰੀਕੇ ਨਾਲ ਜੋ ਬਾਣੀਆਂ ਦਾ ਗਲਬਾ ਸੀ ਔਰ ਜਿਵੇਂ ਬਾਣੀਏ ਅੰਗੂਠੇ ਲਵਾ ਕੇ 100 ਦੇ ਨਾਲ ਇੱਕ ਜ਼ੀਰੋ ਲਾਈ ਗਏ ਜ਼ਮੀਨਾਂ ਖੋਹ ਲੈਂਦੇ ਸੀ। ਤਾਂ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੇ ਜਿਹੜੇ ਅੱਜ ਬਜਰੰਗੀ ਤੇ ਵਿਸ਼ਵ ਤੇ ਹਿੰਦੂ ਪਰਿਸ਼ਦ ਤੇ ਹਿੰਦੂ ਤਵੀ ਬਣੇ ਨੇ ਇਹਨਾਂ ਨੇ ਤਾਂ ਉਹਦਾ ਵਿਰੋਧ ਹੀ ਨਹੀਂ ਸੀ ਕੀਤਾ। ਇਹਨਾਂ ਨੇ ਆਪਣੇ ਨੌਕਰ ਨੂੰ ਵੀ ਛੋਟੂ ਕਹਿ ਕੇ ਬੁਲਾਣਾ ਸ਼ੁਰੂ ਕਰ ਦਿੱਤਾ ਸੀ ਸਰ ਛੋਟੂ ਰਾਮ ਨੂੰ ਛੁਟਿਆਣ ਦੇ ਲਈ। ਉਹਨੇ ਕਿਹਾ ਵੀ ਇਹ ਮੇਵਾਤੀ ਮੁਸਲਮਾਨ ਨੇ ਜਿਨ੍ਹਾਂ ਨੇ ਸਾਥ ਦਿੱਤਾ ਸੀ ਉਦੋਂ ਵੀ ਹੁਣ ਦੇ ਕਿਸਾਨ ਸੰਘਰਸ਼ ਵੇਲੇ ਵੀ ਕਿ ਵੀ ਇਹ ਤਾਂ ਸਾਡਾ ਬਲੱਡ ਨੇ ਔਰ ਅਸੀਂ ਬਿਲਕੁਲ ਇਹਨਾਂ ਦੇ ਨਾਲ ਖੜੇ। ਸੋ ਇਹ ਜਿਹੜਾ ਇੱਕ ਨਵਾਂ ਐਂਗਲ ਇਸ ਸਾਰੇ ਦੇ ਵਿੱਚ ਆਇਆ ਇਸ ਲਈ ਤੁਸੀਂ ਦੇਖੋਗੇ ਕਿ ਕਾਊਂਟਰ ਹਿੰਦੂ ਤਵੀਆਂ ਵੱਲੋਂ ਜਿਹੜਾ ਉਹ ਜਾਟਾਂ ਨੂੰ ਉਹ ਲਾਂਤਾਂ ਪਾ ਰਹੇ ਨੇ ਉਹਨਾਂ ਨੂੰ ਇਨਸਟੀਗੇਟ ਕਰ ਰਹੇ ਨੇ ਕਹਾਂ ਗਏ ਤੁਮ ਕਹਾਂ ਹੈ ਤੁਹਾਡਾ ਹਿੰਦੂ ਬਲੱਡ। ਉਹ ਕਹਿੰਦੇ ਹੁਣ ਅਸੀਂ ਤੁਹਾਡੇ ਝਾਂਸੇ 'ਚ ਨਹੀਂ ਹੋਗੇ। ਔਰ ਸਿੱਖ ਜਥੇਬੰਦੀਆਂ ਨੇ ਵੀ ਐਤਕੀ ਉਹ ਮੋਰ ਵੋਕਲ ਸੀ ਕਿਉਂਕਿ ਇਸ ਕਿਸਾਨ ਮੂਵਮੈਂਟ ਦੇ ਚੱਲਦੇ ਆ ਹਰਿਆਣੇ ਵਿਚਲੀਆਂ ਸਿੱਖ ਜਥੇਬੰਦੀਆਂ ਨੇ ਕਾਫੀ ਚੰਗੇ ਢੰਗ ਨਾਲ ਜਿਹੜਾ ਉਹ ਆਪਣੇ ਆਪ ਨੂੰ ਬਾਕੀਆਂ ਦੇ ਨਾਲ ਜੋੜ ਕੇ ਗੱਲ ਨੂੰ ਅੱਗੇ ਤੋਰਿਆ ਸੀ। ਸੋ ਇਸ ਫੈਕਟਰ ਨੂੰ ਕਿਉਂਕਿ ਮੇਨ ਸਟ੍ਰੀਮ ਮੀਡੀਆ ਤਾਂ ਅਜੇ ਵੀ ਉਹੀ ਕਿ ਸਾਜ਼ਿਸ਼ ਜੋ ਉਹਨਾਂ ਦਾ ਵਿਜ ਕਹਿ ਰਿਹਾ ਹੋਮ ਮਿਨਿਸਟਰ ਖੱਟਰ ਕਹਿ ਰਿਹਾ ਹੈ ਉਹੀ ਰੌਲਾ ਪਾ ਰਹੇ ਨੇ। ਔਰ ਕਿਉਂਕਿ ਸੈਕੰਡ ਫੈਕਟਰ ਜਿਹੜਾ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕਿ ਇਹ ਪਹਿਲੀ ਵਾਰ ਹੋਇਆ ਕਿ ਕਸ਼ਮੀਰੀ ਤਾਂ ਰੈਜ਼ਿਸਟ ਕਰਦੇ ਨੇ ਕਸ਼ਮੀਰੀ ਤਾਂ ਜਵਾਬ ਦਿੰਦੇ ਨੇ ਕਿ 20 ਕਰੋੜ ਮੁਸਲਮਾਨ ਜਿਹੜੇ ਬਿਲਕੁਲ ਲਾਈਂਗ ਡਾਊਨ ਲੈ ਰਹੇ ਸੀ ਗੁਜਰਾਤ ਤੋਂ ਲੈ ਕੇ ਜਿਵੇਂ ਮੇਵਾਤੀ ਮੁਸਲਮਾਨਾਂ ਨੇ ਇਹਨਾਂ ਨੂੰ ਭਜਾਇਆ ਉੱਥੋਂ ਇਹਨਾਂ ਦਾ ਮੁਕਾਬਲਾ ਕੀਤਾ। ਕੱਲਾ ਇਹੀ ਨੇ ਸਾਰੀਆਂ ਆਪਣੀਆਂ ਗੱਡੀਆਂ ਵੀ ਛੱਡ ਕੇ ਅੱਧਿਆਂ ਦੀਆਂ ਜੁੱਤੀਆਂ ਔਰ ਧੋਤੀਆਂ ਵੀ ਉੱਥੇ ਹੀ ਰਹਿ ਗਈਆਂ ਦੌੜੇ। ਇਹਨੇ ਵੀ ਇੱਕ ਨਵਾਂ ਫੈਕਟਰ ਪੈਦਾ ਕਰ ਦਿੱਤਾ ਹੈ ਕਿ ਵੀ ਇਹ ਲਾਈਂਗ ਡਾਊਨ ਨਹੀਂ ਹੈ ਮਾਈਨੋਰਿਟੀਜ਼ ਨੂੰ ਤੁਸੀਂ ਇਸ ਕਿਸਮ ਦਾ ਪਾਰਟ ਕਰੋਗੇ। ਔਰ ਜ਼ਾਹਰ ਹੈ ਅਸੀਂ ਤਾਂ ਚਲੋ ਇੱਕ ਆਰਟੀਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਵੀ ਕੋਈ ਵਾਪਰਦਾ ਹੈ ਉਸ ਨੂੰ ਕਿਵੇਂ ਕਿਸ ਨਜ਼ਰੀਏ ਤੋਂ ਜੋ ਸਾਡੇ ਕੋਲ ਵੱਧ ਤੋਂ ਵੱਧ ਰਿਪੋਰਟਿੰਗ ਪਹੁੰਚਦੀ ਹੈ ਸਾਡੇ ਸੋਰਸਿਸ ਰਾਹੀਂ ਥੋੜਾ ਬਹੁਤ ਮੀਡੀਆ ਦਾ ਵੀ ਅਸੀਂ ਐਂਗਲ ਦੇਖ ਲੈਂਦੇ ਹਾਂ ਕਿਉਂਕਿ ਇਹ ਵੀ ਇੱਕ ਹਕੀਕਤ ਹੈ ਕਿ ਅੱਜ ਲੜਾਈ ਉਹੀ ਹੈ ਜਿਹੜੀ ਜਿਸ ਕਿਸਮ ਦਾ ਬਿਰਤਾਂਤ ਜਾਂ ਨੈਰੇਟਿਵ ਬਣਾ ਕੇ ਤੁਸੀਂ ਲੜਾਈ ਲੜਦੇ ਹੋ। ਸੋ ਇਸ ਵਾਰ ਘੱਟੋ ਘੱਟ ਇਸ ਮੌਕੇ ਦੇ ਉੱਤੇ ਜਿਹੜਾ ਹਿੰਦੂ ਤਵੀਆਂ ਦਾ ਇਹ ਪਲਾਨਡ ਐਫਰਟ ਸੀ ਇਹ ਬੜੀ ਬੁਰੀ ਤਰ੍ਹਾਂ ਬੇਨਕਾਬ ਵੀ ਹੋਇਆ ਮੂੰਹ ਦੇ ਮੂੰਹ ਵੀ ਡਿਗੇ ਔਰ ਔਨ ਦਾ ਡਿਫੈਂਸਿਵ ਹੋਏ ਔਰ ਇਸੇ ਲਈ ਇਹਨਾਂ ਨੇ ਉਸ ਨੂੰ ਅੱਗੇ ਨਹੀਂ ਵਧਾਇਆ। 2 ਦਿਨਾਂ ਦੇ ਵਿੱਚ ਸੈਂਟਰਲ ਦਸਤੇ ਆ ਗਏ ਫਲੈਗ ਮਾਰਚ ਹੋ ਗਿਆ ਜਾਂ ਦੂਜਾ ਹੋ ਗਿਆ। ਹਾਂ ਉਹਨਾਂ ਨੇ ਇਸ ਬਹਾਨੇ ਨਾਲ ਜਿਹੜੇ ਮੁਸਲਮਾਨ ਨੂੰ ਔਰ ਲਾਗਲੇ ਪਿੰਡਾਂ ਦੇ ਔਰ ਲਾਗਲੇ ਹਲਕਿਆਂ ਦੇ ਖੌਫਜ਼ਦਾ ਹੋ ਕੇ ਦੌੜ ਗਏ ਸੀ ਬੁਲਡੋਜ਼ਰ ਲਿਆ ਕੇ ਇਹਨਾਂ ਨੇ ਉਹਨਾਂ ਦੇ ਘਰ ਬੁਲਡੋਜ਼ ਕਰ ਦਿੱਤੇ ਨੇ ਜੀ ਪੱਥਰਬਾਜ਼ ਤੇ ਫਲਾਣਾ ਟਿਮਕਾ। ਪਰ ਜਿਹੜਾ ਇਹ ਏਜੰਡਾ ਲੈ ਕੇ ਇਹਨੂੰ ਅੱਗੇ ਤੋਰਨਾ ਚਾਹੁੰਦੇ ਸੀ ਉਸ ਨੂੰ ਹਾਲ ਦੀ ਘੜੀ ਬ੍ਰੇਕਾਂ ਲੱਗੀਆਂ ਨੇ। ਸੋ ਬਹੁਤ ਸਾਰਿਆਂ ਨੇ ਇਸ ਸਾਡੇ ਐਨਾਲਿਸਿਸ ਨੂੰ ਜਿਹੜਾ ਐਪਰੀਸ਼ੀਏਟ ਕੀਤਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਸਭ ਦਾ। ਇਨਵੈਸਟੀਗੇਟਿਵ ਜਰਨਲਿਜ਼ਮ ਜਦੋਂ ਇਹ ਟਰਮ ਹਾਲਾਂ ਜੇ ਪੰਜਾਬੀ ਜਰਨਲਿਜ਼ਮ ਦੇ ਹਵਾਲੇ ਨਾਲ ਅਸੀਂ ਕਹਿਣਾ ਹੋਏ ਹਾਲਾਂ ਕਿੰਨਾ ਸਾਡਾ ਪ੍ਰਿੰਟ ਮੀਡੀਆ ਵੀ ਹੈ ਹੁਣ ਯੂਟਿਊਬਰ ਵੀ ਨੇ ਦੂਸਰੇ ਵੀ ਨੇ ਪਰ ਮੈਂ ਸਮਝਦਾ ਹਾਂ ਵੀ ਪੰਜਾਬੀ ਪੱਤਰਕਾਰੀ 'ਚ ਕੋਈ ਵੀ ਇਸ ਕਿਸਮ ਦਾ ਮੈਨੂੰ ਨਹੀਂ ਨਜ਼ਰ ਆਇਆ ਕਿ ਜਿੱਥੇ ਕੋਈ ਤੁਸੀਂ ਇਸ ਕਿਸਮ ਦੀ ਸਟੋਰੀ ਕਰਦੇ ਹੋ ਜਿਹਦੇ ਪਿੱਛੇ ਤੁਸੀਂ ਰਿਸਰਚ ਵੀ ਕੀਤੀ ਹੁੰਦੀ ਹੈ ਜਿਹਨੂੰ ਤੁਸੀਂ ਦੇਖਦੇ ਹੋ ਜਿਹੜੀ ਆਮ ਨਜ਼ਰ ਨਾਲ ਨਜ਼ਰ ਨਹੀਂ ਆਉਂਦੀ। ਬਿਲਕੁਲ ਜੇ ਅਸੀਂ ਉੱਥੋਂ ਦੇ ਓਵਰਆਲ ਚ ਦੇਖੀਏ ਹਾਲਾਂ ਬਾਅਦ ਉਹਨਾਂ ਦਾ ਸਾਹ ਜਿਹੜਾ ਉਹ ਘੁੱਟ ਦਿੱਤਾ ਉਹਨਾਂ ਨੇ ਤਹਿਲਕਾ ਜਦੋਂ ਤਹਿਲਕਾ ਵਾਲਿਆਂ ਨੇ ਉਹ ਪਹਿਲੀਆਂ ਉਹ ਇਨਵੈਸਟੀਗੇਟਿਵ ਜਰਨਲਿਜ਼ਮ ਭਾਰਤ ਦੇ ਵਿੱਚ ਉਹਦੇ ਪੈਰ ਲੱਗਣ ਲੱਗੇ ਸੀ ਜਿਹਦੇ ਥੱਲੇ ਫਿਰ ਜਾਰਜ ਫਰਨਾਂਡੀਜ਼ ਨੂੰ ਰਿਜ਼ਾਈਨ ਕਰਨਾ ਪਿਆ। ਲਕਸ਼ਮਣ ਬੰਗਾਰੂ ਬੀਜੇਪੀ ਦਾ ਪ੍ਰੈਜ਼ੀਡੈਂਟ ਸੀ ਉਹ ਤਹਿਲਕਾ ਵਾਲਿਆਂ ਨੇ ਕਿਵੇਂ ਆਪਣੇ ਸਾਰੇ ਹਿਡਨ ਕੈਮਰਿਆਂ ਦੇ ਨਾਲ ਇਹਨਾਂ ਦੀ ਕਰਪਸ਼ਨ ਐਕਸਪੋਜ਼ ਕੀਤੀ ਇਹਨਾਂ ਦੇ ਸਾਰਿਆਂ ਨੂੰ ਔਰ ਉਸ ਤੋਂ ਬਾਅਦ ਇਹਨਾਂ ਨੇ ਉਹ ਤਹਿਲਕਾ ਵਾਲੇ ਤੇ ਕੋਈ ਮੋਰਲ ਟਰਪੀਚੂਡ ਦਾ ਕੇਸ ਬਣਾ ਕੇ ਜਾਂ ਦੂਜਾ ਉਹਨਾਂ ਨੂੰ ਡੀਰੇਲ ਕਰ ਦਿੱਤਾ। ਉਸ ਤੋਂ ਬਾਅਦ ਤੁਹਾਨੂੰ ਕਿਸੇ ਕਿਸਮ ਦਾ ਨਜ਼ਰ ਨਹੀਂ। ਹਾਂ ਰਾਣਾ ਅਯੂਬ
ਜਿਹੜੀ ਤਹਿਲਕਾ ਲੇਕ ਸਟੇਜ ਤੇ ਕੰਮ ਕਰਦੀ ਸੀ ਉਹਨੂੰ ਹੀ ਉਹ ਅਸਾਈਨਮੈਂਟ ਦਿੱਤੀ ਕਿ ਗੁਜਰਾਤ 'ਚ 2002 ਚ ਇਹਨਾਂ ਦਾ ਕੀ ਰੋਲ ਰਿਹਾ, ਮੋਦੀ ਦਾ, ਅਮਿਤ ਸ਼ਾਹ ਦਾ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦਾ ਜਾਂ ਦੂਜਿਆਂ ਦਾ। ਉਹਨੇ ਬੜੀ ਮਿਹਨਤ ਦੇ ਨਾਲ ਜਿਹੜਾ ਉਹ ਸਾਰੀ ਇਨਵੈਸਟੀਗੇਸ਼ਨ ਕੀਤੀ, ਪਰ ਜਦੋਂ ਤੱਕ ਉਹਦੀ ਸਟੋਰੀ ਉਹਨੇ ਪੂਰੀ ਕੰਪਾਈਲ ਕੀਤੀ ਆਪਣੀ ਉਹ ਸਾਰੀ ਇਨਵੈਸਟੀਗੇਸ਼ਨ, ਇਧਰ ਤਹਿਲਕਾ ਵਾਲਿਆਂ ਨੂੰ ਉਹਨਾਂ ਨੇ ਧੁਰ ਲਿਆ ਹੋਇਆ ਸੀ, ਏਜੰਸੀਆਂ ਨੇ, ਇੰਡੀਅਨ ਏਜੰਸੀਆਂ ਨੇ, ਇਹਨਾਂ ਦੀ ਹਿੰਮਤ ਹੀ ਨਹੀਂ ਪਈ ਛਾਪਣ ਦੀ। ਬਾਅਦ 'ਚ ਉਹਨੇ ਰਾਣਾ ਅਯੂਬ ਨੇ ਗੁਜਰਾਤ ਫਾਈਲਸ ਦੇ ਥੱਲੇ ਉਹ ਖੁਦ ਛਾਪੀ ਸਟੋਰੀ, ਔਰ ਉਹਦਾ ਨਤੀਜਾ ਇਹ ਹੈ ਕਿ ਵੀ ਅੱਜ ਉਹ ਜਿਹੜੀ ਹੈ ਬੇਸ਼ੱਕ ਵਾਸ਼ਿੰਗਟਨ ਪੋਸਟ ਵਰਗੀ ਅਖਬਾਰ ਦੀ ਕਾਲਮਨਿਸਟ ਹੈ, ਪਰ ਉਸ ਦੀ NGO ਦੇ ਉੱਤੇ ਜਾਂ ਉਸ ਦਾ ਮੁਲਕ ਛੱਡਣ ਤੇ ਪਾਬੰਦੀ, ਹਾਲਾਂ ਉਹਨੂੰ ਟਾਪ ਜਰਨਲਿਸਟ ਦਾ ਵੀ ਇੰਟਰਨੈਸ਼ਨਲ ਰੈਕਗਨੀਸ਼ਨ ਮਿਲੀ ਹੈ। ਸੋ ਮੈਂ ਇਹ ਦੇਖ ਰਿਹਾ ਕਿ ਵੀ TV 84 ਨੇ ਇਹਨਾਂ 10-11 ਸਾਲਾਂ 'ਚ ਘੱਟੋ ਘੱਟ ਅਸੀਂ ਇਸ ਦੇ ਲਈ ਆਪਣੇ ਦਰਸ਼ਕਾਂ ਦੇ ਔਰ ਖਾਸ ਤੌਰ ਤੇ ਜਿਹੜੇ ਸਾਡੇ ਨਾਲ ਇੰਟੈਲੈਕਚੁਅਲ ਵੀਰ ਭੈਣਾਂ ਜੁੜੇ ਨੇ ਉਹਨਾਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਡੇ ਕੋਲ ਤਾਂ ਬਹੁਤ ਸੀਮਤ ਸਾਧਨ ਨੇ, ਨਹੀਂ ਤਾਂ ਸਾਡੇ ਆਪਣੇ ਰਿਸਰਚਰ ਹਰ ਫੀਲਡ 'ਚ ਕੰਮ ਕਰਨ ਵਾਲੇ ਹੋਣੇ ਚਾਹੀਦੇ ਨੇ। ਲੇਕਿਨ ਉਹ ਆਪਣੇ ਤੌਰ ਦੇ ਉੱਤੇ ਜਦੋਂ ਅੱਜ ਅਸੀਂ ਸਿੱਖ ਨੇਸ਼ਨ ਜਿਹੜਾ ਪਿਟਡ ਹੈ ਅਗੇਂਸਟ ਇੰਡੀਅਨ ਸਟੇਟ, ਖਾਸ ਤੌਰ ਤੇ ਪਿਛਲੇ 39 ਸਾਲਾਂ ਤੋਂ, ਜਿਵੇਂ ਤੁਸੀਂ ਕਿਹਾ ਕਿ ਜੂਨ ਦੇ ਪਹਿਲੇ ਹਫਤੇ ਟੋਟਲ ਵਾਰ, ਹਾਲਾਂ ਆਈਡੀਓਲੋਜੀਕਲ ਵਾਰ 555 ਸਾਲਾਂ ਤੋਂ ਹੀ ਸੀ। ਗੁਰੂ ਨਾਨਕ ਸਾਹਿਬ ਨੇ ਜਦੋਂ ਜਨਾਊ ਪਾਉਣ ਤੋਂ ਨਾ ਕੀਤੀ ਤੇ ਉਹ ਬ੍ਰਾਹਮਣਵਾਦ ਨਾਲ ਲੜਾਈ ਸ਼ੁਰੂ ਹੋ ਗਈ, ਲੇਕਿਨ ਇਹਨਾਂ ਦੇ ਕੋਲ ਕਦੇ ਪੋਲੀਟੀਕਲ ਪਾਵਰ ਨਹੀਂ ਸੀ ਆਈ ਇਹਨਾਂ 5 ਸਦੀਆਂ ਜੋ 1947 ਚ ਆਈ। ਉਹ 10 ਅਕਤੂਬਰ 1947 ਨੂੰ ਇਹਨਾਂ ਨੇ ਸਾਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨ ਦਿੱਤਾ, ਕ੍ਰਿਮੀਨਲ ਟ੍ਰਾਈਬ। 37 ਸਾਲ ਇਹਨਾਂ ਨੇ ਸ਼ਾਸਤਰ ਦੇ ਨਾਲ, ਕਿਉਂਕਿ ਇਹਨਾਂ ਦੀ ਫਿਲਾਸਫੀ ਪੁਰਾਣੀ ਹੈ, ਇਹਨਾਂ ਨੇ ਜਿਵੇਂ ਬੁੱਧ ਧਰਮ ਦਾ ਸਫਾਇਆ ਕੀਤਾ, ਜੈਨ ਧਰਮ ਦਾ ਕੀਤਾ, पहले शास्त्र से मारो, अगर बच जाए फिर शस्त्र से मारो। 37 साल ही शास्त्र नाल ही मारिया इन्होंने। कॉन्स्टिट्यूशन का आर्टिकल 25-20 थले सानू हिंदू बनाता है, और फिर साडी पंजाबी जबान और किवें डिस्क्रिमिनेशन का दौर, तो जे रोंदियां घलांदियां पंजाबी सूबा बनाया ही 1 नवंबर 1966 नूं, पानी भी खो ले, राजधानी भी खो लई, पंजाब नालों वड्डा हरियाणा ते हिमाचल बना दिता। और 37 साल फिर भी सिख खलोते रहे, आने बहाने जो भी सी अकालियां दा उस पीरीयड दे जड़े है उन्होंने घट्टो घट रजिस्ट किया जुल्म नूं। फिर संत पिंडां वालियां दा उभार होया, धर्म युद्ध मोर्चा, और अज वैसे भी हिस्टोरिकल दिन है, 4 अगस्त का दिन है जदों कि 4 अगस्त 1982 नूं धर्म युद्ध मोर्चा की शुरुआत हुई सी। उस तो पहला पिंडां वालियां ने अपने तौर पर मोर्चा शुरू किया जो भाई अमरीक सिंह और बाबा ठारा सिंह नूं अमृतसर की अदालत चों पुलिस चुक के लै गई सी। पर अज दे दिन उन्हां दे मोर्चे दे नाल अकालियां दी वर्किंग कमेटी ने पास करके और ये ऐलान किया कि भी आ धर्म युद्ध मोर्चा आनंदपुर दे मते की प्राप्ति लई, और 4 अगस्त नूं उहदी शुरुआत हुई। और असीं देखदे हां कि दुनिया ने देखिया कि भी जिवें 2 साल दे विच 4 अगस्त 1982 तो लैके 3 जून 1984 तक ਲੱਖਾਂ लोग ਜਿਹੜੇ ऑन रिकॉर्ड है, 2 ਲੱਖ तो ज़्यादा ਸਿੱਖਾਂ ਨੇ ਇਸ ਧਰਮ ਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ, ਔਰ ਕਿਵੇਂ ਸਾਰੇ ਸਿਸਟਮ ਨੂੰ ਚੈਲੰਜ ਕੀਤਾ, ਔਰ ਉਹਨਾਂ ਨੇ ਦੇਖਿਆ। ਔਰ ਇਹ ਇੱਕ ਲਾਰਜੈਸਟ ਪੀਸਫੁਲ ਮੂਵਮੈਂਟ, ਅਸੀਂ ਬਹੁਤ ਵਾਰ ਹੁਣ ਕਿਸਾਨ ਮੂਵਮੈਂਟ ਦੇ ਹਵਾਲੇ ਨਾਲ ਕਹਿੰਦੇ ਹਾਂ ਕਿਉਂਕਿ ਉੱਥੇ ਬੈਠੇ ਹੀ ਸੀ ਜਾ ਕੇ ਆਊਟਸਕਰਟਸ ਦੇ ਉੱਤੇ ਜਿਹੜੀ 13 ਮਹੀਨੇ ਮੂਵਮੈਂਟ ਚੱਲੀ, ਪਰ ਧਰਮ ਯੁੱਧ ਮੋਰਚਾ ਜਿਹਦੇ 'ਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਲੰਟੀਅਰ ਜਿਹੜੇ ਨੇ ਉਹ ਅਰਦਾਸ ਕਰਕੇ ਅਕਾਲ ਤਖਤ ਤੇ ਔਰ ਮੰਜੀ ਸਾਹਿਬ ਦੀਵਾਨ ਅਟੈਂਡ ਕਰਕੇ ਅੰਮ੍ਰਿਤਸਰ ਦੀ ਕੋਤਵਾਲੀ 'ਚ ਜਾ ਕੇ ਗ੍ਰਿਫਤਾਰੀ ਦਿੰਦੇ ਸੀ। ਹੁਣ ਉਹ ਮੰਗਾਂ ਤਾਂ ਉਹਨਾਂ ਨੇ ਕੀ ਮੰਨਣੀਆਂ ਸੀ, ਉਹਨਾਂ ਨੇ ਦੇਖਿਆ ਵੀ ਸ਼ਾਸਤਰ ਵਾਲਾ ਕੰਮ ਮੁੱਕ ਗਿਆ, ਔਰ ਉਹਨਾਂ ਨੇ ਫੁੱਲ ਸਕੇਲ ਸ਼ਸਤਰ ਦੇ ਨਾਲ, ਤੋਪਾਂ ਟੈਂਕਾਂ ਦੇ ਨਾਲ ਆਪਣੇ ਜਿਹੜੇ ਨੇ ਨੇਵਲ ਡਾਈਵਰਸ, 에ਅਰ ਫੋਰਸ ਔਰ पंजाब कट ऑफ करता, और 37 इतिहासक गुरुद्वारे फुल स्केल जी टोटल वॉर है उस दी शुरुआत 3 जून जिहड़ा कि गुरु अर्जन साहब का शहीदी दिन सी, क्योंकि उस दिन वड्डी गिणती सिख संगतां गुरुद्वारियां दे विच सन। और जिवें मैं अक्सर ये दोहरांदा है कि कल्ले टैंक हरमंदर साहब दीआं परिक्रमा च नहीं लिआंदे गए, तरनताਰਨ साहब टैंक लिआंदे गए, गुरुद्वारा दुख निवारण साहब पटियाला टैंक ले आंदे गए, और मुक्तसर साहब टैंक ले आंदे गए। और ये लगातारता नाल इन्हां 39 सालां च टोटल वॉर का मतलब ही ये हुंदा है, फिजिकल भी, हिस्टोरिकल भी, स्टैटिस्टिकल भी, साइकोलॉजिकल भी, इकोनॉमिकल भी, जेनोसाइड। हर हरबा उन्होंने वरत्या। 3 खेती कानून फाइनल स्टैप सी उन्हां दा,
ਇਕਨੋਮਿਕਲ ਜੈਨੋਸਾਈਡ ਦਾ। ਲੇਕਿਨ ਬੇਸ਼ੱਕ ਉਸ ਧਰਤੀ ਨੂੰ ਸਲਾਮ ਹੈ, ਪੰਜਾਬ ਦੀ ਧਰਤੀ ਨੂੰ ਗੁਰੂਆਂ ਦੀ ਧਰਤੀ ਹੈ, ਉੱਥੇ ਹਮੇਸ਼ਾ ਹੀ ਮਾਵਾਂ ਨੇ ਉਹ ਧੀਆਂ ਪੁੱਤ ਜੰਮੇ ਨੇ ਜਿਹੜੇ ਜ਼ੁਲਮ ਨੂੰ ਵੰਗਾਰਦੇ ਰਹੇ ਨੇ, ਕਿਉਂਕਿ ਉਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਗੁਰੂ ਨਾਨਕ ਸਾਹਿਬ ਨੇ ਇਹ ਜਦੋਂ ਸੱਦ ਉੱਚੀ ਆਵਾਜ਼ ਦੇ ਵਿੱਚ ਕਹੀ ਸੀ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਤੇ ਉਸ ਧਰਤੀ ਦੇ ਜਾਇਆਂ ਜਾਈਆਂ ਨੇ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ। ਲੇਕਿਨ ਇੱਕ ਸਟੇਜ ਆਉਂਦੀ ਹੈ ਜਦੋਂ ਸਟੇਟ ਹਾਵੀ ਹੋ ਜਾਂਦੀ ਹੈ। 18ਵੀਂ ਸਦੀ 'ਚ ਵੀ ਹੋਇਆ, ਜਦੋਂ ਪੰਜਾਬ ਛੱਡ ਕੇ ਸਿੱਖ ਜਿਹੜੇ ਨੇ ਕੋਈ ਬੀਕਾਨੇਰ ਦੇ ਰੇਗਿਸਤਾਨ 'ਚ ਹੈ, ਕੋਈ ਲੱਖੀ ਜੰਗਲ 'ਚ ਹੈ, ਕੋਈ ਕਾਨੂੰਵਾਨ ਦੇ ਛੰਭ 'ਚ ਲੁਕਿਆ ਹੋਇਆ ਹੈ, ਕੋਈ ਕਿਤੇ ਹੋਰ ਹੈ। ਉਸ ਪੀਰੀਅਡ ਤਾਂ ਕੋਈ ਡਾਇਸਪੋਰਾ ਕਮਿਊਨਿਟੀ ਨਹੀਂ ਸੀ। ਲੇਕਿਨ ਹੁਣ ਦੇ ਦੌਰ 'ਚ ਜਦੋਂ ਇਹਨਾਂ ਨੇ ਸਾਈਮਲਟੇਨੀਅਸਲੀ ਪੰਜਾਬ ਨੂੰ ਤਾਂ ਟਾਰਗੇਟ ਕੀਤਾ, ਬਾਹਰਲੇ ਮੁਲਕਾਂ 'ਚ ਵੀ ਆਪਣੇ ਜਿਹੜੇ ਨੇ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟਾਂ ਰਾਹੀਂ ਸਿੱਖਾਂ ਦੇ ਖਿਲਾਫ ਨੈਗੇਟਿਵ ਪ੍ਰੋਪੇਗੈਂਡਾ ਵੀ ਕਰਵਾਇਆ। ਔਰ ਏਅਰ ਇੰਡੀਆ ਦਾ ਜਹਾਜ਼ ਕਨਿਸ਼ਕਾ ਜਿਹੜਾ ਜੂਨ 85 ਦੇ ਵਿੱਚ ਇਹਨਾਂ ਨੇ ਜਿਹਦੇ 329 ਬੇਗੁਨਾਹ ਮੁਸਾਫਰ ਮਾਰੇ ਗਏ, ਉਹ ਇਹਨਾਂ ਦੀ ਕਰਤੂਤ ਸੀ ਜਿਹੜੀ ਇਹਨਾਂ ਨੇ ਸਿੱਖਾਂ ਦੇ ਖਾਤੇ 'ਚ ਪਾਈ। ਲੇਕਿਨ ਮੈਂ ਸਮਝਦਾ ਵੀ ਅੱਜ ਜਿਸ ਇਨਵੈਸਟੀਗੇਟਿਵ ਸਟੋਰੀ ਦੀ ਮੈਂ ਗੱਲ ਕਰ ਰਿਹਾ, ਜਿਹੜੀ ਕਿ ਸਾਡੇ ਵੀਰ ਸਵਿੰਦਰ ਸਿੰਘ ਥਾਂਦਰੀ ਜੀ ਨੇ, ਜਿਹੜਾ ਬਹੁਤ ਸਾਰਿਆਂ ਦਾ, ਮੇਰੀ ਵੀ ਇਸ ਦੇ ਨਾਲ ਖਬਰ ਮੈਂ ਪਾਸਿੰਗ ਦੇ ਵਿੱਚ ਦੇਖੀ ਥੋੜਾ ਬਹੁਤ, ਮੇਰਾ ਇੰਟਰਸਟ ਅਜ਼ਰਬਾਈਜਾਨ ਔਰ ਅਰਮੀਨੀਆ ਦੀ ਲੜਾਈ ਵੇਲੇ ਵੀ ਰਿਹਾ, ਕਿਉਂਕਿ ਮੈਨੂੰ ਇਹ ਹੈ ਕਿ ਬਈ ਅਜ਼ਰਬਾਈਜਾਨ ਜਿਹੜਾ ਹੈ ਉਸ ਦੀ ਹਮਾਇਤ ਦੇ ਉੱਤੇ ਇਜ਼ਰਾਈਲ ਵੀ ਹੈ, ਇਹ ਕਿਉਂਕਿ ਬੜਾ ਯੂਨੀਕ ਕੰਬੀਨੇਸ਼ਨ ਹੈ, ਪਾਕਿਸਤਾਨ ਵੀ ਹੈ, ਔਰ ਈਵਨ ਜਿਹੜਾ ਦੂਸਰੇ ਪਾਸੇ ਅਰਮੀਨੀਆ ਦੇ ਨਾਲ ਰਸ਼ੀਆ ਖੜਾ ਹੈ, ਈਰਾਨ ਖੜਾ ਹੈ, ਔਰ ਇਹਨਾਂ ਦੀ ਪੁਰਾਣੀ ਨਾਗਨ ਰਾਓ ਕਰਾਬਖ ਵਾਰ ਜਿਹੜੀ ਉਹਨਾਂ ਦੇ ਏਰੀਏ ਨੇ ਜਿਹਦੇ ਲਈ ਜੰਗ ਹੋਈ, ਪਰ ਉਹਦੇ ਵੱਲ ਜਾਣ ਤੋਂ ਪਹਿਲਾਂ। ਪਰ ਇਹਦੇ 'ਚ ਇੰਡੀਆ ਕਨੈਕਸ਼ਨ ਕੀ ਹੈ ਅਰਮੀਨੀਆ ਦੇ ਨਾਲ, ਇਹ ਵੀ ਸਾਹਮਣੇ ਆਇਆ ਪਿੱਛੇ ਜੇ ਸੀ ਕਿ ਜੀ ਉਹ ਜਦੋਂ, ਕਿਉਂਕਿ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਇਹ ਉਹ ਦਿਨ ਹੈ ਉੱਥੇ ਸਾਡੇ ਸਾਊਥ ਏਸ਼ੀਆ ਦੀ ਧਰਤੀ ਤੇ 5 ਅਗਸਤ ਦੀ ਸਵੇਰ ਹੋ ਚੁੱਕੀ ਹੈ ਕਿ ਅੱਜ ਤੋਂ ਠੀਕ 4 ਸਾਲ ਪਹਿਲਾਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕਰ ਦਿੱਤਾ ਗਿਆ ਸੀ, ਆਈਨੀ ਗੁੰਡਾਗਰਦੀ ਕਰਕੇ। ਔਰ ਸਤੰਬਰ ਮਹੀਨੇ 'ਚ UN ਦਾ ਸੈਸ਼ਨ ਹੁੰਦਾ ਜਨਰਲ ਅਸੈਂਬਲੀ ਦਾ, ਹੁਣ ਵੀ ਹੋਣਾ, ਔਰ ਉਦੋਂ ਇਮਰਾਨ ਖਾਨ ਨੇ ਆ ਕੇ ਪੂਰਾ ਜ਼ਬਰਦਸਤ ਜਿਹੜਾ ਹੈ ਉਹ ਇਸ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ ਬਈ ਇਹਨਾਂ ਨੇ ਜੋ ਕੰਮ ਕੀਤਾ ਉਹ ਲਾਅ, ਇੰਟਰਨੈਸ਼ਨਲ ਲਾਅ ਦੀ ਤਾਂ ਉਲੰਘਣਾ ਹੈ ਹੀ ਹੈ, ਇਹਦਾ ਕਨਸੀਕੁਐਂਸਿਸ ਵੀ ਭੁਗਤਣੇ ਪੈਣਗੇ। ਲੇਕਿਨ ਉਸ ਤੋਂ ਨੈਕਸਟ ਡੇ ਜਿਹੜਾ ਅਰਮੀਨੀਆ ਦਾ ਹੈਡ ਸੀ ਉਹਨੇ ਇੰਡੀਆ ਦੀ ਪੋਜੀਸ਼ਨ ਦੀ ਹਮਾਇਤ ਕੀਤੀ ਸੀ। ਔਰ ਉਦੋਂ ਵੀ ਮੈਨੂੰ ਖਬਰ ਤਾਂ ਮੈਂ ਦੇਖੀ, ਪਰ ਮੈਨੂੰ ਸਮਝ ਨਹੀਂ ਆਈ ਵੀ ਇਹ ਅਰਮੀਨੀਆ ਕਨੈਕਸ਼ਨ ਕੀ ਹੋ ਸਕਦਾ। ਹੁਣ ਦੇ ਪੀਰੀਅਡ 'ਚ ਜਦੋਂ ਇਹ ਗੈਂਗਸਟਰ ਵਾਰਫੇਅਰ ਕਿ ਜੀ ਬਿਸ਼ਨੋਈ ਗੈਂਗ, ਬੱਬੀਆ ਗੈਂਗ, ਦੂਜੇ ਤੀਜੇ, ਉਹਦੇ ਥੱਲੇ ਇੱਕ ਦੋ ਵਾਰੀ ਇਹ ਖਬਰ ਵੀ ਆਈ ਕਿ ਜੀ ਜਿਹੜਾ ਫਲਾਣੇ ਨੂੰ ਜਿਹੜਾ ਉੱਥੋਂ ਅਰਮੀਨੀਆ ਤੋਂ ਐਕਸਟ੍ਰਾਡਾਈਟ ਇੰਡੀਆ ਕਰਵਾਉਣਾ ਚਾਹੁੰਦਾ ਹੈ। ਫਿਰ ਮੈਨੂੰ ਇਹ ਸਮਝ ਨਹੀਂ ਆਈ ਕਿ ਵੀ ਇਹ ਬਾਕੀ ਕੈਨੇਡਾ ਅਮਰੀਕਾ 'ਚ ਕੋਈ ਆ ਗਿਆ ਜਾਂ ਵੀ ਅਰਮੀਨੀਆ ਨਾਲ ਕੀ ਕਨੈਕਸ਼ਨ ਹੈ। ਲੇਕਿਨ ਜਿਵੇਂ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜੀ ਨੇ ਹਰ ਉਸ ਟਾਈਮ ਲਾਈਨ ਨੂੰ ਦੇਖਿਆ ਕਿ ਕਦੋਂ ਕੀ ਹੋਇਆ, ਔਰ ਇਹ ਜਿਹੜਾ ਡਰਟੀ, ਔਰ ਜਦੋਂ ਇਹਨਾਂ ਨੇ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ, ਉਸ ਤੋਂ ਪਹਿਲਾਂ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ 'ਚ ਕੀਤਾ ਸੀ, ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦੇ ਡਿਫਰੈਂਟ ਕੈਮੀਕਲ ਵੈਪਨ ਯੂਜ਼ ਕੀਤਾ ਗਿਆ ਕਿਸੇ ਢੰਗ ਦਾ। ਤੇ ਉਸ ਤੋਂ ਫੌਰਨ ਬਾਅਦ ਜਿਹੜੇ ਉੱਥੋਂ ਦੇ ਨਾਨ ਸਟੇਟ ਐਕਟਰ, ਹਿੰਦੂ ਤਵੀ ਯੂਟਿਊਬਰ, ਉਹ ਕੀ ਹੈ ਗੋਬਰ ਆਰੀਆ ਔਰ ਦੂਜੇ ਜਿਹੜੇ ਨੇ, ਉਹਨਾਂ ਨੇ ਇੱਕਦਮ ਇਹ ਸ਼ੁਰੂ ਕਰ ਦਿੱਤਾ ਕਿ ਜੀ ਇੰਡੀਅਨ ਗਵਰਨਮੈਂਟ ਨੇ ਜੋ ਕੀਤਾ ਹੈ ਉਹ ਬਾਹਰ ਗੈਂਗਸ ਨੂੰ ਹਾਇਰ ਕਰੋ ਔਰ ਇਹਨਾਂ ਨੂੰ ਸਾਫ਼ ਕਰੋ ਇਹਨਾਂ ਨੂੰ, ਔਰ ਉਹਨੂੰ ਸੈਲੀਬ੍ਰੇਟ ਕੀਤਾ ਕਿੰਨਾ ਵੱਡਾ ਐਕਸ਼ਨ। ਉਦੋਂ ਇਹ ਗੱਲ ਤਾਂ ਸਾਹਮਣੇ ਆ ਗਈ ਕਿ ਵੀ ਇਹਨਾਂ ਨੇ, ਇੰਡੀਅਨ ਸਟੇਟ ਨੇ, ਉਹਨਾਂ ਦੀ ਏਜੰਸੀ ਰਾਹ ਨੇ ਬਾਹਰਲੀਆਂ ਜਿਹੜੀਆਂ ਗੈਂਗਸ ਨੇ ਉਹਨਾਂ ਦਾ, ਪਰ ਉਦੋਂ ਵੀ ਲੱਗਾ ਕਿ ਵੀ ਸ਼ਾਇਦ ਜਿਹੜੇ ਆਪਣੇ ਹੀ ਬੰਦੇ ਕੁਝ ਗੈਂਗਸਟਰ ਜਾਂ ਦੂਜੇ ਬਣੇ ਹੋਏ ਨੇ, ਜਾਂ ਜਿਹੜੇ ਇਹਨਾਂ ਨੇ ਕੁਛ ਹਰਿਆਣਵੀ ਵੀ ਔਰ ਕੁਛ ਲਾਰੈਂਸ ਬਿਸ਼ਨੋਈ ਗੈਂਗ ਦਾ ਕੋਈ ਕਜ਼ਨ ਵੀ, ਦੂਜਾ ਵੀ ਕੋਈ ਕੈਲੀਫੋਰਨੀਆ ਜੇਲ੍ਹ 'ਚ ਹੈ, ਕੋਈ ਦੂਜਾ ਵੀ ਉਹਨਾਂ ਰਾਹੀਂ ਕਰਵਾ ਰਹੇ ਨੇ। ਪਰ ਉਹਦੇ 'ਚ ਹੁਣ ਜਦੋਂ ਤੁਸੀਂ ਅਰਮੀਨੀਆ ਸਭ ਤੋਂ ਪੁਰਾਣਾ ਕ੍ਰਿਸਚਨ ਮੁਲਕ ਹੈ, ਹਾਲਾਂਕਿ ਪਾਕਿਸਤਾਨ ਨੇ ਆਫੀਸ਼ੀਅਲੀ ਅਰਮੀਨੀਆ ਨੂੰ ਰੈਕਗਨਾਈਜ਼ ਨਹੀਂ ਕੀਤਾ ਹੋਇਆ, ਲੇਕਿਨ ਅਰਮੀਨੀਅਨ ਗੈਂਗਸ ਜਿਹੜੀਆਂ ਨੇ, ਇੱਕ ਤਾਂ ਅਰਮੀਨੀਆ ਸਟੇਟ ਹੈ ਜਿਹੜੀ ਜਿਹਨੂੰ ਅਜ਼ਰਬਾਈਜਾਨ ਨੇ ਡਿਫੀਟ ਕੀਤਾ ਔਰ ਇਹ ਨਾਗਰਨਾਓ ਕਰਾਬਖ ਜੰਗ ਦੇ ਵਿੱਚ ਇਲਾਕੇ ਵਾਪਸ ਲਏ ਕੁਝ ਦੇਰ ਪਹਿਲਾਂ, ਉਹ ਅਸੀਂ
थांदी साहब की टाइमलाइन दे विच जिक्र करांगे। जी लेकिन किवें अर्मीनियन गैंग्स नोटोरीअस ने वो जर्मनी होए और वो ईवन अमरीका होए। ये भी एक स्टोरी सामने है कि किवें पिछले पीरीयड च एक अमरीकन FBI एजेंट नूं जिहड़ी है वो 6 साल की कैद हुई है क्योंकि उन्हें अर्मीनियन गैंगस्टर्स तो ਜਿਹੜਾ ਉਹ ਉਹਨਾਂ ਨੂੰ ਸੀਕ੍ਰੇਟਸ ਦਿੱਤੀਆਂ। ਇਹਦਾ ਵੀ ਅਸੀਂ ਜ਼ਿਕਰ ਕਰਾਂਗੇ। ਹੁਣ ਇਹ ਸਾਰੇ ਦੇ ਚੱਲਦੇ ਆ ਇਹ ਨਹੀਂ ਗੁਜ਼ਰਿਆ ਕਿ ਵੀ ਇਹ ਅਰਮੀਨੀਆ ਦੇ ਨਾਲ ਜਿਹੜਾ ਇੰਡੀਆ ਨੇ ਡਿਫੈਂਸ ਡੀਲ ਦੇ ਨਾਂ ਥੱਲੇ ਜਦੋਂ ਕਿ ਹੁਣ ਰਸ਼ੀਆ ਜਿਹੜਾ ਅਰਮੀਨੀਆ ਨੂੰ ਵੈਪਨਾਈਜ਼ ਕਰ ਰਿਹਾ ਸੀ ਉਹ ਤਾਂ ਫਸਿਆ ਹੋਇਆ ਯੂਕਰੇਨ ਵਾਰ 'ਚ ਕਿ ਕਿਵੇਂ ਆਲ ਆਫ ਅ ਸਡਨ ਇੰਡੀਆ ਨੇ ਉਹਦੇ ਨਾਲ ਡਿਫੈਂਸ ਡੀਲ ਕੀਤੀ ਅਰਮੀਨੀਆ ਨਾਲ ਔਰ ਗੈਂਗਸਟਰਸ ਦਾ ਕੀ ਕਨੈਕਸ਼ਨ ਹੈ ਇਹਦੇ ਨਾਲ ਫਿਰ ਸੇ ਕਨੈਕਸ਼ਨ ਐਸਟੈਬਲਿਸ਼ ਹੋ ਗਿਆ ਕਿ ਬਈ ਇਹ ਜਿਹੜਾ ਬਾਹਰ ਇਹਨਾਂ ਨੇ ਕੀਤਾ ਜਾਂ ਕੱਲ ਨੂੰ ਵੀ ਕਰਨਗੇ ਇਹ ਹੁਣ ਨੋਟੋਰੀਅਸ ਉਹਨਾਂ ਅਰਮੀਨੀਅਨ ਗੈਂਗਸ ਦਾ ਇਸਤੇਮਾਲ ਕਰ ਰਹੇ ਨੇ। ਸੋ ਹੁਣ ਮੈਂ ਸਿੱਧਾ ਸਟੋਰੀ ਦੇ ਉੱਤੇ ਜਾਂਦਾ ਔਰ ਉਹਦਾ ਉਹਨਾਂ ਨੇ ਉਨਵਾਨ ਹੀ ਇਹ ਦਿੱਤਾ ਹੈ ਸਵਿੰਦਰ ਸਿੰਘ ਥਾਂਦੀ ਜੀ ਨੇ ਡੀਕੋਡਿੰਗ ਇੰਡੀਆ ਅਰਮੀਨੀਆ ਕਨੈਕਸ਼ਨ ਕਿ ਇਹ ਕੀ ਹੈਗਾ। ਉਹਨਾਂ ਨੇ ਤੁਹਾਨੂੰ ਵੀ ਔਰ ਸਾਰੀ ਟੀਮ ਨੂੰ ਫਤਿਹ ਬੁਲਾਈ ਹੈ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜੀ ਹੈ ਪ੍ਰਮੁੱਖ ਸਟੋਰੀ ਦਾ ਹਵਾਲਾ ਦੇ ਕੇ ਉਹਨਾਂ ਨੇ ਇਹ ਕਿਹਾ ਔਰ ਇਹ ਸਟੋਰੀ ਹੈ ਇੰਡੀਆ ਸੈਂਡਸ ਵੈਪਨਸ ਟੂ ਅਰਮੀਨੀਆ ਥਰੂ ਈਰਾਨ। ਹੁਣ ਇਹ ਜਿਹੜੀ ਹੈ ਸਟੋਰੀ ਮੁੱਖ ਤੌਰ ਦੇ ਉੱਤੇ ਕੈਸਪੀਅਨ ਨਿਊਜ਼ ਨੇ ਇਹਨੂੰ ਪ੍ਰੋਮੀਨੈਂਸ ਦੇ ਨਾਲ ਦਿੱਤਾ ਹੈ ਕਿ ਇੰਡੀਆ ਮੇਡ ਪਿਨਾਕਾ ਮਲਟੀ ਬੈਰਲ ਰਾਕਟ ਲਾਂਚਰ ਇਜ਼ ਰਿਪੋਰਟਡਲੀ ਅਮੰਗਸ ਦ ਵੈਪਨਸ ਪਰਚੇਜ਼ਡ ਬਾਈ Armenia और ये है कि भी ये shipment of India manufactured military supplies reportedly reached Armenia after being transported by road through Iran according to exclusive footage a caliber is supposed obtained by Baku based caliber Azerbaijan news service। ਹੁਣ ਇਹ ਸਟੋਰੀ 27 ਜੁਲਾਈ 2023 ਦੀ ਹੈ ਜਸਟ 2 ਹਫ਼ਤੇ ਪਹਿਲਾਂ ਕਿਉਂਕਿ ਉਹ ਵੀਡੀਓ ਫੁਟਿੰਗ ਆ ਗਈ ਕਿ ਜਿਹੜੇ ਇੰਡੀਆ ਦੇ ਖਾਸ ਵੈਪਨ ਮਿਜ਼ਾਈਲਾਂ ਨੇ ਈਰਾਨ ਭੇਜੀਆਂ ਈਰਾਨ ਤੋਂ ਬਾਈ ਟਰੱਕਸ। ਹੁਣ ਸਾਡੇ ਕੋਲ ਅੱਜ ਟੈਕਨੀਕਲ ਟੀਮ ਦੀ ਉਨੀ ਫੈਸਿਲਿਟੀ ਨਹੀਂ ਹੈ ਨਹੀਂ ਤਾਂ ਸਾਡੇ ਕੋਲ ਉਹ ਪਿਕਚਰਸ ਨੇ ਕਿ ਵੀ ਉਹ ਕਿਵੇਂ ਜਿਹੜੀਆਂ ਨੇ ਉਹ ਸਾਰੇ ਨੂੰ ਉਹ ਪੂਰੀ ਕਨਵੋਏ ਉਹਨਾਂ ਦੀ ਜਿਹਦੇ ਚੋਂ ਮਿਜ਼ਾਈਲਸ ਜਾ ਰਹੀਆਂ ਨੇ। ਹੁਣ ਇਹ 27 ਜੁਲਾਈ ਦੀ ਸਟੋਰੀ ਹੈ ਔਰ ਇਸ ਤੋਂ ਫੌਰਨ ਬਾਅਦ ਇਹ ਹੋਇਆ ਕਿ ਵੀ ਇਹ ਸਾਹਮਣੇ ਆ ਗਿਆ ਕਿ ਵੀ ਇਹਨਾਂ ਨੇ ਉਸ ਕਿਸਮ ਦੇ ਵੈਪਨ ਦੇਣੇ ਸ਼ੁਰੂ ਕਰ ਦਿੱਤੇ ਨੇ ਜਿਹਦੇ ਨਾਲ ਔਰ ਇੱਕ ਪਾਸੇ ਉਹਨਾਂ ਦੀ ਪੀਸ ਡੀਲ ਚੱਲ ਰਹੀ ਹੈ ਅਜ਼ਰਬਾਈਜਾਨ ਔਰ ਅਰਮੀਨੀਆ ਦੀ ਇੰਟਰਨੈਸ਼ਨਲੀ। ਇਹਦੇ ਥੱਲੇ ਕੀ ਐਂਗਲ ਆਇਆ ਔਰ ਉਹਦਾ ਨਤੀਜਾ ਹੈ ਕਿ ਵੀ ਹੁਣ ਪਿਛਲੇ ਦਿਨਾਂ 'ਚ ਜਿਹੜਾ ਵੈਪਨਸ ਟ੍ਰਾਂਸਫਰ ਵੀਡੀਓ ਅਜ਼ਰਬਾਈਜਾਨ ਲੌਜਿਸ ਪ੍ਰੋਟੈਸਟ ਅਗੇਂਸਟ ਇੰਡੀਆ ਅਰਮੀਨੀਆ ਡਿਫੈਂਸ ਟਾਈਜ਼। ਹੁਣ ਇਹ ਜੋ ਹੀ ਇਹ ਸਟੋਰੀ ਸਾਹਮਣੇ ਆਈ ਅਜ਼ਰਬਾਈਜਾਨ ਵਾਲਿਆਂ ਨੇ ਇੰਡੀਆ ਦੇ ਐਂਬੈਸਡਰ ਨੂੰ ਸੱਦ ਕੇ ਤਲਬ ਕਰਕੇ ਉਹਨਾਂ ਨੇ ਪ੍ਰੋਟੈਸਟ ਕੀਤਾ ਹੈ और ये भी है कि Azerbaijan summoned Indian ambassador and lodged a protest about India's defense ties with Armenia with videos that allegedly show transfer of Indian weapons to Armenia through Iran। कि उन्होंने इंडियन ambassador ਨੂੰ तलब किया और उन्होंने ਜਿਹੜਾ ਇਹ ਕਿਹਾ ਕਿ ਭਾਈ ਇਹ ਕੀ ਹੈ strongly diplomatic snub ਹੁੰਦਾ ਜਦੋਂ ਤੁਸੀਂ ਤਲਬ ਕਰਦੇ ਹੋ ਜੀ। ਹੁਣ ਇਹ इस स्टोरी दे बैकग्राउंड सिख कनैक्शन की है गैंगस्टर कनैक्शन की है और इथों असी इन्हां दे भाई सविंदर सिंह थांदी जी दी स्टोरी शुरू करते हैं। उन्होंने उपर ये स्टोरी दा दे के लिंक इंडिया सेंड्स वैपन्स टू अर्मीनिया थ्रू ईरान। हुण उन्होंने ये कहा कि केम अक्रॉस दिस न्यूज़ ए फ्यू डेज बैक though the news appears to be part of defense deal signed between India and Armenia in September 2022 there seems to be a more to it than what meets the eye। उन्होंने कहा जी ये डिफेंस डील ਹੁੰਦੀ ਹੈ ਹਥਿਆਰ ਵੇਚਦੇ ਨੇ ਮੁਲਕ ਇੰਡੀਆ ਵੀ ਕੁਝ ਹਥਿਆਰ ਬਣਾਉਂਦਾ ਹੈ ਵੇਚਦਾ ਵੀ ਹੈ ਪਾਕਿਸਤਾਨ ਵੀ ਬਣਾਉਂਦਾ ਹੈ ਵੇਚਦਾ ਵੀ ਇਹ ਲੱਗਾ ਵੀ ਇਵੇਂ ਹੈ ਪਰ ਉਹਨੇ ਕਿਹਾ ਵੀ ਨਹੀਂ ਇਹਦਾ ਇਹ ਜਦੋਂ ਤੁਸੀਂ ਉਹ ਸਾਰੇ ਦੀ ਟਾਈਮ ਲਾਈਨ ਹੁਣ ਉਹਨਾਂ ਨੇ ਟਾਈਮ ਲਾਈਨ ਦਿੱਤੀ ਹੈ। ਉਹਨਾਂ ਨੇ ਕਿਹਾ 5 ਅਗਸਤ 2019 ਰਿਮੂਵਲ ਆਫ ਆਰਟੀਕਲ 317 ਜੰਮੂ ਐਂਡ ਕਸ਼ਮੀਰ ਜੰਮੂ ਕਸ਼ਮੀਰ ਚੋਂ ਧਾਰਾ 370 खत्म की 26 सितंबर 2019 ऑलमोस्ट 1.5 महीने बाद Armenia supports India at United Nations saying we fully defend Indian position Armenia PM Nikol Pashinyan on Jammu and Kashmir। उन्होंने निकोल ਜਿਹੜਾ
UN ਜਿਵੇਂ ਆਲਰੇਡੀ ਜ਼ਿਕਰ ਕੀਤਾ ਹੈ ਵੀ ਇਮਰਾਨ ਖਾਨ ਵੀ ਆਇਆ, ਉਹਨੇ ਕੰਡੈਮ ਕੀਤਾ, ਪਰ ਅਰਮੀਨੀਆ ਨੇ ਇੰਡੀਆ ਦੀ ਪੋਜੀਸ਼ਨ ਉਦੋਂ ਇੱਕਦਮ ਸਾਡਾ ਵੀ ਹਿੱਲਣਾ ਚਾਹੀਦਾ ਸੀ ਵੀ ਅਰਮੀਨੀਆ ਨੂੰ ਓਵਰਨਾਈਟ ਕਿਵੇਂ ਇੰਡੀਆ ਦਾ ਸਪੋਰਟਰ ਹੋ ਗਿਆ। ਫਿਰ 27 ਸਤੰਬਰ 2019 ਇਸ ਤੋਂ ਅਗਲੇ ਦਿਨ Pakistan's Prime Minister Imran Khan at UN warns of all-out conflict amid rising tensions over Kashmir, demands India lift inhuman curfew। ਕਿ ਇਮਰਾਨ ਖਾਨ ਨੇ ਉਹ ਗੱਜਿਆ UN ਦੇ ਵਿੱਚ। ਅੱਜ ਵੀ ਇਮਰਾਨ ਖਾਨ ਹੋਰਾਂ ਦਾ ਟਵੀਟ ਹੈ, ਅਸੀਂ ਇੱਕ ਸੈਗਮੈਂਟ ਇਸ ਦੇ ਉੱਤੇ ਰੱਖਿਆ ਗੱਲਬਾਤ ਕਰਨ ਦੇ ਲਈ। ਫਿਰ ਟਾਈਮਲਾਈਨ 2019 ਤੋਂ 27 ਸਤੰਬਰ 2020 war between Armenia and Azerbaijan erupts known as Second Nagorno-Karabakh War। Azerbaijan wins over territories it lost in 1994 ਕਿ 1994 ਜਿਹੜੀਆਂ ਟੈਰੀਟਰੀਜ਼ ਅਜ਼ਰਬਾਈਜਾਨ ਨੇ ਗਵਾਈਆਂ ਸੀ, ਇਹ ਜਿਹੜੀ ਸੈਕੰਡ ਕਨਫਲਿਕਟ ਹੋਇਆ ਨਾਗਰਨੋ ਕਰਾਬਕ ਵਾਰ ਦਾ, ਉਹਦੇ ਚ ਅਜ਼ਰਬਾਈਜਾਨ ਨੇ ਜਿੱਤ ਹਾਸਲ ਕੀਤੀ। ਹੁਣ ਇਜ਼ਰਾਈਲ ਅਜ਼ਰਬਾਈਜਾਨ ਨੂੰ ਹਥਿਆਰ ਦਿੰਦਾ ਹੈ, ਪਾਕਿਸਤਾਨ ਵੀ ਅਜ਼ਰਬਾਈਜਾਨ ਨੂੰ ਸਪੋਰਟ ਕਰਦਾ ਹੈ, ਈਰਾਨ ਅਰਮੀਨੀਆ ਦੇ ਨਾਲ ਖੜਾ, ਇਸ ਲਈ ਜਿਹੜੇ ਇੰਡੀਅਨ ਵੈਪਨ ਗਏ ਉਹ ਵਾਇਆ ਈਰਾਨ ਗਏ, ਔਰ ਇੰਡੀਆ ਆਲ ਆਫ ਅ ਸਡਨ ਇਸ ਸਾਰੇ ਚ ਕਿਵੇਂ ਆਇਆ। ਹੁਣ ਇਹਨਾਂ ਨੇ ਟਾਈਮਲਾਈਨ ਨੂੰ ਅੱਗੇ ਤੋਰਿਆ। 10 ਨਵੰਬਰ 2020 ceasefire reached with both Russia and European Union increasing presence in the conflict। ceasefire हो गया, उन्हें मान लिया अर्मीनिया ने हार और टेरिटरी सरेंडर करना मान लिया, और बॉर्डर क्लैशेस हैव स्टिल कंटिन्यूड राइट अप टू टिल मार्च 2023। हुण तक बॉर्डर क्लैश रहे, लेकिन उहदे च रशिया भी आ गया और यूरोपियन यूनियन भी आ गई और पीस हो गई। 28 सितंबर 2022 इंडिया साइंस डील विद अर्मीनिया फॉर एक्सपोर्ट ऑफ मिसाइल्स एंड वैपन सिस्टम। इंडिया साइन कर दे। 12 जुलाई 2023 इजरायली डिफेंस चीफ विजिट्स अजरबाईजान टू बूस्ट मिलिटरी टाइज। ਹੁਣ ਇੰਡੀਆ ਅਰਮੀਨੀਆ ਦੇ ਨਾਲ ਹੈ, ਇਜ਼ਰਾਈਲ ਅਜ਼ਰਬਾਈਜਾਨ ਨੂੰ ਵੈਪਨਾਈਜ਼ ਕਰ ਰਿਹਾ, ਉਹਨਾਂ ਦਾ ਡਿਫੈਂਸ ਚੀਫ ਜਾਂਦਾ। 27 ਜੁਲਾਈ 2023 ਹੁਣ ਦੀ ਗੱਲ, ਅਜ਼ਰਬਾਈਜਾਨ ਵੌਇਸਸ ਕੰਸਰਨਸ ਅਬਾਊਟ ਇੰਡੀਆਜ਼ ਆਰਮਾਮੈਂਟ ਆਫ ਅਰਮੀਨੀਆ ਵੈਨ ਬਾਕੂ ਐਂਡ ਯਰੇਵਨ ਆਰ ਇਨ ਟਾਕਸ ਆਫ ਏ ਪੀਸ ਟ੍ਰੀਟੀ। ਹੁਣ ਬਾਕੂ ਜਿਹੜਾ ਹੈ ਅਜ਼ਰਬਾਈਜਾਨ ਦੀ ਕੈਪੀਟਲ, ਔਰ ਯਰਵਾਨ ਜਿਹੜਾ ਹੈ ਉਹ ਅਰਮੀਨੀਆ ਦੀ ਕੈਪੀਟਲ ਹੈ। ਮੈਂ ਵੈਸੇ ਯਾਦ ਦਹਾਨੀ ਕਰਵਾ ਦਿਆਂ कि बाकू जी अजरबाईजान की कैपिटल है, वो एक हिस्टोरिकल प्लेस है। बाकू च गुरु नानक साहब भी गए ने, और ये जेडे इंटरस्ट रखते हैं गूगल करके देख सकते हैं। उस यादगारी प्लेस से बाकू च मूल मंत्र लिखा होया जोड़ा 5 सदियां पुराना है। और क्योंकि जे असीं हुण अजरबाईजान की जां बाकू की गल कर रहे हैं, बाकू भी वो शहर है, उन्होंने राजधानी जिन्हों गुरु नानक साहब ने अपनी चरण छो दी हुई है, और इन्हों की पीस नैगोशिएशन चल रही है। हुण जिहड़ा इन्वेस्टिगेटिव पार्ट, ये तो सारा घटनाक्रम है, टाइमलाइन है भी इवें होया। पॉइंट्स ऑफ कंसीडरेशन, नंबर 1 हिपोक्रेसी ऑफ इंडिया एंड अर्मीनिया, कि भी ये भारत का दमपना देखो। एक पासे हुण जिहड़ा अजरबाईजान है शिया मुस्लिम कंट्री है, अर्मीनिया ईसाई कंट्री है। हुण उत्थे ईसाइयां दी प्रोटैक्शन दे लई वैपन वेच रहे हैं, ਤੇ ਇੰਡੀਆ ਦੇ ਮਨੀਪੁਰ ਚ ਈਸਾਈਆਂ ਦੇ ਨਾਲ ਕੀ ਕਰ ਰਹੇ ਨੇ। ਬਿਲਕੁਲ, ਸੋ ਇਸ ਤੋਂ ਵੱਡਾ ਦਮਪੁਣਾ ਕੀ ਹੈ। ਉਹਨਾਂ ਨੇ ਕਿਹਾ ਅਜ਼ਰਬਾਈਜਾਨ ਹੈਜ਼ ਬੀਨ ਮਿਲੀਟਰਲੀ ਬੀਨ ਸਪੋਰਟਡ ਬਾਈ ਟਰਕੀ, ਪਾਕਿਸਤਾਨ ਐਂਡ ਇਜ਼ਰਾਈਲ, ਵਾਈਲ ਅਰਮੀਨੀਆ ਆਰਮਸ dependence was supported by Russia. Since start of Ukraine war, India and many other countries have tried to fill in void left by Russia. Armenia is a Christian dominant country and India stood up to protect its territory and sovereignty in times of need against Azerbaijan, a Shia dominated country. On the other hand, Kuki Christians of Manipur who live within India cannot be protected. What can we derive from it? There is a far more sinister angle to all this what is being portrayed, which gets us to the next points. ਇਹ ਉਹਨਾਂ ਨੇ ਟੱਚ ਬੇਸ ਕੀਤਾ ਵੀ ਇਹ ਇਹਨਾਂ ਦਾ, ਉਹਨਾਂ ਨੇ ਕਿਹਾ ਹੁਣ ਅਗਲਾ ਜਿਹੜਾ ਇੰਪੋਰਟੈਂਟ ਹੈ ਗੈਂਗਸਟਰ ਪਰਸਪੈਕਟਿਵ। ਕਿ ਹੁਣ ਗੈਂਗਸਟਰ ਪਰਸਪੈਕਟਿਵ ਕੀ ਹੈ। There are 2 gangs right now operating in North India. ਉੱਤਰੀ ਭਾਰਤ ਦੇ ਵਿੱਚ 2 ਪ੍ਰਮੁੱਖ ਗੈਂਗਾਂ ਨੇ, ਲਾਰੈਂਸ ਬਿਸ਼ਨੋਈ ਗੈਂਗ ਐਂਡ ਦਵਿੰਦਰ ਬੰਬੀਆ ਗੈਂਗ, ਜਿਹੜੀ ਹੈ ਹੁਣ ਟੇਕਨ ਓਵਰ ਬਾਈ ਗੌਰਵ ਪਟਿਆਲ ਏਲੀਅਸ ਲੱਕੀ ਪਟਿਆਲ ਐਂਡ ਕੌਸ਼ਲ ਚੌਧਰੀ। ਇਹ ਜਿਹੜੇ ਨੇ ਉਹਦੇ ਨਵੇਂ ਹੀਰੋ ਹੈਡ ਬਣੇ ਨੇ, ਜਿਹੜੀ ਹੈ ਬੰਬੀਹਾ ਗੈਂਗ ਔਰ ਲਾਰੈਂਸ ਬਿਸ਼ਨੋਈ ਗੈਂਗ। ਹੁਣ ਲਾਰੈਂਸ ਬਿਸ਼ਨੋਈ ਗੈਂਗ ਤਾਂ ਸਿੱਧੀ ਅਮਿਤ ਸ਼ਾਹ ਔਰ ਹੋਮ ਮਿਨਿਸਟਰੀ ਦੇ ਕੰਟਰੋਲ 'ਚ, ਇਹਦੇ ਤੋਂ ਹੀ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ, ਕਿਉਂਕਿ ਉਹ ਇੱਕ ਉੱਭਰਦੀ ਆਵਾਜ਼, ਉਹਨੇ ਹੱਕਾਂ ਦੀ ਗੱਲ, SYL ਕੈਨਾਲ ਔਰ
ਸਾਰੇ ਇਸ਼ੂ ਜਿਹੜੇ ਨੇ ਔਰ ਇੰਟਰਨੈਸ਼ਨਲ ਫਿਗਰ। ਬਿਲਕੁਲ। ਹੁਣ ਇਹਨੂੰ ਉਹਨਾਂ ਨੇ ਕਿਹਾ ਬੰਬੀਹਾ ਗੈਂਗ ਕਿਲਡ ਕਬੱਡੀ ਪਲੇਅਰ ਸੰਦੀਪ ਨੰਗਲ ਅੰਬੀਆਂ ਇਨ ਮਾਰਚ 2022। ਇਹ ਬੰਬੀਹਾ ਗੈਂਗ ਉਹਨੇ ਜ਼ਿੰਮੇਵਾਰੀ ਲਈ ਸੀ, ਉਹਨਾਂ ਨੂੰ ਕਬੱਡੀ ਪਲੇਅਰ ਇਨੋਸੈਂਟ ਮੈਨ ਉਹਨਾਂ ਨੇ ਬੰਬੀਹਾ ਗੈਂਗ ਨੇ ਮਾਰਿਆ। ਅੱਛਾ। ਬਿਸ਼ਨੋਈ ਗੈਂਗ went for all out assault on ਸਿੱਧੂ ਮੂਸੇਵਾਲਾ in May 2022। ਮਈ 2022 ਚ ਸਿੱਧੂ ਮੂਸੇਵਾਲਾ। We all know Bishnoi gang has been enjoying political, financial and law enforcement patronage from the current ruling class in India and portrayed as a nationalist। Bishnoi तो वो कहता है अखंड भारत और ये वो और सारा वो connection। Number 10, Bambiha gang has been on the receiving end and Lucky Patel until last year was in prison in Armenia। ਹੁਣ ਜਿਹੜਾ ਦੂਜਾ ਬੰਬੀਹਾ ਗੈਂਗ ਦਾ ਹੈ ਲੱਕੀ ਪਟਿਆਲ, ਉਹ ਅਰਮੀਨੀਆ ਦੇ ਵਿੱਚ ਸੀ, ਉਹਨਾਂ ਦੀ ਜੇਲ੍ਹ 'ਚ ਸੀ। ਬਿਲਕੁਲ। ਇੰਡੀਅਨ ਅਥਾਰਟੀਜ਼ ਹੈਡ ਟ੍ਰਾਈਡ ਟੂ ਐਕਸਟ੍ਰਾਡਾਈਟ ਹਿਮ ਬਟ ਹੈਜ਼ ਬੀਨ ਅਨਸਕਸੈਸਫੁਲ though one of his associates ਸੁਖਪ੍ਰੀਤ ਬੁੱਢਾ was arrested and brought to India। ਕਿ ਵੀ ਉਹਨੂੰ ਤਾਂ ਨਹੀਂ ਲਿਆ ਸਕੇ ਲੱਕੀ ਪਟਿਆਲ ਨੂੰ, ਲੇਕਿਨ ਦੂਸਰੇ ਨੂੰ ਉਹਨਾਂ ਨੇ ਹਵਾਲੇ ਕਰ ਦਿੱਤਾ ਸੁਖਪ੍ਰੀਤ ਬੁੱਢਾ ਨੂੰ, ਜਿਹੜਾ ਖਾਸ ਇਹਨਾਂ ਦਾ ਸੀ। India is trying its best to extradite Gaurav Patel because he is the last man standing against Bishnoi gang। क्योंकि उन्होंने ये फिनिश करना चाहते हैं, वो पूरी तरह बिश्नोई गैंग के खिलाफ खलोंदा है and holds a lot of information। Usually such diplomatic gestures as shown by India are the reasons behind such high-end extraditions। उन्होंने कहा भी इस लेवल दी जो extraditions ਹੁੰਦੀਆਂ ਨੇ ਉਹ ਲੈਣ ਦੇ ਲਈ ਤੁਹਾਨੂੰ ਕੁਝ ਦੇਣਾ ਪੈਂਦਾ। ਸੋ ਇੰਡੀਆ ਨੇ ਜਿਹੜੀ ਅਰਮੀਨੀਆ ਨਾਲ ਡੀਲ ਕੀਤੀ ਉਹਦੇ ਥੱਲੇ ਇਹ ਗੈਂਗਸਟਰ ਐਂਗਲ ਉਹਨੂੰ ਐਕਸਟ੍ਰਾਡਾਈਟ ਕਰਨ ਦਾ, ਜਿਹਨੂੰ ਸੁਖਪ੍ਰੀਤ ਬੁੱਢੇ ਨੂੰ ਲੈ ਕੇ ਗਏ। Usually such diplomatic gestures as shown by India are reasons behind such high-end extradition। Lucky Patel at one time in 2015 was to join Student Organization of India as an office bearer under Sukhbir Badal's direction just to highlight his connection। उन्होंने कहा जी ये दस दईए कि लक्की पटियाल ये सिख लड़का है कि भी ये तो सुखबीर बादल दी जड़ी है उस ऑर्गेनाइजेशन ਨੂੰ ज्वाइन कर रहा ਸੀ ਜਿਹੜੀ ਉਹਨੇ ਸਟੂਡੈਂਟ ਫੈਡਰੇਸ਼ਨ ਆਰਗੇਨਾਈਜੇਸ਼ਨ ਆਫ ਇੰਡੀਆ ਬਣਾਈ ਸੀ ਜੀ। ਹੁਣ ਨੈਕਸਟ ਸਟੈਪ ਤੇ ਸਾਨੂੰ ਲੈ ਜਾਂਦੇ ਨੇ ਥਾਂਦੀ ਸਾਹਿਬ ਜੀ, ਅਰਮੀਨੀਅਨ ਮਾਫੀਆ ਐਂਡ ਪੋਲੀਟੀਸ਼ੀਅਨਸ। ਕਿ ਹੁਣ ਅਰਮੀਨੀਅਨ ਮਾਫੀਆ ਕੀ ਹੈ? German law enforcement agencies have been secretly monitoring the role of Armenian mafia in the country and in 2018 released a confidential letter stating due to possible connection of state structure with the thieves-in-law, it's not recommended to have deep cooperation with Armenian authorities। Thieves-in-law was the term coined in for then Armenian ambassador in Germany, Mr. Ashat Samtyan। This is very similar to what Guru Patwant Singh Pannu has been stating about Indian ambassadors in the West, especially since ਜਥੇਦਾਰ ਨਿੱਜਰ's assassination। ਕਿ ਜਰਮਨ ਨੇ ਅਰਮੀਨੀਆ ਨਾਲ ਰਾਬਤਾ ਰੱਖਣ ਤੋਂ ਨਾ ਕਰ ਦਿੱਤੀ, ਉਹਨਾਂ ਦੇ ਐਂਬੈਸਡਰ ਨੂੰ ਉਹਨਾਂ ਨੇ ਐਡਰੈਸ ਇਹ ਕੀਤਾ ਕਿ ਥੀਵਸ ਇਨ ਲਾ, ਜਿਵੇਂ ਅਸੀਂ ਬ੍ਰਦਰ ਇਨ ਲਾ ਕਹਿੰਦੇ ਆ, ਇਹ ਵੀ ਥੀਵਸ ਇਨ ਲਾ ਹੈ। ਉਹਨਾਂ ਨੇ ਕਿਹਾ ਜੀ ਇਹੀ ਜਦੋਂ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਨੇ ਪੁਆਇੰਟ ਆਊਟ ਕੀਤਾ ਕਿ ਵੀ ਆ ਐਂਬੈਸਡਰ ਜਿਹੜੇ ਨੇ ਇਹ ਜਿਹੜੇ ਨੇ ਇੰਡੀਅਨ ਸਟੇਟ ਦੇ ਉਸ ਨੈਫੇਰੀਅਸ ਏਜੰਡੇ ਨੂੰ ਲਾਗੂ ਕਰ ਰਹੇ ਨੇ, ਇਹ ਉਹਦੇ ਨਾਲ ਉਹਨਾਂ ਨੇ ਤਸ਼ਬੀਹ ਦਿੱਤੀ। ਗੋਬਰ ਆਰੀਆ the sadistic mouthpiece of Indian state had threatened diaspora Sikhs about hiring people from underworld to hit soft targets in the West a few weeks ago। Armenian mafia boasts of allies with Armenian power। ਹੁਣ ਅਰਮੀਨੀਅਨ ਮਾਫੀਆ ਜਿਹੜਾ ਹੈ ਤੇ ਅਰਮੀਨੀਅਨ ਸਟੇਟ ਸਟਰਕਚਰ ਇੱਕੋ ਹੈ, ਨਾਨ ਸਟੇਟ ਐਕਟਰ। ਜਿਵੇਂ ਹੁਣ ਗੌਰਵ ਆਰੀਆ ਵਰਗੇ ਲੋਕ ਇਹ ਨਹੀਂ ਹੈ ਵੀ ਆਪਣੇ ਤੌਰ ਤੇ ਕਰ ਰਹੇ ਨੇ, ਉਹ ਉਹਨਾਂ ਦੇ ਹੀ ਬੰਦੇ ਨੇ, ਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਵੀ ਸਟੇਟ ਦੇ ਹੀ ਬੰਦੇ ਨੇ। ਇਵੇਂ ਹੀ ਅਰਮੀਨੀਅਨ ਚ ਵੀ ਜਿਹੜੀ ਇਹਨਾਂ ਦਾ ਮਾਫੀਆ ਹੈ ਉਹ ਸਟੇਟ ਐਕਟਰਸ ਦੇ ਨਾਲ ਰਲ ਕੇ ਕੰਮ ਕਰਦਾ ਹੈ। ਉਹਨਾਂ ਚੋਂ ਅਰਮੀਨੀਆ ਪਾਵਰ 13 ਇੱਕ ਗੈਂਗ ਹੈ ਅਰਮੀਨੀਅਨਸ ਦੀ, ਬੇਸਡ ਇਨ ਲਾਸ ਐਂਜਲਸ USA। ਫਿਰ ਉਹਨਾਂ ਨੇ ਕਿਹਾ ਵੀ ਇਹੀ ਗੈਂਗ ਹੈ ਅਰਮੀਨੀਅਨ ਵਾਲਿਆਂ ਦੀ। ਔਰ ਈਵਨ ਜਿਹੜੀ ਗੁਰਪਤਵੰਤ ਦੇ ਐਕਸੀਡੈਂਟ 'ਚ ਡੈਥ ਦੀ ਖਬਰ ਹੈ ਉਹ ਸੈਨ ਫਰਾਂਸਿਸਕੋ ਦੇ ਹਵਾਲੇ ਨਾਲ ਦਿੱਤੀ ਗਈ ਸੀ। ਸੋ ਕਰ ਰਹੇ ਨੇ ਕਿ ਵੀ ਅਰਮੀਨੀਅਨ ਗੈਂਗਸ ਨੂੰ ਇੰਡੀਅਨ ਸਿਸਟਮ ਨੇ ਕਿਤੇ ਨਾ ਕਿਤੇ ਜਿਹੜਾ ਹੈ ਉਹ ਹਾਇਰ ਕੀਤਾ ਹੋਇਆ ਜਾਂ ਉਹਨਾਂ ਦੇ ਨਾਲ ਅਲਾਈਅੰਸ ਹੈ।
फिर उन्होंने कहा भी अनदर कोइंसिडेंस है, कोइंसिडेंस तो नहीं हो सकता। अर्मीनियन अमेरिकन माफिया traces its roots back to Nagorno-Karabakh area, which has been under intense fighting, and India has offered its support to Armenia there. Armenian mafia operates in similar fashion as gangs being operated in India by individuals holding political mileage. Hopefully, this clears air about what Gobar Arya was trying to communicate and how it all works. उन्होंने कहा भी जिवें इंडियन गैंगस्टर ਸਟੇਟ ਦੇ ਨਾਲ ਰਲ ਕੇ ਚੱਲਦੇ ਨੇ ਔਰ ਇਹੀ ਪਾਰਟ ਜਿਹੜਾ ਇਹਨਾਂ ਆਰਮੀਨੀਅਨ ਗੈਂਗਸ ਦਾ ਹੈ। ਸੋ ਜਿਹੜੇ ਗੈਂਗਸਟਰ ਨੇ ਜਦੋਂ ਕੁਛ ਉਹ ਕਰਦੇ ਨੇ ਤਾਂ ਮਤਲਬ ਹੈ ਵੀ ਆਰਮੀਨੀਅਨ ਸਟੇਟ ਉਹਦੇ ਚ ਇਨਵੋਲਵ ਹੈ, ਜਿਵੇਂ ਜੋ ਲਾਰੈਂਸ ਬਿਸ਼ਨੋਈ ਨੇ ਕੀਤਾ ਸਿੱਧੂ ਮੂਸੇਵਾਲਾ ਨਾਲ, ਜਾਂ ਜੋ ਬਾਹਰ ਉਹਨਾਂ ਦੇ ਹੁਣ ਐਕਸ਼ਨ ਚੱਲ ਰਹੇ ਨੇ ਉਹ ਸਟੇਟ ਦੇ ਨਾਲ। ਬਿਲਕੁਲ। ਐਜ਼ ਫॉर ਐਨੀਮੀਜ਼ ਆਫ ਆਰਮੀਨੀਅਨ ਮਾਫੀਆ they lock horns with members of Turkish mafia and Pakistani mafia which is D company दाऊद। फिर उन्होंने कहा भी इस तरह इवन दाऊद इब्राहिम का अपना माफिया है जो पाकिस्तान माफिया हैड करता है तो टर्किश माफिया भी है। और फिर FBI एंड आर्मीनियन पावर हूँ जी खबर का मैं जिक्र किया है वो ये सी कि ए फार्मर FBI स्पैशल एजेंट वॉज सेंटेंस टुडे और ये 27 फरवरी 2023 की खबर है टू 72 months in federal prison for conspiring to accept at least 150,000 in cash bribes and other items of value in exchange for providing sensitive law enforcement information to a corrupt attorney with ties to Armenian organized crime। उन्हें खबर कि भी उन्होंने अमेरिकन स्पेशल FBI ਦਾ ਏਜੰਟ ਸੀ 6 ਸਾਲ ਦੀ ਕੈਦ ਹੋਈ ਕਿਉਂਕਿ ਆਰਮੀਨੀਅਨ ਮਾਫੀਆ ਨੂੰ ਉਹ ਆਪਣੀਆਂ ਸੀਕ੍ਰੇਟਸ ਵੇਚ ਰਿਹਾ ਸੀ। ਸੋ ਇਹ ਉਹਨਾਂ ਨੇ ਲਿੰਕ ਦਿੱਤੇ ਨੇ ਸਾਬਤ ਕਰਨ ਲਈ ਕਿ ਕਿਵੇਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਔਰ ਇਹ FBI ਐਂਡ ਆਰਮੀਨੀਅਨ ਪਾਵਰ ਦੀ ਗੱਲ ਕਰਕੇ ਫਿਰ ਉਹਨਾਂ ਨੇ ਅਖੀਰ 'ਚ ਐਂਡ ਹੈ ਹੁਣ ਉਹਨਾਂ ਨੇ ਕਿਹਾ ਵੀ deducing from all the above, I think we all can come to the conclusion that the agencies of Indian state are using every dubious way to eliminate peaceful activists who are standing up against injustice in current times everywhere in the world। कि भी इस सारे चो असीं ये कढ़ सकते हैं कि इस वेले जिहड़ी इंडियन स्टेट दीयां गंदियां डर्टी एजेंसीज ने हर डूबीअस तरीका जिथे जिथे भी उन्हां नूं लगदा उहनूं इस्तेमाल कर रहीआं ने तां कि जिहड़ी हक सच इंसाफ की आवाज़ खास तौर पर खालिस्तान की गल दुनिया च उठती है उसनूं साइलेंट किया जाए। दिस डेफिनेटली शुड बी वेक अप कॉल फॉर एवरीवन टू ट्रेड विद कॉशन कि भी सारिਆਂ ਨੂੰ खबरदार होने की लोड़ है। द करंट सिचुएशन इन इंडिया इज आउट ऑफ कंट्रोल एंड टू चेंज द नैरेटिव ऑलरेडी पंजाब हैज़ बिन ब्लेम्ड फॉर वायलेंस इन नू मेकिंग सिक्स द नेक्स्ट टारगेट वंस अगेन। ये खबर असीं नहीं डिस्कस की। हालांकि खबर ये सी कि जी नूह च पंजाब दी नंबर प्लेट वाली गड्डी देखी गई है उन्होंने वो जिहड़े दरबारी मीडिया वो कर रहे वो जिवें कर रहे कि सिख मुसलमान इकट्ठे ने सिखा नहीं भड़काया। उन्होंने कहा भी ये भी देखा है। फिर उन्होंने फतेह दी सांझ और सारिਆਂ ਨੂੰ ਜਿਹੜਾ TV 84 ਦਾ थैंक यू किया। सो ਅਸੀਂ सर ਸਵਿੰਦਰ ਸਿੰਘ थांदी जी का शुक्रिया अदा करते हैं कि उन्होंने इस किस्म की इन्वेस्टिगेटिव एटलीस्ट साढ़े कुछ होर व्यूअर्स का भी ध्यान जाएगा। और ये जिहड़ी स्टेट गैंगस्टर नैक्सस है और इन्हां दा ऑपरेशन है आर्मीनिया के हवाले नाल जिहड़ा खास तौर पर कि आर्मीनियन प्रिजनस दे विच ही एंड किवें हुंदे ने और उन्हां नूं लियाउण लई ओह की कर रहे हैं। सो उन्हां दा बहुत बहुत शुक्रिया जी। डॉक्टर साहब सो इत्थे लेने ब्रेक और ब्रेक ते जाण तो पहलां असीं अपने दर्शकां ते ਸਰੋਤਿਆਂ ਨੂੰ अपील ते बेनती करदी व्यूअर्स जिस तरह कि तुसीं जाणदे हो कि TV 84 हक सच इंसाफ की आवाज़ बुलंद कर रहा है। ये आवाज़ तुहाडे प्यार सदका तुहाडे विश्वास सदका तुहाडे डोनेशन सदका ही हो सकती है। सो असीं चाहांगे कि तुसीं TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
TCS। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਨੂੰ ਜ਼ਿਲ੍ਹੇ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨਾਂ 'ਚ ਹਰਿਆਣੇ ਦੇ ਨੂੰ ਜ਼ਿਲ੍ਹੇ ਵਿੱਚ ਬੜੇ ਵਿਊਪੰਨ ਤਰੀਕੇ ਨਾਲ ਜਿਹੜੀਆਂ ਹਿੰਦੂਤਵੀਆਂ ਵੱਲੋਂ ਮੁਸਲਮਾਨਾਂ ਦੇ ਖਿਲਾਫ ਹਿੰਸਾ ਕੀਤੀ ਗਈ ਔਰ ਇਸ ਸੰਬੰਧੀ ਇੰਟਰਨੈਸ਼ਨਲ ਮੀਡੀਆ ਨੇ ਭਾਰਤ ਨੂੰ ਖੂਬ ਲਾਂਤਾਂ ਪਾਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂਕਿ ਅਸੀਂ ਪਹਿਲੇ ਸੈਗਮੈਂਟ ਦੇ ਸ਼ੁਰੂ 'ਚ ਵੀ ਇਸ ਦਾ ਟੱਚ ਬੇਸ ਕੀਤਾ ਹੈ। ਕੱਲ ਸਾਡੇ ਆਲਮੋਸਟ 3 ਸੈਗਮੈਂਟ ਹੀ ਇਸ ਦੇ ਉੱਤੇ ਸੀ। ਇਸ ਦੇ ਅੱਡ-ਅੱਡ ਐਂਗਲਸ ਤੋਂ ਇਸ ਸਾਰੀ ਡਿਵੈਲਪਮੈਂਟ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਬਿਲਕੁਲ। ਔਰ ਅਸੀਂ ਇਹ ਦੇਖ ਰਹੇ ਸੀ ਕਿ ਵੀ ਮਨੀਪੁਰ ਦੀਆਂ ਘਟਨਾਵਾਂ ਤੋਂ ਬਾਅਦ, ਕਿਉਂਕਿ ਮਨੀਪੁਰ ਦੇ ਮੁੱਦੇ ਤੇ ਤਾਂ ਯੂਰਪੀਅਨ ਪਾਰਲੀਮੈਂਟ ਨੇ ਰੈਜ਼ੋਲੂਸ਼ਨ ਕੀਤਾ ਹੈ, ਈਵਨ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਵੀ ਇਹਦਾ ਨੋਟਿਸ ਲਿਆ, ਹਰ ਪਾਸੇ ਦੀ ਖਬਰ ਲੱਗੀ। ਐਂਡ ਆਲ ਆਫ ਏ ਸਡਨ ਜਿਹੜਾ ਮਨੀਪੁਰ ਤੋਂ ਬਾਅਦ ਜਿੱਥੇ ਕਿ ਈਸਾਈ ਮਾਈਨੋਰਿਟੀ, ਕੁੱਕੀ ਕਬੀਲੇ ਨੂੰ ਟਾਰਗੇਟ ਕੀਤਾ ਹੋਇਆ ਸੀ, ਜਿਹੜਾ ਹਿੰਦੂਤਵੀਆਂ ਦਾ ਫੋਕਸ ਹੈ ਉਹ ਉਹਨਾਂ ਨੇ ਬਜਰੰਗ ਦਲ ਔਰ ਵਿਸ਼ਵ ਹਿੰਦੂ ਪਰਿਸ਼ਦ ਦੇ ਥੱਲੇ ਨੂਹ ਦੇ ਵਿੱਚ ਮੁਸਲਮਾਨਾਂ ਨੂੰ ਟਾਰਗੇਟ ਕੀਤਾ। ਪਰ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਦੋ ਡਿਵੈਲਪਮੈਂਟਸ ਜਿਹੜੀਆਂ ਨੇ ਉਹਨਾਂ ਨੇ ਉਹਨਾਂ ਦੇ ਇਸ ਦਾ ਨੂੰ ਪੁੱਠਾ ਪਾਇਆ। ਇੱਕ ਤਾਂ ਉਹਨਾਂ ਨੂੰ ਸੀ ਕਿ ਜਾਟ ਭਾਈਚਾਰਾ ਵੱਡੇ ਪੈਮਾਨੇ ਤੇ ਨਿਕਲੇਗਾ ਮੁਸਲਮਾਨਾਂ ਦੇ ਖਿਲਾਫ, ਔਰ ਇਹ ਜਿਹੜੇ ਐਂਟੀ ਮੁਸਲਿਮ ਲਾਈਨ ਲਈ ਹੈ ਇਹਦੇ ਥੱਲੇ ਹਰਿਆਣੇ ਦੇ ਬਾਕੀ ਜ਼ਿਲ੍ਹੇ ਔਰ ਵੈਸਟਰਨ ਯੂਪੀ ਜਿਹੜਾ ਉਹ ਵੀ ਜਿਹੜਾ ਉਸ ਦੇ ਵਿੱਚ ਲਪੇਟਿਆ ਜਾਏਗਾ। ਇਵੇਂ ਨਹੀਂ ਹੋਇਆ। ਦੂਸਰਾ ਉਹਨਾਂ ਨੂੰ ਸੀ ਕਿ ਜੀ ਜਿਵੇਂ ਉਹ ਬਾਕੀ ਥਾਵਾਂ ਤੇ ਜਾ ਕੇ ਹਮਲੇ ਕਰਦੇ ਨੇ, ਜਾਣਗੇ ਤਬਾਹ ਕਰਕੇ ਉਹਨਾਂ ਨੂੰ ਜਿਹੜਾ ਸ਼ਰਨਾਰਥੀ ਬਣਾ ਦੇਣਗੇ, ਉਹ ਕੈਂਪਾਂ 'ਚ ਆ ਕੇ ਬਹਿਣਗੇ। ਇਹ ਨਹੀਂ ਹੋਇਆ। ਮੇਵਾਤੀ ਨੌਜਵਾਨ ਜਿਹੜੇ ਨੇ ਉਹ ਪਹਿਲਾਂ ਤੋਂ ਇਹਨਾਂ ਨੇ ਜੋ ਉੱਥੇ ਹਰਕਤਾਂ ਕੀਤੀਆਂ ਹੋਈਆਂ ਸੀ ਉਹ ਤਿਆਰ ਸੀ। ਉਹਨਾਂ ਨੇ ਇਹਨਾਂ ਨੂੰ ਭੱਜਣ ਤੇ ਮਜਬੂਰ ਕੀਤਾ। ਰਾਦਰ ਉਹਨਾਂ ਨੇ ਇਹਨਾਂ ਨੂੰ ਚੱਗਾ ਚਾਟਾ ਵੀ ਛਕਾਇਆ, ਜਿਸ ਨੇ ਜਿਹਨੂੰ ਕਹਿੰਦੇ ਨੇ ਕਿ ਵੀ ਬਾਜ਼ੀ ਪੁੱਠੀ ਪਾ ਦਿੱਤੀ। ਹੁਣ ਇਸ ਦੇ ਇੰਟਰਨੈਸ਼ਨਲ ਮੀਡੀਆ ਤੇ ਦਾ ਕੀ ਰਿਐਕਸ਼ਨ ਹੈ, ਜਾਂ ਨਿਊਯਾਰਕ ਟਾਈਮਜ਼ ਔਰ ਅਲ ਜਜ਼ੀਰਾ ਜਾਂ ਰॉयटर, ਐਸੋਸੀਏਟਡ ਪ੍ਰੈਸ ਨੇ ਕੀ ਕਿਹਾ, ਇਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਉਧਰ ਜਾਈਏ ਕਿ ਹੁਣ ਜਦੋਂ ਕਿ ਬਾਜ਼ੀ ਪੁੱਠੀ ਪਈ ਹੈ ਉਹਨਾਂ ਨੇ ਕਿਵੇਂ ਰਿਐਕਟ ਕੀਤਾ। ਬਿਲਕੁਲ। ਹੁਣ ਜਿਉਂ ਹੀ ਇਹ ਖਬਰਾਂ ਸਾਹਮਣੇ ਆਈਆਂ ਵੀ ਉਹਨਾਂ ਨੇ ਤਾਂ ਪਥਰਾਵ ਵੀ ਕੀਤਾ, ਇਹਨਾਂ ਦੀਆਂ ਹਿੰਦੂਤਵੀਆਂ ਦੀਆਂ ਜਿਹੜੀਆਂ 60-70 ਗੱਡੀਆਂ ਸੀ ਉਹਨਾਂ ਨੂੰ ਵੀ ਅੱਗ ਲਾਈ ਔਰ ਦੂਜੇ ਔਰੇ ਭੱਜਣ ਤੇ ਮਜਬੂਰ ਹੋਏ। ਉਦੋਂ ਹੀ ਹਰਿਆਣੇ ਦੇ ਜਿਹੜੇ ਨੇ ਹਿੰਦੂਤਵੀ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਬੁਲਡੋਜ਼ਰ ਜਸਟਿਸ। ਹੁਣ ਬੁਲਡੋਜ਼ਰ ਜਸਟਿਸ ਦਾ ਮਤਲਬ ਇਹ ਕਿ ਜਿਵੇਂ ਆਦਿੱਤਿਆਨਾਥ ਯੋਗੀ ਜਿਹੜਾ ਉਹ ਉਹਨਾਂ ਮੁਸਲਮਾਨਾਂ ਨੂੰ ਜਿਹੜੇ ਯੂਪੀ ਦੇ ਵਿੱਚ ਖਾਂਦੇ ਪੀਂਦੇ ਸੀ, ਕਾਨੂੰਨੀ ਲੜਾਈ ਲੜਦੇ ਸੀ ਜਾਂ ਸਿਆਸੀ ਤੌਰ ਦੇ ਉੱਤੇ ਜਿਨ੍ਹਾਂ ਦਾ ਭਾਰ ਸੀ, ਉਹਨਾਂ ਦੇ ਤੁਸੀਂ ਘਰਾਂ ਨੂੰ, ਕਾਰੋਬਾਰਾਂ ਨੂੰ ਜਾ ਕੇ ਬੁਲਡੋਜ਼ਰ ਲੈ ਜਾਓ, ਉਹਨੂੰ ਬਿਲਕੁਲ ਲੈਵਲ ਕਰ ਦਿਓ ਔਰ ਉਹ ਬਾਹਰ ਜਿਹੜੇ ਨੇ ਬੇਘਰੇ ਹੋਏ ਚੀਕਾਂ ਵਿਚਾਰੇ ਦੁਖੀ ਹੋਣ। ਔਰ ਹਾਲਾਂ ਦੇਖੋ, ਤੁਸੀਂ ਜਦੋਂ ਕੋਈ ਕਹਿੰਦਾ ਜੀ ਉੱਥੇ ਕਾਨੂੰਨੀ ਸਿਸਟਮ ਹੈ ਜੀ, ਉੱਥੇ ਇਨ ਪਲੇਸ ਹੈ ਜੀ, ਯੂਪੀ 'ਚ ਵੀ ਉਸ ਆਦਿੱਤਿਆਨਾਥ ਯੋਗੀ ਦੀ ਗੁੰਡਾਗਰਦੀ ਨੂੰ ਕਿਸੇ ਅਦਾਲਤ ਨੇ ਨਹੀਂ ਰੋਕਿਆ। ਕਿਸੇ ਨੇ ਨਹੀਂ ਕਿਹਾ ਵੀ ਕਿਹੜੇ ਕਲੌਜ਼ ਦੇ ਥੱਲੇ ਤੁਸੀਂ ਕੌਣ ਹੋ। ਇਹ ਤਾਂ ਹੁੰਦਾ ਸੀ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਕਿ ਭਾਈ ਜੇ ਕੋਈ ਭਗੌੜਾ ਹੈ, ਕੋਈ ਕ੍ਰਾਈਮ ਕੀਤਾ ਹੈ, ਮਰਡਰ ਕੀਤਾ ਹੈ, ਤੁਸੀਂ ਜਿਹੜਾ ਉਹਨੂੰ ਭਗੌੜਾ ਕਰਾਰ ਦਿੰਦੇ ਹੋ, ਤੁਸੀਂ ਉਹਦੀ ਜਾਇਦਾਦ ਕੁਰਕੀ ਦੇ ਹੁਕਮ ਦੇ ਦਿੰਦੇ ਹੋ, ਉਹਦੀ ਜਾਇਦਾਦ ਕੁਰਕ ਕਰੋ ਸਟੇਟ ਦੇ ਕੋਲ। ਪਰ ਇਹ ਤਾਂ ਕਦੇ ਵੀ ਨਹੀਂ ਸੀ ਕਿ ਵੀ ਅੱਜ ਵਾਕਿਆ ਹੁੰਦਾ ਅਗਲੇ ਦਿਨ ਤੁਸੀਂ ਆਪਣੇ ਅੰਦਾਜ਼ੇ ਨਾਲ ਜਿਹਨੂੰ ਮਰਜ਼ੀ ਤੁਸੀਂ ਸਮਝੋ ਉਸ ਕਮਿਊਨਿਟੀ ਨੂੰ ਟਾਰਗੇਟ ਕਰੋ, ਉਹਨਾਂ ਲੋਕਾਂ ਦੇ ਘਰਾਂ ਦੇ ਘਰ ਜਿਹੜੇ ਨੇ ਉਹ ਸਾਫ਼ ਕਰ ਦਿਓ, ਜਾ ਕੇ ਉਹਨੂੰ ਖਤਮ ਕਰ ਦਿਓ ਸਾਰੇ ਨੂੰ। ਹੁਣ ਇਹਨੂੰ ਉਹਨਾਂ ਨੇ ਹਿੰਦੂਤਵੀਆਂ ਨੇ ਜੋ ਉੱਥੇ ਆਦਿੱਤਿਆਨਾਥ ਯੋਗੀ ਗੁੰਡਾਗਰਦੀ ਕਰ ਰਿਹਾ ਹੈ, ਇਹਨੂੰ ਉਹਨਾਂ ਨੇ ਬੁਲਡੋਜ਼ਰ ਜਸਟਿਸ ਦਾ ਨਾਂ ਦਿੱਤਾ ਹੈ ਕਿ ਜੀ ਜਿੱਥੇ ਮਤਲਬ ਇਹ ਹੈ ਕਿ ਵੀ ਜਿਹੜੇ ਇਹਨਾਂ ਦੀ ਹਿੰਦੂਤਵੀ ਭੀੜ ਦੇ ਸਾਹਮਣੇ ਹਥਿਆਰ ਨਹੀਂ ਸੁੱਟਦਾ ਜਾਂ ਇਹਨਾਂ ਦੇ ਹੱਥੋਂ ਮਰਨ ਨੂੰ ਤਿਆਰ ਨਹੀਂ ਹੈ, ਉਹਨਾਂ ਨੂੰ ਫਿਰ ਸਟੇਟ ਉਹਨਾਂ ਨੂੰ ਤਬਾਹ ਕਰੇ ਜਾ ਕੇ। ਹੁਣ ਹੋ ਇਹ ਰਿਹਾ ਕਿਉਂਕਿ ਮਵਾਤ ਦੇ ਵਿੱਚ
ਸੈਂਕੜਿਆਂ ਨੌਜਵਾਨ ਤਾਂ ਫੜੇ ਨੇ ਉਹਨਾਂ ਨੇ, ਝੂਠੇ ਹੀ ਘਰਾਂ 'ਚ ਛਾਪੇ ਮਾਰ ਕੇ। ਜਿਹਦਾ ਵੀ ਜਵਾਨ ਮੁੰਡਾ ਜੋ ਪੰਜਾਬ 'ਚ ਕਰਦਾ ਸੀ 14 ਸਾਲ ਤੋਂ 30 ਸਾਲ ਤੱਕ, ਸਭ ਝੂਠੇ ਕੇਸ ਉਹਨਾਂ ਤੇ ਪਾਏ ਹੋਏ ਨੇ। ਕਈਆਂ ਨੇ ਪਿੰਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭਜਾਤਾ ਕਿ ਬਈ ਇਹਨਾਂ ਨੇ ਫੜ ਕੇ ਲੈ ਜਾਣਾ ਪੁਲਿਸ ਨੇ। ਹੁਣ ਇਹ ਮੰਗ ਤਾਂ ਪਹਿਲੇ ਦਿਨ ਹੀ ਇਹਨੇ ਕੀਤੀ, ਵਿਸ਼ਵ ਹਿੰਦੂ परिषद ਪਿਚਿਸ ਫਾਰ ਯੋਗੀ ਲਾਈਕ ਬੁਲਡੋਜ਼ਰ ਐਕਸ਼ਨ ਇਨ ਹਰਿਆਣਾ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਬੁਲਡੋਜ਼ਰ ਜਸਟਿਸ ਹੋਣਾ ਚਾਹੀਦਾ। ਔਰ ਉਹਨੂੰ ਨਾਗਪੁਰ ਵਾਲਿਆਂ ਨੇ ਦੇਖਿਆ ਹੋਣਾ ਕਿ ਵੀ ਇਹ ਤਾਂ ਜੋ ਇਹਨਾਂ ਦਾ ਹਸ਼ਰ ਹੋਇਆ ਇਹਦੇ ਥੱਲੇ ਤਾਂ ਇਹਨਾਂ ਦਾ ਹਿੰਦੂ ਤਵੀਆਂ ਦਾ ਮੋਰਲ ਡਾਊਨ ਹੋ ਜਾਏਗਾ ਵੀ ਜੁੱਤੀਆਂ ਖਾ ਕੇ ਆਏ। ਔਰ ਆਲਰੇਡੀ ਉਹਨਾਂ ਨੇ ਹਰਿਆਣੇ ਦੇ ਵਿੱਚ ਵੀ ਬੁਲਡੋਜ਼ਰਾਂ ਰਾਹੀਂ, ਔਰ ਇਹ ਖਬਰ ਹੈ ਟ੍ਰਿਬਿਊਨ ਦੀ, ਬੁਲਡੋਜ਼ਰ ਜਸਟਿਸ ਕੰਟੀਨਿਊਜ਼ ਅਕ੍ਰੋਸ ਨਿਊ ਐਕਸ਼ਨ ਕੈਰੀਡ ਆਊਟ ਇਨ 9 ਲੋਕੇਸ਼ਨਸ। 9 ਥਾਵਾਂ ਦੇ ਉੱਤੇ ਜਿਹੜਾ ਉਹਨਾਂ ਨੇ ਬੁਲਡੋਜ਼ਰ ਚਲਾ ਕੇ, ਉਹਨਾਂ ਨੇ ਕਿਹਾ ਜੀ ਇਹ ਇਲੀਗਲ ਸ਼ੈਂਟੀਜ਼ ਸੀ ਮਾਈਗ੍ਰੈਂਟਸ ਦੀਆਂ ਦੂਜੀਆਂ 9 ਲੋਕੇਸ਼ਨਸ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਬੁਲਡੋਜ਼ਰ ਦੇ ਨਾਲ ਸਾਰੇ ਘਰ ਤਬਾਹ ਕਰ ਦਿੱਤੇ ਨੇ। ਔਰ ਇਹ ਉਸ ਦੇ ਵਿੱਚ ਉਹਨਾਂ ਨੇ ਪੂਰਾ ਦਿੱਤਾ ਹੈ ਕਿ ਨਲਹਾਰ ਦੇ ਵਿੱਚ ਹਾਊਸਿਸ ਜਿਹੜੇ ਨੇ ਉਹ 5 ਏਕੜ ਦੇ ਵਿੱਚ ਉਹਨਾਂ ਨੇ ਉਹ ਡਿਮੋਲਿਸ਼ ਕੀਤੇ ਨੇ। ਔਰ ਇੱਥੇ ਜਿਹੜੇ ਨੇ 2500 ਤੋਂ ਜ਼ਿਆਦਾ ਵਿਚਾਰੇ ਲੋਕ ਰਹਿੰਦੇ ਸੀ। ਫਿਰ ਉਹਨਾਂ ਨੇ ਕਿਹਾ ਵੀ ਖੈਲਡਾ ਮੌਰ, ਜਿੱਥੋਂ ਉਹਨਾਂ ਨੇ ਕਿਹਾ ਜੀ ਇੱਥੋਂ ਪੱਥਰਬਾਜ਼ੀ ਹੋਈ ਉਹ ਜਾਂ ਕਾਰਾਂ ਸਾੜੀਆਂ ਗਈਆਂ, ਉਹਨਾਂ ਦੇ ਜਿਹੜੇ ਨੇ the houses whose roofs were used to pelt stones were also pulled down। ਕਿ ਜਿਹੜਾ ਛੱਤਾਂ ਤੇ ਪੱਥਰ ਸੀ ਉਹ ਸਾਰੇ ਘਰ ਜਾ ਕੇ ਉਹਨਾਂ ਨੇ ਬੁਲਡੋਜ਼ ਲੈਵਲ ਕਰਤੇ ਨੇ। amongst other locations targeted were 6 acres in Punhana, 1 acre in Pingwana, Nagina, 2 acres in Nangal Mubarakpur, and similar lands in Tarna village. The authorities had yesterday pulled down 250 shanties in Tauru। फिर हुण इस तो तुसीं अंदाज़ा लाओ भी वो पूरी तबाही करने दे उत्ते लगे हुए ने। और नतीजे के तौर पर क्योंकि वो खाली लोग तो बेचारे कई डरदे दौड़ गए ने। हंड्रेड्स फ्ली गुरुग्राम स्लम क्लस्टर आवर थ्रेट्स आफ्टर थ्रेट्स टू वेकेट एरिया। ਹੁਣ ਕੱਲ ਇੱਕ ਵੀਡੀਓ ਘੁੰਮ ਰਹੀ ਸੀ ਕਿ ਜਿਹਦੇ 'ਚ ਗੁੜਗਾਵਾਂ ਦੇ ਵਿੱਚ ਜਿਹੜੇ ਨੇ ਹਿੰਦੂਤਵੀ ਭੀੜ ਜਿਹੜੀ ਆ ਉਹ ਜਾ ਰਹੀ ਹੈ ਨਾਅਰੇ ਲਾਉਂਦੀ, ਉਹੀ ਭੜਕਾਊ ਨਾਅਰੇ। ਔਰ ਨਾਲ ਦੀ ਨਾਲ ਉਹਨਾਂ ਨੂੰ ਕਹਿ ਰਹੀ ਹੈ ਵੀ ਤੁਹਾਨੂੰ 2 ਦਿਨ ਦਾ ਟਾਈਮ ਦਿੱਤਾ, ਖਾਲੀ ਕਰ ਜਾਓ ਨਹੀਂ ਤਾਂ ਅਸੀਂ ਜਿਉਂਦੇ ਤੁਹਾਨੂੰ ਸਾੜ ਦੇਵਾਂਗੇ। ਇਹ ਉਹੀ ਹੈ ਵੀ ਸੈਂਕੜਿਆਂ ਜਿਹੜੇ ਨੇ ਜਿਹੜੀ ਹੈ ਉਹ ਆਪਣੇ ਛੱਡ ਕੇ ਉੱਥੋਂ ਜਿਹੜੇ ਨੇ ਉਹ ਭੱਜੇ ਹੋਏ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੰਟਰਨੈਸ਼ਨਲ ਮੀਡੀਆ ਹੈ ਉਹਦੇ ਚ ਪ੍ਰਮੁਖਤਾ ਦੇ ਨਾਲ ਨਿਊਯਾਰਕ ਟਾਈਮਜ਼ ਨੇ ਪਿਛਲੇ ਕੱਲ ਜਿਹੜਾ ਇਸ ਦੇ ਉੱਤੇ ਉਹਨਾਂ ਨੇ ਲੇਖ ਲਿਖਿਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਹਿੰਦੂ ਰਾਸ਼ਟਰਵਾਦੀ ਨੇ ਇਹਨਾਂ ਰਾਹੀਂ ਭਾਰਤ ਦੇ ਵਿੱਚ ਬੜਾ ਕਮਿਊਨਲ ਮਾਹੌਲ ਬਣਿਆ ਔਰ ਬੜੀ ਤੇਜ਼ੀ ਨਾਲ ਵਾਇਲੈਂਸ ਫੈਲ ਰਹੀ ਹੈ। ਫਿਰ ਉਹਨਾਂ ਨੇ ਮਨੀਪੁਰ ਤੋਂ ਲੈ ਕੇ ਹਰਿਆਣੇ ਦੇ ਨੂੰਹ ਤੱਕ ਜੋ ਚੱਲ ਰਿਹਾ ਹੈ ਉਸ ਦਾ ਜ਼ਿਕਰ ਵੇਰਵੇ ਨਾਲ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਹਾਲਾਂ ਜਦੋਂ ਦਾ ਮੋਦੀ ਬਣਿਆ ਇਹ ਆਮ ਗੱਲ ਨਹੀਂ ਹੈ, ਪਰ ਜਦੋਂ ਇਹ ਹੋ ਕੇ ਗਿਆ ਇੱਥੋਂ ਅਮਰੀਕਾ ਔਰ ਫਰਾਂਸ ਨੂੰ ਬੜੀ ਰੈੱਡ ਕਾਰਪੇਟ ਵੈਲਕਮ ਦਿੱਤੀ ਗਈ ਔਰ ਹੁਣ ਇਸ ਦੀ ਇਹ ਕਰਤੂਤ ਸਾਹਮਣੇ ਆਈ ਹੈ। ਉਹਨਾਂ ਨੇ ਕਿਹਾ ਵੀ ਇਹ ਘਟਨਾਕ੍ਰਮ 1 ਮਹੀਨਾ ਪਹਿਲਾਂ ਹੋ ਰਿਹਾ ਹੈ ਕਿਉਂਕਿ ਸਤੰਬਰ 20 ਦੇ ਨੇੜੇ ਤੇੜੇ G20 ਮੁਲਕਾਂ ਦਾ ਜਿਹੜਾ ਸੰਮੇਲਨ ਹੈ, ਸਮਿਟ ਹੈ, ਉਹ ਦਿੱਲੀ 'ਚ ਹੋਣ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਤਾਂ ਦੁਨੀਆ 'ਚ ਆਪਣਾ ਨੈਰੇਟਿਵ ਵੇਚ ਰਹੇ ਨੇ ਜੀ, ਇਕਨੋਮਿਕਲੀ ਇੰਡੀਆ ਇੱਕ ਪਾਵਰ ਐਮਰਜ ਹੋ ਰਿਹਾ ਹੈ, ਪਰ ਇਹ ਸਾਰੇ ਤੋਂ ਨਜ਼ਰ ਆ ਰਿਹਾ ਕਿ ਭਾਈ ਇਹ ਉੱਥੇ ਬੜੀ ਜ਼ਬਰਦਸਤ ਜਿਹੜੀ ਹੈ ਉਹ ਫਿਰਕੂ ਹਿੰਸਾ ਚੱਲ ਰਹੀ ਹੈ। ਫਿਰ ਨਿਊਯਾਰਕ ਟਾਈਮ ਨੇ ਜੈਪੁਰ ਤੋਂ ਬੰਬਈ ਜਾ ਰਹੀ ਟ੍ਰੇਨ 'ਚ ਜਿੱਥੇ ਕਿ ਇੱਕ ਹਿੰਦੂ ਤਵੀ ਉਹਨਾਂ ਦੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਬੰਦੇ ਨੇ ਆਪਣੇ ASI ਮੀਣੇ ਨੂੰ ਮਾਰਿਆ ਜਿਹੜਾ ਵਿਚਾਰਾ ਟਰਾਈਬਲ ਸੀ। ਫਿਰ ਡੱਬਿਆਂ 'ਚ ਜਾ ਕੇ ਦਾੜੀ ਵਾਲੇ 3 ਮੁਸਲਮਾਨ ਲੱਭ ਕੇ ਮਾਰੇ। ਉਹਨੇ ਕਿਹਾ ਵੀ ਇਹ ਇੰਡੀਆ ਪੂਰਾ ਇਸ ਕਿਸਮ ਦਾ ਮਾਹੌਲ ਬਣ ਚੁੱਕਿਆ ਔਰ ਉਹਨੇ ਕਿਹਾ ਫਾਈਨਲੀ ਜਿਹੜਾ ਮਾਰਨ ਵਾਲਾ ਉਹ ਮੋਦੀ ਤੇ ਯੋਗੀ ਦੇ ਗੀਤ ਗਾ ਰਿਹਾ। ਫਿਰ ਪਾਕਿਸਤਾਨ ਦੇ ਅਖਬਾਰ ਡਾਨ ਦਾ ਹਵਾਲਾ ਦਿੰਦੇ ਆ, ਇਹ ਵੀ BBC ਦੀ ਖਬਰ ਹੀ ਹੈ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਭਾਰਤ ਦੇ ਵਿੱਚ ਅਗਲੇ ਸਾਲ ਚੋਣਾਂ ਹੋਣੀਆਂ ਨੇ ਔਰ ਪਹਿਲਾਂ ਵੀ 2019 ਦੇ ਵਿੱਚ ਪੁਲਵਾਮਾ ਔਰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾ ਕੇ ਉਹਨਾਂ ਨੇ ਚੋਣਾਂ ਜਿੱਤੀਆਂ ਸੀ। ਔਰ ਇਸ ਵੇਲੇ ਜਿਹੜੀਆਂ ਨੇ ਇਹ ਇਹਨਾਂ ਦਾ ਪੱਕਾ ਤੌਰ ਤਰੀਕਾ ਫਿਰਕੂ ਹਿੰਸਾ। ਲੇਕਿਨ ਇਸ ਸਾਰੇ 'ਚ ਜਿਹੜਾ ਭਾਰਤ ਦੇ ਮੁਸਲਮਾਨ ਨੇ ਉਹ ਬੜੇ ਡਰੇ ਹੋਏ ਨੇ, ਉਹ ਉਹਨਾਂ ਦੇ ਖਿਲਾਫ ਨਫ਼ਰਤ ਹੈ, ਉਹਨਾਂ ਨੂੰ ਹਾਸ਼ੀਏ ਦੇ ਉੱਤੇ ਧੱਕਿਆ ਹੋਇਆ। ਔਰ ਇਸੇ ਤਰ੍ਹਾਂ ਜਿਹੜੀਆਂ ਇੰਟਰਨੈਸ਼ਨਲ ਨਿਊਜ਼ ਏਜੰਸੀਜ਼ ਨੇ ਰॉयटर ਔਰ ਐਸੋਸੀਏਟਡ ਪ੍ਰੈਸ ਉਹਨਾਂ ਨੇ ਗਰਾਊਂਡ ਹਕੀਕਤ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ
ਜਿਹੜੇ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ ਰਹਿੰਦੇ ਨੇ ਉਹਨਾਂ ਨੇ ਇੱਕ ਦੂਜੇ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਭਾਈ ਸਾਡੀ ਹੁਣ ਕੀ ਥਾਂ ਰਹਿ ਗਈ ਇੱਥੇ। ਉਹਨਾਂ ਨੇ ਕਿਹਾ ਪਹਿਲਾਂ ਗਊ ਮਾਸ ਦਾ ਬਹਾਨਾ ਲੈ ਕੇ ਕੁੱਟ-ਕੁੱਟ ਕੇ ਲਿੰਚਿੰਗ ਕਰਕੇ ਮਾਰ ਰਹੇ ਸੀ, ਹੁਣ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਹਾਲਾਤਾਂ 'ਚ ਜਦੋਂ ਕਿ G20 ਦੇਸ਼ਾਂ ਦਾ ਸੰਮੇਲਨ ਅਗਲੇ ਮਹੀਨੇ ਹੋਣ ਜਾ ਰਿਹਾ ਔਰ ਇਹ ਜਿਹੜੀ ਅਸ਼ਾਂਤੀ ਹੈ ਉੱਥੇ, ਕਿਉਂਕਿ ਨੂਹ ਗੁੜਗਾਵਾਂ ਦਿੱਲੀ ਦੀਆਂ ਆਊਟਸਕਰਟਸ ਤੇ ਹੈ, ਉਹਨਾਂ ਦੇ ਉਸੇ ਹੀ ਜ਼ੋਨ ਦੇ ਵਿੱਚ ਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬੜੀ ਜ਼ੋਰਦਾਰ ਹਿੰਸਾ ਨੂਹ 'ਚ ਹੋਈ, ਉਹਦੇ 'ਚ 20 ਪੁਲਿਸ ਅਫਸਰ ਵੀ ਜ਼ਖਮੀ ਹੋਏ ਨੇ, ਦਰਜਨਾਂ ਗੱਡੀਆਂ ਨੂੰ ਅੱਗ ਲੱਗੀ ਹੈ। ਉਹਨਾਂ ਨੇ ਕਿਹਾ ਵੀ ਇਹ ਭਾਰਤ ਦੇ ਵਿੱਚ ਕੋਈ ਨਵੀਂ ਗੱਲ ਭਾਵੇਂ ਨਹੀਂ ਹੈ, ਲੇਕਿਨ ਜਦੋਂ ਦਾ ਮੋਦੀ ਆਇਆ ਇਸ ਦੇ ਆਉਣ ਨਾਲ ਜਿਹੜੀ ਫਿਰਕੂ ਪੋਲਰਾਈਜੇਸ਼ਨ ਹੈ ਉਹ ਬਹੁਤ ਜ਼ਿਆਦਾ ਹੋਈ ਹੈ। ਇਸੇ ਤਰ੍ਹਾਂ ਤੁਰਕੀ ਦਾ ਜਿਹੜਾ ਸਰਕਾਰੀ ਮੀਡੀਆ TRT ਵਰਲਡ, ਉਹਨੇ ਬੜੀ ਡੀਟੇਲ ਰਿਪੋਰਟ ਦਿੱਤੀ ਹੈ। ਉਹਦੇ 'ਚ ਉਹਨਾਂ ਨੇ ਉਸ ਏਰੀਆ ਨਾਲ ਨੂਹ ਏਰੀਆ ਨਾਲ ਤਾਲੁਕ ਰੱਖਣ ਵਾਲੇ ਇੱਕ ਐਕਟਿਵਿਸਟ ਰਮਜ਼ਾਨ ਚੌਧਰੀ ਦੇ ਹਵਾਲੇ ਨਾਲ ਇਹ ਕਿਹਾ ਕਿ ਬਈ ਨੂਹ ਤੇ ਉਹਦੇ ਆਲੇ ਦੁਆਲੇ ਦੇ ਪਿੰਡਾਂ 'ਚੋਂ ਲਗਭਗ 2000 ਮੁਸਲਮਾਨਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਵੀ ਇਹ ਸਾਡੇ ਕੋਲ ਰਿਪੋਰਟ ਹੈ, ਪਰ ਇਸ ਤੋਂ ਜ਼ਿਆਦਾ ਵੀ ਗਿਣਤੀ ਹੈ ਜਿਨ੍ਹਾਂ ਨੇ ਆਪਣੇ ਪਿੰਡ ਛੱਡ ਦਿੱਤੇ ਨੇ, ਕਿਉਂਕਿ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਮਰਦ ਨੇ ਉਹਨਾਂ ਨੂੰ ਪਲਵਲ ਔਰ ਦੂਸਰੀਆਂ ਥਾਵਾਂ ਤੋਂ ਨੂਹ, ਗੁਰੂਗ੍ਰਾਮ, ਪਲਵਲ, ਉੱਥੋਂ ਮੁਸਲਮਾਨ ਮੁੰਡਿਆਂ ਨੂੰ, ਮਰਦਾਂ ਨੂੰ ਪੁਲਿਸ ਚੁੱਕ ਕੇ ਲਿਜਾ ਰਹੀ ਹੈ ਔਰ ਉਹਨਾਂ ਨਾਲ ਕੀ ਵਾਪਰ ਰਿਹਾ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਤੋਂ ਪਹਿਲਾਂ ਉਹਨਾਂ ਨੇ ਮੁਸਲਮਾਨਾਂ ਨੂੰ ਟਾਰਗੇਟ ਕਰਨ ਤੋਂ ਪਹਿਲਾਂ ਬੜੀਆਂ ਭੜਕਾਊ ਵੀਡੀਓ ਬਣਾਈਆਂ ਔਰ ਮੀਡੀਆ ਦੇ ਉੱਤੇ, WhatsApp ਔਰ Twitter ਦੇ ਉੱਤੇ ਇਸ ਕਿਸਮ ਦਾ ਭੜਕਾਊ ਪਾਠ ਦਿੱਤਾ। ਅਲ ਜਜ਼ੀਰਾ ਉਹਨਾਂ ਦੀ, ਹਾਲਾਂ ਅਲ ਜਜ਼ੀਰਾ ਦੀ ਬਹੁਤ ਡੀਟੇਲ ਸਟੋਰੀ ਲਗਭਗ ਮੇਰੇ ਖਿਆਲ 15 ਸਫ਼ੇ ਦੀ ਹੈ, ਮੈਂ ਇਹਨੂੰ ਤਾਂ ਨਹੀਂ ਪੜ੍ਹ ਸਕਦਾ, ਲੇਕਿਨ ਇਹਦੇ 'ਚ ਜਿਹੜੀ ਗੱਲ ਇੱਕ ਸਮੀਨਾ ਦਲਵਈ ਜਿਹਦਾ ਇਹਦੇ ਤੇ ਇੱਕ ਰਾਈਟ ਅਪ ਹੈ, ਉਹਨੇ ਇੱਕ ਬੜੀ ਇਹ ਜਿਹੜੀ ਹੈ ਦਿੱਲੀ ਦੇ ਵਿੱਚ ਰਹਿੰਦੀ ਹੈ ਬੀਬੀ, ਕਾਨੂੰਨ ਦੀ ਪ੍ਰੋਫੈਸਰ ਹੈ, ਔਰ ਉਹਨੇ ਕਿਹਾ ਕਿ ਵੀ ਇਹ ਕੀ ਜੋ ਭਾਰਤ ਦੇ ਵਿੱਚ ਚੱਲ ਰਿਹਾ ਹੈ, ਜਿੰਨੀ ਮੁਸਲਿਮ ਵਿਰੋਧੀ ਨਫ਼ਰਤ ਖੜੀ ਕਰ ਦਿੱਤੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਕਦੇ ਆਪਣੀ ਇਸ ਪੀੜ੍ਹੀ ਨੂੰ ਮਾਫ ਕਰਨਗੀਆਂ। ਪਰ ਜਿਹੜੀ ਗੱਲ ਨੇ ਮੈਨੂੰ ਟੱਚ ਕੀਤਾ, ਉਹਨੇ ਹਵਾਲਾ ਦਿੱਤਾ, ਉਹਨੇ ਕਿਹਾ ਕਿ ਅੱਜ ਤੋਂ 90 ਸਾਲ ਪਹਿਲਾਂ 10 ਮਈ 1933 ਨੂੰ ਨਾਜ਼ੀ ਸਟੂਡੈਂਟ ਔਰ ਪ੍ਰੋਫੈਸਰ 5000 ਉਹਨਾਂ ਦੀ ਗਿਣਤੀ ਸੀ, ਉਹ ਬਲਦੀਆਂ ਮਸ਼ਾਲਾਂ ਲੈ ਕੇ ਬਰਲਿਨ ਦੇ ਬੇਬਲ ਪਲਾਸ 'ਚ ਇਕੱਠੇ ਹੋਏ ਸੀ ਤੇ ਉਹਨਾਂ ਨੇ ਉਦੋਂ ਇਹ ਟਾਰਗੇਟ ਕਰਕੇ ਯਹੂਦੀ ਰਾਈਟਰ ਜਿਨ੍ਹਾਂ 'ਚ ਕਾਰਲ ਮਾਰਕਸ, ਰੋਜ਼ਾ ਲਕਸਮਬਰਗ ਵਰਗੇ ਲੋਕ ਸੀ, ਉਹਨਾਂ ਦੀਆਂ 20,000 ਕਿਤਾਬਾਂ ਨੂੰ ਅੱਗ ਦੇ ਹਵਾਲੇ ਕੀਤਾ ਸੀ। ਉਹਨਾਂ ਨੇ ਕਿਹਾ ਜੀ 40,000 ਲੋਕ ਆਲੇ ਦੁਆਲੇ ਖੜੇ ਤਾੜੀਆਂ ਮਾਰ ਰਹੇ ਸੀ, 5000 ਸਟੂਡੈਂਟ ਔਰ ਪ੍ਰੋਫੈਸਰ ਉਹਨਾਂ ਨੇ ਜਿਹੜੀਆਂ ਨੇ 20,000 ਕਿਤਾਬਾਂ ਕਾਰਲ ਮਾਰਕਸ ਦੀਆਂ, ਰੋਜ਼ਾ ਲਕਸਮਬਰਗ ਜਿਹੜੇ ਵੀ ਯਹੂਦੀ ਰਾਈਟਰ ਸੀ ਉਹਨਾਂ ਨੂੰ ਸਾੜਿਆ ਸੀ। ਹੁਣ ਇਹ ਜਿਹੜੀ ਖਬਰ ਦਾ ਇਹਨੇ ਹਵਾਲਾ ਦਿੱਤਾ, ਈਵਨ ਮੇਰੇ ਵੀ ਨਜ਼ਰਾਂ ਚੋਂ ਨਹੀਂ ਗੁਜ਼ਰੀ। ਉਹਨੇ ਕਿਹਾ ਵੀ ਅਜੇ ਕੁਝ ਮਹੀਨੇ ਪਹਿਲਾਂ ਹੀ ਬਿਹਾਰ ਦੇ ਬਿਹਾਰ ਸ਼ਰੀਫ ਸ਼ਹਿਰ 'ਚ ਜਿਹੜੀ ਹੈ ਇੱਕ ਮਦਰਸੇ ਦੀ ਲਾਇਬ੍ਰੇਰੀ ਜਿਹਦੇ 'ਚ 4500 ਇਸਲਾਮਿਕ ਹਿਸਟੋਰੀਕਲ ਗ੍ਰੰਥ ਸੀ, ਉਹਨੂੰ ਹਿੰਦੂ ਤਵੀਆਂ ਨੇ ਅੱਗ ਲਾ ਕੇ ਸਾੜ ਦਿੱਤਾ ਸੀ। ਉਹਨੇ ਕਿਹਾ ਵੀ ਜੋ ਰਿਪੀਟਡਲੀ ਜਦੋਂ ਅਸੀਂ ਇਹ ਕਹਿੰਦੇ ਆ ਵੀ ਜੋ ਨਾਜ਼ੀ ਜਰਮਨੀ 1930 'ਚ ਸੀ ਉਹ ਅੱਜ ਦਾ ਇੰਡੀਆ, ਤੇ ਇਹ ਖਬਰ ਜਿਹੜੀ ਕਿਸੇ ਵੀ ਉਹਨਾਂ ਦੇ ਮੁਖਤਾਰਾ ਮੀਡੀਆ ਨੇ ਤਾਂ ਕੀ ਚੁੱਕਣੀ ਸੀ, ਕਿਤੇ YouTube ਤੇ ਵੀ ਨਹੀਂ ਮੈਂ ਦੇਖੀ, ਪਰ ਇਹ ਬੀਬੀ ਦਿੱਲੀ 'ਚ ਬੈਠੀ ਹੈ, ਮੁਸਲਮਾਨ ਹੈ, ਉਹਨੂੰ ਉਹਦਾ ਨਜ਼ਰ 'ਚ ਆਈ ਹੋਏਗੀ। ਉਹਨੇ ਕਿਹਾ ਵੀ ਜਿਵੇਂ 4500 ਇਸਲਾਮਿਕ ਗ੍ਰੰਥਾਂ ਵਾਲੀ ਲਾਇਬ੍ਰੇਰੀ ਜਿਹੜੀ ਹੈ ਇਹ ਬਿਹਾਰ ਦੇ ਬਿਹਾਰ ਸ਼ਰੀਫ ਸਾੜੀ ਗਈ, ਇਹਨੇ ਯਾਦ ਦਹਾਨੀ ਕਰਵਾਈ ਹੈ ਕਿ 90 ਸਾਲ ਪਹਿਲਾਂ 10 ਮਈ 1933 ਨੂੰ ਕੀ ਕੀਤਾ ਸੀ ਨਾਜ਼ੀਆਂ ਨੇ। ਉਹਨਾਂ ਨੇ ਕਿਹਾ ਕਿ ਵੀ ਜੇ ਇਸੇ ਤਰ੍ਹਾਂ ਹੀ ਰਿਹਾ ਤੇ ਫਿਰ ਜਿਵੇਂ ਨਾਜ਼ੀਆਂ ਨੇ ਯਹੂਦੀਆਂ ਨੂੰ ਗੈਟੋਜ਼ ਦੇ ਵਿੱਚ ਸੁੱਟਿਆ ਸੀ, ਇਸੇ ਤਰ੍ਹਾਂ ਆਮ ਮੁਸਲਮਾਨ ਬੱਚੇ, ਮਹਿਲਾ ਔਰ ਇਹ ਸਾਰੀਆਂ ਆਵਾਜ਼ਾਂ ਉਹਨਾਂ ਦੀਆਂ ਉਹ ਗੈਟੋਜ਼ ਦੇ ਵਿੱਚ ਵਾਂਗ ਹੀ ਐਂਡ ਹੋ ਰਹੀਆਂ। ਸੋ ਅਸੀਂ ਸਮਝਦੇ ਹਾਂ ਕਿ ਵੀ ਐਟਲੀਸਟ ਇੰਟਰਨੈਸ਼ਨਲ ਮੀਡੀਆ ਰਾਹੀਂ ਇਹ ਗੱਲ ਦੁਨੀਆ ਤੱਕ ਪਹੁੰਚ ਰਹੀ ਹੈ ਕਿ ਭਾਰਤ 1930 ਦਾ ਨਾਜ਼ੀ ਜਰਮਨੀ ਬਣਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ।
ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਯੂਕੇ ਦੇ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ 에ਅਰਪੋਰਟ ਦੇ ਤੇ ਜਿਹੜੇ 2 ਘੰਟੇ ਰੋਕ ਕੇ ਜ਼ਲੀਲ ਕੀਤਾ ਗਿਆ ਸੀ। ਇਸ ਸੰਬੰਧੀ ਸਰਦਾਰ ਢੇਸੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਲਈ ਨਿਸ਼ਾਨੇ ਤੇ ਲਿਆ ਗਿਆ ਕਿਉਂਕਿ ਉਹ ਸਿੱਖਾਂ, ਮੁਸਲਮਾਨਾਂ ਤੇ ਪੰਜਾਬ ਦੇ ਹੱਕਾਂ ਲਈ ਬ੍ਰਿਟਿਸ਼ ਪਾਰਲੀਮੈਂਟ ਵਿੱਚ ਆਵਾਜ਼ ਚੁੱਕਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਉਹਨਾਂ ਨੂੰ ਅਜੇ ਡਿਟੇਨ ਕੀਤਾ ਹੋਇਆ ਸੀ ਔਰ ਇਹ ਖਬਰ ਹੀ ਆਈ ਸੀ ਕਿ ਜੀ ਤਨਮਨਜੀਤ ਸਿੰਘ ਢੇਸੀ ਉਹ ਅੰਮ੍ਰਿਤਸਰ 에ਅਰਪੋਰਟ ਤੇ ਉਹਨਾਂ ਨੂੰ ਰੋਕਿਆ ਹੋਇਆ 2 ਘੰਟੇ ਤੋਂ ਔਰ ਜਿਹੜਾ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਜੀ ਉਹਨਾਂ ਦਾ OIC ਕਾਰਡ ਜਿਹੜਾ ਉਹ ਸਸਪੈਂਡ ਕੀਤਾ ਗਿਆ, ਇਸ ਕਿਸਮ ਦੀਆਂ ਖਬਰਾਂ ਸੀ। ਅੱਛਾ। ਔਰ ਉਹਨਾਂ ਨੇ ਖੁਦ ਕੀ ਕਿਹਾ ਬਾਹਰ ਆ ਕੇ ਉਹਦੀ ਰਿਪੋਰਟਿੰਗ ਸਾਡੇ ਕੋਲ ਨਹੀਂ ਸੀ, ਪਰ ਹੁਣ ਕਿਉਂਕਿ ਉਹਨਾਂ ਨੇ ਟਵੀਟ ਵੀ ਕੀਤਾ ਹੈ, ਮੀਡੀਆ ਦੇ ਨਾਲ ਵੀ ਗੱਲ ਹੋਈ ਹੈ ਔਰ ਈਵਨ ਰੋਬਿਨ ਸਿੰਘ ਜਿਹੜੇ BBC ਪੰਜਾਬੀ ਲਈ ਅੰਮ੍ਰਿਤਸਰ ਤੋਂ ਜਿਹੜੇ ਨੇ ਰਿਪੋਰਟ ਕਰਦੇ ਨੇ ਉਹਨਾਂ ਦੇ ਨਾਲ ਮੈਂ ਇੰਟਰਵਿਊ ਵੀ ਉਹਨਾਂ ਦਾ ਦੇਖਿਆ। ਔਰ ਹਾਲਾਂ ਮੇਰੇ ਮਾਈਂਡ ਜਦੋਂ ਮੈਂ ਤਨਮਨਜੀਤ ਸਿੰਘ ਢੇਸੀ ਔਰਾਂ ਬਾਰੇ ਦੇਖਦਾ UK 'ਚ 2 MP ਨੇ ਸਾਡੇ ਮੇਨ, ਬੀਬੀ ਪ੍ਰੀਤ ਕੌਰ ਗਿੱਲ ਹੈ ਔਰ ਤਨਮਨਜੀਤ ਸਿੰਘ ਢੇਸੀ ਹੈ। ਬੀਬੀ ਪ੍ਰੀਤ ਕੌਰ ਗਿੱਲ ਮਚ ਮੋਰ ਬੋਲਡ, ਤੱਗੜ ਜਿਹਨੂੰ ਅਸੀਂ ਕਹਿੰਦੇ ਉਹ ਲਾਈਨ ਲੈਂਦੇ ਨੇ। ਤਨਮਨਜੀਤ ਸਿੰਘ ਢੇਸੀ ਉਹਨਾਂ ਦੀ ਪ੍ਰੈਜੈਂਟੇਸ਼ਨ ਬੜੀ ਜ਼ਬਰਦਸਤ ਹੁੰਦੀ ਹੈ, ਬਟ ਬਹੁਤ ਵਾਰ ਉਹ ਕੰਟਰੋਵਰਸ਼ੀਅਲ ਗੱਲ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ, ਸਿੱਖ ਮੁੱਦਿਆਂ ਨੂੰ ਚੁੱਕਦੇ ਨੇ ਜਾਂ ਜਦੋਂ ਈਵਨ ਹਿਜਾਬ ਦੇ ਉੱਤੇ ਪਾਬੰਦੀ ਦੇ ਸੰਬੰਧੀ ਜਿਹੜਾ ਸਾਬਕਾ ਕਰਪਟ ਉਹਨਾਂ ਦਾ ਪ੍ਰਾਈਮ ਮਿਨਿਸਟਰ ਸੀ ਬੋਰਿਸ ਜੌਨਸਨ, ਉਹਨੇ ਕੋਈ ਕਮੈਂਟ ਕੀਤਾ ਸੀ ਤਾਂ ਉਹਨੇ ਉਹਨੂੰ ਪੂਰੀ ਤਰ੍ਹਾਂ ਜਿਹੜੀ ਉਹਨਾਂ ਦੀ ਵੀਡੀਓ ਕਲਿੱਪ ਹੈ ਉਹ ਇੰਟਰਨੈਸ਼ਨਲੀ ਮੁਸਲਮਾਨਾਂ ਨੇ ਐਪਰੀਸ਼ੀਏਟ ਕੀਤੇ ਸੀ ਵੀ ਇਵੇਂ ਤਾਂ ਕਿਸੇ ਮੁਸਲਮਾਨ ਨੇ ਡਿਫੈਂਡ ਨਹੀਂ ਕੀਤਾ ਹਿਜਾਬ ਦੇ ਹੱਕ ਨੂੰ। ਸੋ ਤਨਮਨਜੀਤ ਸਿੰਘ ਢੇਸੀ UK ਦੇ 2nd ਟਾਈਮ ਬਣੇ ਜਿਹੜੇ ਨੇ ਸਲੋ ਤੋਂ ਇਹ ਮੈਂਬਰ ਪਾਰਲੀਮੈਂਟ ਨੇ 2nd ਟਾਈਮ, ਔਰ ਜਿਵੇਂ ਮੈਂ ਕੱਲ ਦੱਸਿਆ ਸੀ ਕਿ ਰੇਲਵੇ ਦੇ ਸ਼ੈਡੋ ਮਿਨਿਸਟਰ ਨੇ। ਔਰ ਇਸੇ ਤਰ੍ਹਾਂ ਸਿੱਖ ਇਸ਼ੂਜ਼ ਦੇ ਉੱਤੇ, ਫਾਰਮਰ ਇਸ਼ੂ ਦੇ ਉੱਤੇ ਉਹਨਾਂ ਦੀ ਬੜੀ ਜ਼ਬਰਦਸਤ ਲਾਈਨ, ਜੱਗੀ ਜੌਲ ਦਾ ਮੁੱਦਾ ਔਰ ਈਵਨ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਦੋਂ ਗ੍ਰਿਫਤਾਰੀ ਦੀ ਨੌਟੰਕੀ 18 ਮਾਰਚ ਨੂੰ ਸ਼ੁਰੂ ਹੋਈ ਔਰ ਉਸ ਵੇਲੇ ਜੋ ਹਰਾਸਮੈਂਟ ਚੱਲ ਰਹੀ ਸੀ ਉਸ ਮੁੱਦੇ ਤੇ ਵੀ ਉਹਨਾਂ ਨੇ ਲਾਈਨ ਲਈ ਸੀ, ਲੇਕਿਨ ਉਹ ਕਲੀਅਰਲੀ ਖਾਲਿਸਤਾਨ ਦੇ ਮੁੱਦੇ ਤੇ ਸਿੱਧੀ ਗੱਲਬਾਤ ਤੋਂ ਬਚਦੇ ਨੇ। ਜਿਵੇਂ ਜਗਮੀਤ ਸਿੰਘ NDP ਦੇ ਜਿਹੜੇ ਲੀਡਰ ਨੇ ਉਹ ਤਾਂ ਖੁੱਲ੍ਹ ਕੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਨੇ, ਇਹਦੇ ਬਾਵਜੂਦ ਕਿ ਉਹਨਾਂ ਦਾ ਸਟੇਟਸ ਜਿਹੜਾ ਐਜ਼ ਏ NDP ਲੀਡਰ ਉਹਨਾਂ ਨੇ ਆਪਣੀ ਪੋਜੀਸ਼ਨ ਨੂੰ ਜਦੋਂ ਉਹ ਈਵਨ ਕੌਂਸਲਰ ਤੋਂ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ, ਫਿਰ MPP ਸੀ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਓਨਟਾਰੀਓ ਦੇ, ਤੇ ਉਹਨਾਂ ਦੀ ਪੋਜੀਸ਼ਨ। ਸੋ ਜਿਹੜਾ ਜਗਮੀਤ ਸਿੰਘ ਨੂੰ ਤਾਂ ਇੰਡੀਆ ਨੇ ਪਾਬੰਦੀ ਲਾਈ ਹੋਈ ਹੈ, ਹਾਲਾਂ ਉਹਨਾਂ ਨੂੰ ਸਿੱਖ ਆਫ ਦਾ ਸੈਂਚੁਰੀ ਦੇ ਥੱਲੇ ਜਦੋਂ ਕੁਝ ਸਮਾਂ ਪਹਿਲਾਂ ਅਵਾਰਡ ਦੇਣ ਲਈ ਉੱਥੋਂ ਦੀ ਜਥੇਬੰਦੀ ਨੇ ਸੱਦਿਆ ਤੇ ਇੰਡੀਅਨ ਜਿਹੜਾ ਉਹਨਾਂ ਨੇ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਪਾਰਟੀ ਦੇ ਸਿਰ ਦੇ ਉੱਤੇ ਜਸਟਿਨ ਟਰੂਡੋ ਦੀ ਹਕੂਮਤ ਹੋਏ, ਕਿਉਂਕਿ ਆਪਣੀ ਐਬਸੋਲੂਟ ਮੈਜੋਰਿਟੀ ਤਾਂ ਲਿਬਰਲ ਕੋਲ ਨਹੀਂ ਹੈ, NDP ਦੀ ਮਦਦ ਨਾਲ ਉਹਨਾਂ ਦਾ ਜਿਹੜਾ ਲੀਡਰ ਹੈ ਪਾਰਲੀਮੈਂਟ ਦੇ ਵਿੱਚ ਉਹਨੂੰ ਇੰਡੀਆ ਦਾ ਵੀਜ਼ਾ ਨਹੀਂ। ਹਾਲਾਂਕਿ ਇਸ ਦੇ ਉਲਟ ਜਿਵੇਂ ਉਹਨਾਂ ਨੇ ਜਸਟਿਨ ਟਰੂਡੋ ਨੂੰ ਜਾਂ ਸਭ ਨੂੰ ਖਾਲਿਸਤਾਨੀ ਦਾ ਇਹ ਉਹ ਬ੍ਰਾਂਡ ਕਰਕੇ ਕੀਤਾ। ਸੋ ਜਗਮੀਤ ਸਿੰਘ ਮੋਰ ਜਿਹੜਾ ਵੋਕਲ ਹੋ ਕੇ, ਤਨਮਨਜੀਤ ਸਿੰਘ ਢੇਸੀ ਵਿਦ ਇਨ ਐਂਬਿਟ 'ਚ ਨੇ, ਉਹਨਾਂ ਨੇ ਕਦੇ ਇਸ ਮੁੱਦੇ ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਮੁੱਦੇ ਤੇ ਕੋਈ ਕਲੀਅਰ ਪੋਜੀਸ਼ਨ ਨਹੀਂ ਲਈ। ਹੁਣ ਇਸ ਸਾਰੇ 'ਚ ਜਦੋਂ ਅਸੀਂ ਕੱਲ ਇਸ ਇਸ਼ੂ ਨੂੰ ਡਿਸਕਸ ਵੀ ਕੀਤਾ, ਮੈਂ
ਈਗਰਲੀ ਅਵੇਟ ਵੀ ਕਰ ਰਿਹਾ ਸੀ ਕਿ ਤਨਮਨਜੀਤ ਸਿੰਘ ਢੇਸੀ ਬਾਹਰ ਨਿਕਲ ਕੇ ਕੀ ਕਹਿੰਦੇ ਨੇ। ਔਰ ਕਿਉਂਕਿ ਬਾਅਦ 2 ਘੰਟੇ ਬਾਅਦ ਉਹਨਾਂ ਨੂੰ ਜਾਣ ਦਿੱਤਾ, ਉਹਨਾਂ ਦੀ ਵਾਈਫ ਬੱਚੇ ਉਹ ਪਹਿਲਾਂ ਵੀ ਉੱਥੇ ਜਿਹੜੇ ਉਹ ਗਏ ਹੋਏ ਨੇ, ਹਫਤਾ ਪਹਿਲਾਂ ਦੇ ਗਏ ਹੋਏ ਨੇ, ਉਸ ਤੋਂ ਪਹਿਲਾਂ ਵੀ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਵੀ ਕਹਿੰਦੇ ਮੈਂ ਤਾਂ ਭਾਵੇਂ ਜੰਮਿਆ ਸਲੋਚ ਹੈ ਪਰ ਮੈਂ 4-5 ਸਾਲ ਪੜ੍ਹਿਆ ਵੀ ਆ ਇੱਥੇ ਆ ਕੇ, ਮੇਰਾ ਜੱਦੀ ਪਿੰਡ ਹੈ ਔਰ ਮੇਰੀ ਚਾਹਨਾ ਹੁੰਦੀ ਹੈ ਵੀ ਬੱਚੇ ਆਪਣੀਆਂ ਜੜ੍ਹਾਂ, ਉਹਨੇ ਕਿਹਾ ਮੈਂ ਆਪਣੇ ਬੱਚਿਆਂ ਨੂੰ ਵੀ ਇੱਥੇ ਪੜ੍ਹਨ ਪਾਇਆ ਜਾਂ ਪਾਣਾ, ਕੁਛ ਇਸ ਕਿਸਮ ਦਾ ਸੀ। ਬਿਲਕੁਲ। ਔਰ ਗੁਰਦੁਆਰਿਆਂ ਦੇ ਦਰਸ਼ਨ ਇਤਿਹਾਸ ਨਾਲ ਜੋੜਨਾ, ਇਹ ਉਹ ਉਹਨਾਂ ਨੇ ਸਾਰੀ ਗੱਲ ਕੀਤੀ। ਹੁਣ ਮੈਨੂੰ ਇਹ ਸੀ ਕਿ ਵੀ ਤਨਮਨਜੀਤ ਸਿੰਘ ਢੇਸੀ ਨੋ ਕਮੈਂਟ ਕਹਿ ਕੇ ਨਿਕਲ ਜਾਣਗੇ ਕਿ ਵੀ ਚਲੋ ਜੋ ਹੋਇਆ ਉਹਨਾਂ ਨੂੰ ਇਹ ਹੋਏਗਾ ਕਿ ਵੀ, ਪਰ ਮੇਰੀ ਆਸ ਦੇ ਉਲਟ ਜਿਹੜਾ ਹੈ ਉਹ ਵੋਕਲ ਮੋਰ ਮਜ਼ਬੂਤ ਹੋ ਕੇ ਨਿਕਲੇ। ਇੱਕ ਤਾਂ ਗੱਲ ਉਹਨਾਂ ਨੇ ਕਹੀ, ਕਹਿੰਦੇ ਵੀ ਜਿਹੜੇ ਕਹਿੰਦੇ ਜਦੋਂ ਮੈਂ ਜਹਾਜ਼ ਵੀ ਬੈਠਾ, ਜਿਹੜੇ ਬਾਕੀ ਸਾਰੇ ਮੁਸਾਫਰ ਸੀ ਉਹ ਕਹਿੰਦੇ ਜਾਣਦੇ ਹੀ ਸੀ, ਇਕੱਲਾ ਐਮਪੀ ਹੋਣ ਲਈ ਨਹੀਂ, ਕਹਿੰਦੇ ਮੈਂ ਹੀ ਹੈ ਜਿਹਨੇ ਲੰਡਨ ਅੰਮ੍ਰਿਤਸਰ ਡਾਇਰੈਕਟ ਫਲਾਈਟ ਸ਼ੁਰੂ ਕਰਾਈ ਹੈ ਕਿ ਵੀ ਮੈਨੂੰ ਉਹ ਕਹਿਣ ਕਿ ਵੀ ਤੁਹਾਨੂੰ ਬਿਠਾ ਲਿਆ, ਕੀ ਗੱਲ ਹੈ ਕੀ ਹੈ, ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ। ਉਹਨੇ ਕਿਹਾ ਫਿਰ ਜਿਹੜੇ ਮੈਨੂੰ ਲੈਣ ਆਏ ਸੀ ਉਹ ਵੀ ਬਾਹਰ ਡਿੱਗਦੇ ਸੀ, ਸੋ ਉਹ ਹੱਸਦੇ ਕਿਹਾ, ਉਹਨਾਂ ਨੇ ਕਿਹਾ ਵੀ ਇਹ ਮੈਨੂੰ ਰੋਕਿਆ ਵੀ ਮੈਂ ਤਾਂ ਇਹ ਫਲਾਈਟ ਸ਼ੁਰੂ ਕਰਾਈ ਸੀ ਲੰਡਨ ਅੰਮ੍ਰਿਤਸਰ, ਦੇਖੋ ਮੈਨੂੰ ਰੋਕ ਕੇ ਬੈਠੇ ਹੋਏ ਆ, ਰੋਕ ਕੇ ਬੈਠੇ ਨੇ। ਫਿਰ ਉਹਨਾਂ ਨੇ ਜਦੋਂ ਫਰਦਰ ਉਹਨਾਂ ਦੇ ਟਵੀਟ ਤੇ ਵੀ ਮੈਂ ਗੱਲ ਕਰਾਂਗਾ, ਉਹਨਾਂ ਨੇ ਕਿਹਾ ਕਿ ਦੇਖੋ ਮੈਂ ਕਦੇ ਵੀ ਜਿਹੜਾ ਮੈਂ ਪੰਜਾਬ ਨੂੰ ਪਿਆਰ ਕਰਦਾ, ਹਿਊਮਨ ਰਾਈਟਸ ਦੀ ਗੱਲ ਕਰਦਾ, ਸਿੱਖਾਂ ਮੁਸਲਮਾਨ, ਉਹ ਮੈਂ ਕਰਦਾ ਹੀ ਰਵਾਂਗਾ। ਔਰ ਉਹ ਈਵਨ BBC ਦੇ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਭਈ ਅਸੀਂ ਸ਼ੇਰਾਂ ਦੀ ਕੌਮ ਹੈ, ਇਹ ਪੰਜਾਬ ਅਸੀਂ ਗੱਜਦਾ ਹੀ ਰਹਿਣਾ, ਨੋ ਮੈਟਰ ਕੀ ਹੁੰਦਾ ਹੈ। ਲੇਕਿਨ ਇਹ ਜਿਹੜਾ ਟ੍ਰਿਬਿਊਨ ਜਾਂ ਦੂਜੇ ਦੀ ਸਟੋਰੀ, ਉਹਦੇ ਉਹਨਾਂ ਨੇ ਸ਼ੁਰੂ 'ਚ ਕਿਹਾ ਕਿ ਵੀ ਇਹ ਜਿਹੜੀਆਂ ਉਹਨਾਂ ਨੇ ਮੈਨੂੰ ਜਿਹੜਾ ਇਸ ਲਈ ਕਿ ਉਹ ਖਾਲਿਸਤਾਨ ਦੇ ਖਾਤੇ 'ਚ ਪਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਔਰ ਐਂਟੀ ਇੰਡੀਆ ਜਿਹੜਾ ਉਹ ਸਮਝ ਕੇ, ਔਰ ਉਹਨਾਂ ਨੇ ਕਿਹਾ ਕਿ ਵੀ ਗੋਇੰਗ ਬਾਈ ਥਰਸਡੇਜ਼ ਇਵੈਂਟਸ, ਇਹ ਹੁਣ ਵੀਰਵਾਰ ਇਹ ਘਟਨਾਕ੍ਰਮ ਉੱਥੇ ਥਰਸਡੇ ਸੀ, I can only say that authorities are trying to label me as anti-India for my vocal stance in favor of vulnerable sections, be it Sikhs or Muslims. ਉਹਨਾਂ ਨੇ ਕਿਹਾ ਵੀ ਮੈਂ ਕਿਉਂਕਿ ਸਿੱਖਾਂ ਔਰ ਮੁਸਲਮਾਨਾਂ ਦੇ ਜਿਹੜੇ ਵਲਨਰੇਬਲ ਨੇ ਉਹਨਾਂ ਦੇ ਹੱਕ 'ਚ ਗੱਲ ਕਰਦਾ ਤੇ ਮੈਨੂੰ ਇਹ ਐਂਟੀ ਇੰਡੀਆ ਲੇਬਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਹੀ ਐਡਿਡ that he along with other Sikh British MPs are well wishers of Punjab। ਉਹਨਾਂ ਕਿਹਾ ਮੈਂ ਵੀ ਔਰ ਦੂਸਰੇ ਜਿਹੜੇ ਬ੍ਰਿਟਿਸ਼ ਦਾ ਕਿਹਾ ਸੀ ਪੰਜਾਬ ਦੇ ਖੈਰ ਖੁਆਹ। It was 2 hours of humiliation ਕਿ ਮੈਨੂੰ 2 ਘੰਟੇ ਦੀ ਉਸ ਜ਼ਲਾਲਤ ਚੋਂ ਗੁਜ਼ਾਰਿਆ ਗਿਆ। Immigration authorities kept questioning my OCI card। ਉਹਨਾਂ ਕਿਹਾ ਜੀ ਇਹ OCI ਕਾਰਡ ਤੇ ਪੁੱਛਦੇ ਰਹੇ। I kept telling the authorities that I visit Punjab every year on the same documented visa। ਵੀ ਹਰ ਵਾਰੀ ਇਹੀ ਵੀਜ਼ਾ ਹੈ ਮੇਰੇ ਕੋਲ, ਇਹੀ ਹਰ ਸਾਲ ਮੈਂ ਆਉਂਦਾ ਹੈ। They allowed me to leave the airport premises after questioning and cross-checking my document। ਸਵਾਲ ਪੁੱਛ ਕੇ ਖੱਜਲ ਖੁਆਰੀ, ਉਹਨਾਂ ਨੂੰ ਮੈਸੇਜ ਦਿੱਤਾ ਕਿ ਵੀ ਉਹ MP ਹੋਏਗਾ ਉੱਥੇ, ਤੂੰ ਹਿੰਦੂਤਵਾ ਦੀ ਧਰਤੀ ਤੇ ਆ ਗਏ ਔਰ ਅਸੀਂ ਤੈਨੂੰ ਜ਼ਲੀਲ ਕਰਨਾ। ਫਿਰ ਉਹਨਾਂ ਨੇ ਜਿਹੜੀ ਗੱਲ ਮੈਨੂੰ ਲੱਗੀ ਕਿ ਵੀ ਇਹ ਡਿਫਾਈਨਡ ਪਾਰਟ ਹੈ, he added that such tactics will not deter him from raising his voice against the authorities for their anti-minority decisions। ਉਹਨੇ ਕਿਹਾ ਵੀ ਮੈਂ ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੀ ਇਹ ਅਥਾਰਟੀਜ਼ ਇੱਥੇ ਘੱਟ ਗਿਣਤੀਆਂ ਦੇ ਖਿਲਾਫ ਕਰਦੇ ਨੇ ਵੀ ਇਹ ਮੇਰੀ ਆਵਾਜ਼ ਬੰਦ ਕਰ ਲੈਣਗੇ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮਾਈਨੋਰਟੀਜ਼ ਦਾ ਮੇਰਾ ਕੰਸਰਨ ਹੈ, ਉਹਨੇ ਕਿਹਾ ਮੈਂ ਵਾਇਲੈਂਸ ਦੇ ਖਿਲਾਫ ਹੈ, ਜੇ ਉੱਥੇ ਕੋਈ ਵਾਇਲੈਂਟ ਪ੍ਰੋਟੈਸਟ ਹੋਇਆ ਮੈਂ ਉਹਨੂੰ ਵੀ ਕੰਡੈਮ ਕੀਤਾ। ਹਾਊਐਵਰ targeting the families of those UK residents having extremist ideology in Punjab by National Investigation Agency is completely unjustified। ਇਹ ਜਿਹੜੇ ਇਹਨਾਂ ਨੇ ਹੁਣ 31 ਰੇਡ ਕਰਕੇ ਹੁਣੇ ਰੇਡ ਕਰਕੇ ਉਹਨਾਂ ਨੂੰ ਚੁੱਕਿਆ ਜਿਨ੍ਹਾਂ ਦੇ ਸਬੰਧ ਇੰਗਲੈਂਡ ਦੇ ਵਿੱਚ 19 ਮਾਰਚ ਨੂੰ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ। ਉਹਨੇ ਕਿਹਾ ਜੀ ਇਹ ਬਿਲਕੁਲ ਠੀਕ ਹੈ ਵੀ ਮੈਂ ਵਾਇਲੈਂਸ ਦੇ ਖਿਲਾਫ ਹੈ, ਲੇਕਿਨ ਇਹ ਬਿਲਕੁਲ ਅਨਜਸਟੀਫਾਈਡ ਹੈ ਵੀ NIA ਜਿਹੜੀ ਹੈ ਉਹਨਾਂ ਇੰਗਲੈਂਡ ਦੇ ਰੈਜ਼ੀਡੈਂਟਸ ਦੇ ਰਿਸ਼ਤੇਦਾਰਾਂ ਨੂੰ ਚੁੱਕੇ। ਸੋ ਮੈਂ ਸਮਝਦਾ ਵੀ ਇਹ ਇੱਕ ਮਜ਼ਬੂਤ ਪਾਰਟ ਹੈ। ਔਰ ਵੈਸੇ ਜਦੋਂ ਅਸੀਂ ਬਹੁਤ ਵਾਰੀ ਸਾਡਾ ਇੱਕ ਕਲਾਸ ਹੈ ਜਿਹੜੀ ਸਭ ਨੂੰ ਐਕਸੈਪਟੇਬਲ ਹੋਣ ਦੀ ਕੋਸ਼ਿਸ਼ ਕਰਦੀ ਹੈ ਕਿ ਜੀ ਫਲਾਣਾ ਵੀ, ਹੁਣ ਤਨਮਨਜੀਤ ਸਿੰਘ ਢੇਸੀ ਦੇ ਮਾਮਲੇ 'ਚ ਜੇ ਆਵਾਜ਼ ਚੁੱਕੀ ਤਾਂ ਸਿਰਫ ਸਿੱਖਾਂ ਨੇ ਹੀ ਚੁੱਕੀ।
ਜਿੱਥੇ ਜਿੱਥੇ ਵੀ ਸੀ, ਈਵਨ ਸੁਖਬੀਰ ਬਾਦਲ, ਸੁਖਬੀਰ ਹਾਲਾਂ ਉਹਨਾਂ ਦੀ ਨੀਤੀ ਬਾਦਲਾਂ ਨਾਲ ਜਾਂ ਉਹਨਾਂ ਦਾ ਕੋਈ ਵੀ ਹੋਏ, ਉਹਨੇ ਸ਼੍ਰੋਮਣੀ ਅਕਾਲੀ ਦਲ ਐਕਸਟੈਂਡ ਸਪੋਰਟ ਟੂ ਪੰਜਾਬੀ ਓਰੀਜਨ MP ਤਰਨਮਨਜੀਤ ਸਿੰਘ ਢੇਸੀ। ਫਿਰ ਉਹਦੇ 'ਚ ਉਹਨੇ ਜਿਹੜਾ ਸੁਖਬੀਰ ਬਾਦਲ ਨੇ ਜਿਹੜਾ ਟਵੀਟ ਕੀਤਾ, ਉਹਨੇ ਕਿਹਾ ਫਿਰ ਉਹਨਾਂ ਨੇ ਕਿਹਾ ਗੈਸ ਇਟ ਇਜ਼ ਦਾ, ਪਰ ਉਹਨੂੰ ਹੀ ਕੋਟ ਕੀਤਾ ਹੋਇਆ ਢੇਸੀ ਨੂੰ ਹੀ ਕਿ ਵੀ ਮੈਂ ਲਾਸਟ ਈਅਰ ਇਨ ਇੰਡੀਆ ਆਈ ਫੈਲਟ ਦਾ ਲਵ ਫॉर ਸਪੀਕਿੰਗ ਅਪ ਔਨ ਫਾਰਮਰਸ ਪ੍ਰੋਟੈਸਟ ਐਂਡ ਹਿਊਮਨ ਰਾਈਟਸ ਬਟ ਟੁਡੇ ਆਈ ਵਾਸ ਹੈਲਡ ਬੈਕ ਐਟ ਅੰਮ੍ਰਿਤਸਰ 에ਅਰਪੋਰਟ ਐਜ਼ ਹੇਟਰਸ ਹੈਡ ਕਾਲਡ ਟੂ ਕੈਂਸਲ ਮਾਈ ਵੀਜ਼ਾ। ਉਹਨੇ ਕਿਹਾ ਜੀ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕਣ ਦੀ ਮੈਨੂੰ ਸਜ਼ਾ ਮਿਲੀ। ਗੈਸ ਇਟ ਇਜ਼ ਦਾ ਪ੍ਰਾਈਸ ਟੂ ਪੇ ਫॉर ਸਟੈਂਡਿੰਗ ਅਪ ਫॉर ਫਾਰਮਰਸ ਦਾ ਮਾਰਜਨਲਾਈਜ਼ਡ ਐਂਡ ਮਾਈਨੋਰਟੀਜ਼ ਲਾਈਕ ਦ ਸਿੱਖਸ। ਉਹਨੇ ਕਿਹਾ ਵੀ ਇਹ ਮੈਂ ਕੀਮਤ ਅਦਾ ਕੀਤੀ ਹੈ। ਸੋ ਇਸ ਦੇ ਉੱਤੇ ਫਿਰ ਸੁਖਬੀਰ ਬਾਦਲ ਨੇ ਕਿਹਾ ਕਿ ਡਿਟੇਨਿੰਗ ਆਫ UK MP ਢੇਸੀ ਐਟ 에ਅਰਪੋਰਟ ਹਾਈਲੀ ਡੈਪਲੋਰੇਬਲ ਐਕਟ, ਡਿਟੇਨਿੰਗ ਐਂਡ ਹਰਾਸਿੰਗ prominent Sikh NRI and British MP Tarmanjit Singh ਢੇਸੀ at Amritsar airport is a highly deplorable act. This sends a hugely negative message about the treatment of even prominent and respected members of patriotic Sikh community, he said. ਉਹਨੇ ਕਿਹਾ ਜੀ ਦੇਖੋ ਜੇ ਇਸ ਲੈਵਲ ਦੇ ਸਿੱਖਾਂ ਨਾਲ ਇਹ ਹੋ ਰਿਹਾ ਹੈ, ਹਾਲਾਂ ਉਹ ਵਿੱਚ ਆਪਣੀ ਹਿੰਦੂਤਵੀਆਂ ਨੂੰ ਕੁਝ ਪੈਟਰੀਓਟਿਕ ਸਿੱਖ ਕਮਿਊਨਿਟੀ, ਹਾਂ ਪੈਟਰੀਓਟ ਨੇ ਸਿੱਖ, ਖਾਲਿਸਤਾਨ ਲਈ ਪੈਟਰੀਓਟ ਨੇ, ਲੇਕਿਨ ਮੈਂ ਸਮਝਦਾ ਫਿਰ ਵੀ ਜਿਹਨੂੰ ਕਹਿੰਦੇ ਨੇ ਕਿ ਈਵਨ ਡੈਵਲ ਮਸਟ ਬੀ ਗਿਵਨ ਹਿਜ਼ ਡਿਊ, ਸ਼ੈਤਾਨ ਨੂੰ ਵੀ ਉਹਦਾ ਘੱਟੋ ਘੱਟ ਟਵੀਟ ਤਾਂ ਕੀਤਾ ਇਹਨਾਂ ਨੇ। ਸੋ ਇਹ ਗੱਲ ਸਾਰਿਆਂ ਨੂੰ ਹੀ ਸਮਝਾ ਰਹੀ ਹੈ ਗੱਲ ਕਿ ਭਾਈ ਅਲਟੀਮੇਟਲੀ ਜੇ ਗੈਰਤ ਨਾਲ ਅਣਖ ਨਾਲ ਜਿਉਣਾ ਤੇ ਫਿਰ ਆਪਣਾ ਮੁਲਕ ਬਣਾਏ ਬਿਨਾ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 5 ਅਗਸਤ 2019 ਨੂੰ ਮੋਦੀ ਅਮਿਤ ਸ਼ਾਹ ਦੀ ਸਰਕਾਰ ਨੇ ਜੰਮੂ ਕਸ਼ਮੀਰ ਵਿਚਲਾ ਆਰਟੀਕਲ 370 ਖਤਮ ਕਰ ਦਿੱਤਾ ਸੀ ਅਤੇ ਸੂਬੇ ਦਾ ਜਿਹੜਾ ਵਜੂਦ ਹੈ ਉਹ ਵੀ ਖਤਮ ਕਰਕੇ ਉਸ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਸੀ। ਹੁਣ 4 ਸਾਲ ਬਾਅਦ ਭਾਰਤੀ ਸੁਪਰੀਮ ਕੋਰਟ ਵੱਲੋਂ ਇਸ ਇਸ਼ੂ ਤੇ ਸੁਣਵਾਈ ਕੀਤੀ ਜਾ ਰਹੀ ਹੈ, ਜਿਸ ਤੋਂ ਕੁਝ ਵੀ ਨਿਕਲਦੀ ਆਸ ਨਹੀਂ ਹੈ। ਇਹ ਸਿਰਫ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ। ਸੋ ਅਸੀਂ ਆਪਣੇ ਕਸ਼ਮੀਰੀ ਵੀਰ ਭੈਣਾਂ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਲਰੇਡੀ ਓਪਨਿੰਗ ਸੈਗਮੈਂਟ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਬੇਸ਼ੱਕ ਅੱਜ 4 ਅਗਸਤ ਦਾ ਦਿਨ ਹੈ ਔਰ ਕਿਉਂਕਿ ਵੀਕਐਂਡ ਹੈ, ਅਸੀਂ 5 ਅਗਸਤ ਦਾ ਜੇ ਪ੍ਰੋਗਰਾਮ ਕਰਦੇ ਤੇ ਉਹ ਅਸੀਂ ਆਪਣੇ ਬਹਾਦਰ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਂ ਕਰਨਾ ਸੀ, ਕਿਉਂਕਿ ਪਿਛਲੇ 4 ਸਾਲ ਤੋਂ 5 ਅਗਸਤ 2019 ਨੂੰ ਮੋਦੀ ਅਮਿਤ ਸ਼ਾਹ ਦੀ ਸਰਕਾਰ ਨੇ ਆਈਨੀ ਗੁੰਡਾਗਰਦੀ ਕਰਦਿਆਂ ਰਾਜ ਸਭਾ ਦੇ ਵਿੱਚ ਮੂਵ ਲਿਆਂਦਾ ਔਰ ਵਿਦਿਨ ਮਿੰਟਸ ਸਿੰਪਲ ਵੋਟਿੰਗ ਦੇ ਨਾਲ ਜੰਮੂ ਕਸ਼ਮੀਰ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਗਿਆ। ਆਰਟੀਕਲ 370 ਉਡਾ ਦਿੱਤਾ, 35A ਉਡਾ ਦਿੱਤਾ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਔਰ ਜੰਮੂ ਔਰ ਕਸ਼ਮੀਰ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਦਿੱਤਾ, ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰਤਾ। ਔਰ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਉੱਥੇ ਫੌਜ ਭੇਜ ਕੇ ਜਿਸ ਅੰਦਾਜ਼ ਦੇ ਵਿੱਚ ਕਿੰਨੇ ਮਹੀਨੇ ਲੋਕਾਂ ਦੇ ਉੱਤੇ ਜੋ ਜ਼ੁਲਮ ਕੀਤੇ, ਇੰਟਰਨੈਟ ਬੰਦ ਕੀਤਾ, ਬਾਹਰਲੇ ਵਰਲਡ ਨਾਲੋਂ ਸਾਰੀ ਐਕਸੈਸ ਤੋੜੀ ਔਰ ਆਪਣਾ ਝੂਠਾ ਜਿਹੜਾ ਉਹਨਾਂ ਦਾ ਪ੍ਰਚਾਰ ਤੰਤਰ ਹੈ ਉਸ ਰਾਹੀਂ ਉਹਨਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਲੋਕ ਤਾਂ ਬਹੁਤ ਖੁਸ਼ ਨੇ, ਬਹੁਤ ਚੰਗਾ ਹੋਇਆ। ਹਾਲਾਂਕਿ ਇਸ ਦੇ ਲਈ ਉਹਨਾਂ ਨੇ ਆਪਣੀ ਡਿਸਇਨਫੋ ਲੈਬ, ਜਿਹੜਾ ਇੱਕ ਯੂਰਪੀਅਨ NGO ਨੇ ਬਾਅਦ ਦੇ ਵਿੱਚ ਰਿਪੋਰਟ ਕੱਢੀ ਸੀ ਕਿ ਵੀ ਕਿਵੇਂ ਇਹਨਾਂ ਨੇ ਇੱਕ ਝੂਠਾ ਸਟਰਕਚਰ ਜਿਹੜਾ ਦੁਨੀਆ ਭਰ ਦੇ ਵਿੱਚ ਕਿੰਨੇ 100 NGOs ਰਾਹੀਂ ਔਰ ਮੀਡੀਆ ਔਰ ਦੂਜਿਆਂ ਰਾਹੀਂ ਖੜਾ ਕੀਤਾ ਹੋਇਆ ਔਰ ਉਸ ਕਿਸਮ ਦੀ ਇੱਕ ਜਿਹੜੀ ਰਾਜ ਸਪਾਂਸਰਡ NGO ਸੀ ਉਹਨਾਂ ਰਾਹੀਂ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਾਂ ਦੇ ਇੱਕ ਡੈਲੀਗੇਸ਼ਨ ਨੂੰ ਕਸ਼ਮੀਰ ਦਾ ਦੌਰਾ ਕਰਵਾਇਆ, ਡਲ ਲੇਕ ਘੁਮਾ ਦਿੱਤੀ, ਹੋਟਲਾਂ 'ਚ ਆਸ਼ੀ ਕਰਾ ਦਿੱਤੀ ਔਰ ਕਿ ਜੀ ਉੱਥੇ ਬਹੁਤ ਨਾਰਮਲ ਹੈ ਹਰ ਚੀਜ਼। ਸੋ ਇਸ ਸਭ ਦੇ ਚਲਦਿਆਂ 4 ਸਾਲ ਬਾਅਦ ਵੀ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੁਝ ਲੋਕ ਜਿਨ੍ਹਾਂ ਨੂੰ ਹਮੇਸ਼ਾ ਹੀ ਉਹ ਅੰਗਰੇਜ਼ੀ ਦੀ ਗੱਲ ਹੈ ਕਿ ਹੋਪਿੰਗ ਅਗੇਂਸਟ ਹੋਪ, ਹੁਣ ਅੱਜ ਭਾਰਤੀ ਸੁਪਰੀਮ ਕੋਰਟ ਨੇ
ਰਾਹੁਲ ਗਾਂਧੀ ਨੂੰ ਜਿਹੜਾ ਉਹਦੇ ਤੇ ਜੋ ਕੇਸ ਉਹਨੇ ਇਹ ਕਿਹਾ ਸੀ ਵੀ ਇਹ ਕੀ ਕਾਰਨ ਹੈ ਕਿ ਸਾਰੇ ਮੋਦੀ ਚੋਰ ਨੇ ਜਿਹੜੇ ਬਾਹਰ ਦੌੜਦੇ ਨੇ ਜਾਂ ਦੂਜੇ, ਉਹਨੂੰ ਗੁਜਰਾਤ ਦੇ ਕੋਰਟ ਨੇ ਸਜ਼ਾ ਜਿਹੜਾ ਉਹਨੂੰ 2 ਸਾਲ ਦੀ ਸਜ਼ਾ ਸੁਣਾਈ। ਗੁਜਰਾਤ ਦੇ ਹਾਈ ਕੋਰਟ ਨੇ ਉਹਨੂੰ ਮੇਨਟੇਨ ਰੱਖਿਆ। ਅੱਜ ਸੁਪਰੀਮ ਕੋਰਟ ਨੇ ਉਹ ਸਜ਼ਾ ਵਾਲੀ ਮੱਦ ਖਤਮ ਕਰ ਦਿੱਤੀ ਕਿਉਂਕਿ ਉਹਦੀ ਮੈਂਬਰ ਪਾਰਲੀਮੈਂਟ ਵੀ ਚਲੀ ਗਈ ਸੀ। ਹੁਣ ਅੱਜ ਉਹਨੂੰ ਲੈ ਕੇ ਬੜੇ ਜਸ਼ਨ, ਤੁਸੀਂ ਜਿੰਨੇ ਇਸ ਵੇਲੇ ਮੀਡੀਆ ਦੇ ਵਿੱਚ ਉਹਨਾਂ ਦੀ ਡਿਸਕਸ਼ਨ, ਇਵਨ यूट्यूबर ਵੀ ਉਹ ਵੀ ਕਹਿ ਰਿਹਾ ਰਾਹੁਲ ਗਾਂधी सच की जीत होती है, आज हो कल हो परसों हो, बड़ा जस्टिस। ਉਹਨਾਂ ਨੂੰ ਕੋਈ ਪੁੱਛੇ ਕਿ ਵੀ ਜੇ ਸੱਚ ਦੀ ਜਿੱਤ ਹੁੰਦੀ ਹੈ ਤੇ ਜਿਹੜੇ ਤੁਹਾਡਾ ਥਰੜਾ ਕੋਰਟ ਸੀ, ਗੁਜਰਾਤ ਦਾ ਹਾਈ ਕੋਰਟ ਸੀ, ਉਹ ਅਦਾਲਤਾਂ ਨਹੀਂ ਸੀ। ਔਰ ਅਸੀਂ ਜੇ ਆਪਣੇ ਐਂਗਲ ਤੋਂ ਹੀ ਦੇਖੋ, ਹੁਣ 2 ਹਫ਼ਤਾ ਪਹਿਲਾਂ ਉਹ ਦਿੱਲੀ ਕਮੇਟੀ ਵਾਲੇ ਮਨਜਿੰਦਰ ਸਿਰਸਾ ਤੋਂ ਕਾਲਕਾ ਕੇ ਕੀ ਹੈ ਉਹ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਿਉਂਕਿ ਲੋਅਰ ਕੋਰਟ ਨੇ ਜਿਹੜਾ ਜਗਦੀਸ਼ ਟਾਈਟਲਰ ਦੇ ਜਿਹੜਾ ਉਹ ਗ੍ਰਿਫਤਾਰੀ ਦਾ ਆਰਡਰ ਕੱਢਿਆ ਸੀ ਕਿ ਦੇਖੋ ਅਸੀਂ 39 ਸਾਲ ਬਾਅਦ ਜਸਟਿਸ ਹੋ ਗਿਆ, ਫਲਾਣਾ ਹੋ ਗਿਆ। ਅੱਜ ਤੁਸੀਂ ਪੜ੍ਹ ਲਓ ਖਬਰ ਕਿ ਉਹਨੂੰ ਐਂਟੀਸਪੇਟਰੀ ਬੇਲ ਦਿੱਤੀ ਅਦਾਲਤ ਨੇ ਕਿ ਜੋ ਈਵਨ ਹਾਲਾਂ 39 ਸਾਲ ਬਾਅਦ ਅੰਦਰ ਚਲਾ ਵੀ ਜਾਏ ਕਿਹੜਾ ਜਸਟਿਸ ਉਹਦੇ ਨਾਲ ਜੁੜਿਆ ਹੋਇਆ, ਲੇਕਿਨ ਇਹਦੇ ਬਾਵਜੂਦ ਜਿਹੜਾ ਕੋਰਟ ਹੈ ਐਂਟੀਸਪੇਟਰੀ ਬੇਲ ਦੇ ਰਿਹਾ। ਹੁਣ ਸੁਪਰੀਮ ਕੋਰਟ ਨੇ ਬਹੁਤ ਕੁਝ ਐਸਾ ਕੀਤਾ ਹੈ ਜਿਹੜਾ ਹਿੰਦੂ ਤਵੀਆਂ ਨੂੰ ਖੁਸ਼ ਕਰਨ ਲਈ ਹੈ। ਬਾਬਰੀ ਮਸਜਿਦ ਦੇ ਮੁੱਦੇ ਤੇ ਇਹ ਕਹਿ ਕੇ ਉੱਥੇ ਮੰਦਰ ਦੀ ਆਗਿਆ ਦੇ ਦੇਣਾ ਕਿ ਜੀ ਭਾਵੇਂ ਉੱਥੇ ਕੋਈ ਸਬੂਤ ਨਹੀਂ ਹੈ ਮੰਦਰ ਸੀ, ਪਰ ਕਿਉਂਕਿ ਬਹੁ ਗਿਣਤੀ ਦੀ ਆਸਥਾ ਦਾ ਮਾਮਲਾ ਹੈ ਕਿ ਮੈਟਰ ਆਫ ਫੇਥ ਆਫ ਮੈਜੋਰਿਟੀ ਪੀਪਲ, ਇਹ ਕੋਈ ਜਸਟਿਸ ਦਾ ਕ੍ਰਾਈਟੇਰੀਆ। ਹੁਣ ਇਵੇਂ ਹੀ ਬੇਸ਼ੱਕ ਮਿਸਟਰ ਚੰਦਰਚੂੜ ਉਹਦੇ ਬਾਰੇ ਬੜੀਆਂ ਪੋਜ਼ਿਟਿਵ ਖਬਰਾਂ ਵੀ ਨੇ ਕਿ ਬਈ ਉਹ ਜਸਟਿਸ ਇਹ ਉਹ। ਹੁਣ ਦੇਖਣ ਵਾਲੀ ਗੱਲ ਹੈ ਇਹੀ ਸੁਪਰੀਮ ਕੋਰਟ ਹੈ। 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ 4 ਸਾਲ ਹੋ ਗਏ। ਬਿਲਕੁਲ 200 ਤੋਂ ਜ਼ਿਆਦਾ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਸੀਗੀਆਂ, ਇਮੀਡੀਏਟਲੀ ਹੋਈਆਂ ਕਿ ਜੀ ਇਹ ਤਾਂ ਕਨਸਟੀਟਿਊਸ਼ਨ ਆਰਟੀਕਲ 370 ਦਾ ਜਿਹੜਾ ਬੇਸਿਕ ਡਰਾਫਟ ਸੀ ਇੰਡੀਅਨ ਕਨਸਟੀਟਿਊਸ਼ਨ ਦਾ ਉਹਦਾ ਹਿੱਸਾ ਸੀ, ਲੇਕਿਨ 4 ਸਾਲ ਜਿੱਥੇ ਕੁੱਤਾ ਬਿੱਲੀ ਮਰੇ ਦਾ ਸੂ ਮੋਟੋ ਨੋਟਿਸ ਲੈਣ ਦਾ ਮੌਕਾ ਬਣਿਆ, ਇੱਥੇ ਪ੍ਰੋਪਰ ਇੱਥੇ ਤਾਂ ਸੂ ਮੋਟੋ ਨਹੀਂ ਸੀ, ਪਟੀਸ਼ਨ ਸੀ। ਲੇਕਿਨ ਉਹਦੇ ਤੇ ਕੋਈ ਹੁਣ ਜਿਹੜਾ ਉਹਦੇ ਚੋਂ 100 ਪਟੀਸ਼ਨਾਂ ਰਹਿ ਗਈਆਂ ਨੇ, ਕੋਈ 1-2 ਤੋਂ ਵਾਪਸ ਕਰਵਾਤੀਆਂ, ਕੋਈ ਉਹ ਹੋ ਗਿਆ। ਹੁਣ ਉਹਦੇ ਤੇ ਉਹ ਸੁਣਵਾਈ ਚੱਲ ਰਹੀ ਹੈ। ਕਪਲ ਸਿੱਬਲ ਇਧਰਲਾ ਵਕੀਲ ਹੈ, ਉਹਦੀ ਜਿਹੜਾ ਦੂਜੇ ਪਾਸੇ ਨੇ ਸਟੇਟ ਹੈ, ਕਈਆਂ ਨੂੰ ਬਹੁਤ ਹੋਪ ਲੱਗ ਰਹੀ ਹੈ ਕਿ ਵੀ ਇਹਦੇ ਚੋਂ ਕੁਝ ਨਿਕਲੇਗਾ। ਕੁਝ ਨਹੀਂ ਨਿਕਲਿਆ। ਮੈਨੂੰ ਵੀ ਇਹ ਨਹੀਂ ਸੀ ਪਤਾ ਕਿ ਮੀਰਵਾइज ਉਮਰ ਫਾਰੂਕ ਜਿਹੜੀ ਵੱਡੀ ਮਸਜਿਦ ਹੈ ਲਾਲ ਮਸਜਿਦ ਸ੍ਰੀਨਗਰ ਦੀ, ਉਹਦਾ ਮੁਫਤੀ ਵੀ ਹੈ ਔਰ ਦੂਜਾ ਉਹ 4 ਸਾਲ ਤੋਂ ਉੱਥੇ ਜਿਹੜੀ ਮੁੱਖ ਮਸਜਿਦ ਹੈ ਉਹਦੇ 'ਚ ਫਰਾਈਡੇ ਦੀ ਨਮਾਜ਼ ਨਹੀਂ ਹੋ ਸਕਦੀ, ਖੁਤਬਾ ਨਹੀਂ ਹੁੰਦਾ, ਪਰ ਉਹਨੂੰ ਘਰੋਂ ਹੀ ਨਹੀਂ ਨਿਕਲਣ ਦਿੱਤਾ ਗਿਆ। ਹੁਣ ਉਹ ਦੂਜੀ ਮਹਿਬੂਬਾ ਔਰ ਫਾਰੂਕ ਅਬਦੁੱਲਾ ਉਹ ਤਾਂ ਸਾਲ 2-2 ਸਾਲ ਬਾਅਦ ਬਾਹਰ ਆ ਗਏ। ਔਰ ਇਹ ਮੰਗ ਹੈ ਮੀਰਵਾइज ਸਪੋਰਟਰਸ ਪ੍ਰੋਟੈਸਟ ਇਨ ਸ੍ਰੀਨਗਰ ਐਜ਼ ਹੀ ਕੰਪਲੀਟਸ 4 years ਆਫ ਹਾਊਸ ਰਿਟੈਂਸ਼ਨ। ਉਹਨੇ ਕਿਹਾ ਜੀ ਬਾਕੀ ਸਾਰੇ ਨਿਕਲ ਸਕਦੇ ਨੇ, ਉਹਨੂੰ ਤੁਸੀਂ ਕਿਉਂ ਰੋਕਿਆ ਹੋਇਆ? ਔਰ ਉਹ ਬੜਾ ਪ੍ਰੋਮਿਸਿੰਗ ਕਿਸਮ ਦਾ ਔਰ ਹਾਲਾਂ ਬੜਾ ਮੋਡਰੇਟ, ਬੜਾ ਸੌਫਟ ਸਪੋਕਨ। ਮੈਂ 1-2 ਵਾਸ਼ਿੰਗਟਨ DC ਦੀਆਂ ਰਾਉਂਡ ਟੇਬਲ ਕਾਨਫਰੰਸਿਸ 'ਚ ਉਹਨਾਂ ਦੇ ਨਾਲ ਮਿਲਿਆ ਵੀ ਹੋਇਆ ਔਰ ਡਿਸਕਸ ਵੀ ਕੀਤਾ ਹੋਇਆ। ਹੁਣ ਇਸ ਸਾਰੇ ਦੇ ਚੱਲਦੇ ਆ ਮੀਡੀਆ ਭਰਿਆ ਹੋਇਆ ਜੀ। ਸਿੱਬਲ ਨੇ ਇਹ ਕਹਿ ਦਿੱਤਾ ਸਕ੍ਰੈਪਿੰਗ ਆਰਟੀਕਲ 370 ਮੋਜ਼ੈਕ ਆਫ ਇਲੀਗੈਲਿਟੀ ਸਿੱਬਲ ਟੂ top court if there is no mechanism to abrogate it even when people want। और सुप्रीम कोर्ट उन्होंने पूछ रहे कि जी ये कोई जिवें सैकुलर और फलाना टिमका संविधान है, आफ्टर ऑल किसी को तो हक होना कि पार्लीमेंट को हक नहीं सी बिल्कुल कि वो एब्रोगेट करदा। होना ये है भी ईवन इहदे फैसले च भी इन द एंड वो टैप ऑन द रिस्ट होएगा सुप्रीम कोर्ट का कि जी इरेगुलरिटी हुई फॉरन, जो कि कॉन्स्टिट्यूएंट असैंबली तो है ही नहीं जम्मू कश्मीर और दूजा, लेकिन इहदी कोई नॉट ए जिन्हों कहते हैं इन्नी पॉसिबिलिटी भी नहीं है एज ए स्नोफ्लेक इन द हेल कि भी इनू आर्टिकल 370 वो वापस ले आन, 35A वापस ले आन। 4 साल तो उन्होंने सब कुछ जोड़ा तहस नहस कर दिता है, सारे आबादी डर्टी डीज और दूजे तीजे। और इस मुद्दे के उत्ते ਜਿਹੜਾ ਅੱਜ ਇਮਰਾਨ ਖਾਨ ਉਹਨਾਂ ਦਾ ਵੀ ਟਵੀਟ ਹੈ, ਕਿਉਂਕਿ ਹੋਰ ਤਾਂ ਮੈਨੂੰ ਪਾਕਿਸਤਾਨ 'ਚ ਕਿਸੇ ਦਾ ਨਜ਼ਰ ਨਹੀਂ ਆਇਆ ਔਰ ਮੈਂ
ਜਿੱਥੇ ਅਸੀਂ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ, ਜੀ ਉਹਦੇ 'ਚ ਮੈਂ ਇਮਰਾਨ ਖਾਨ ਦੇ ਇਸ ਟਵੀਟ ਨੂੰ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਚਾਹੁੰਦਾ ਕਿ ਆਈ ਹੈਵ ਆਲਵੇਜ਼ ਸਟਰੋਂਗਲੀ and unequivocally condemned Modi government's illegal action in revoking special status of Indian occupied Jammu and Kashmir. Not only did India brazenly violate international law and UN resolutions, but it also committed a war crime under 4th Geneva Convention by altering demography of Indian occupied Jammu and Kashmir. What is very unfortunate is how the powerful in the international community continue to adopt a discriminatory approach towards the issue of human rights. उनका मैं कंडेम करता है मोदी गवर्नमेंट का इलीगल एक्शन और ये इंटरनेशनल लॉ और UN रेजोल्यूशनस की तो वायलेशन है ही है, पर ये वार क्राइम बनता है 4th जनेवा कन्वेंशन के थले। जिमें इंडियन ऑक्यूपाइड जम्मू कश्मीर की डेमोग्राफी बदली जा रही है, पर सब तो ज़्यादा जी बदकिस्मती का और अफसोस का पार्ट है कि जी इंटरनेशनल कम्यूनिटी है वो चुप करके बैठी है और इस मुद्दे पर उन्होंने ह्यूमन राइट्स का नज़र नहीं आते। दिस एक्सेप्टेंस बाई पावरफुल ऑफ इंडियाज कंटिन्यूइंग HR वायलेशन विद इम्पैनिटी इज सिमिलर टू म्यूनिक एंड अपीजमेंट ऑफ हिटलर। उन्होंने कहा भी ये इवें ही है जिमें हिटलर ਨੂੰ ਤੁਸੀਂ ਖੁਸ਼ ਕਰ ਰਹੇ ਹੋ ਔਰ ਤੁਸੀਂ ਇਸ ਦੇ ਉੱਤੇ I will continue to raise my voice on all forms in support of the Kashmiri struggle and their right to self-determination as guaranteed under UN Security Council resolutions। ਕਿ ਮੈਂ ਉਹ ਕਸ਼ਮੀਰੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਰਵਾਂਗਾ ਜਦੋਂ ਤੱਕ ਉਹਨਾਂ ਨੂੰ ਜਿਹੜਾ ਆਪਣਾ ਸਵੈ ਨਿਰਣੇ ਦਾ ਹੱਕ ਨਹੀਂ ਮਿਲਦਾ, ਜਿਹੜਾ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਦੇ ਵਿੱਚ ਮੰਨਿਆ ਗਿਆ। ਅਸੀਂ ਵੀ ਅੱਜ ਦੇ ਦਿਨ ਜਿਹੜਾ ਇਸ ਪ੍ਰੋਗਰਾਮ ਰਾਹੀਂ ਟ੍ਰਿਬਿਊਟ ਦਿੰਦੇ ਆ ਉਹਨਾਂ ਬਹਾਦਰ ਕਸ਼ਮੀਰੀ ਨੌਜਵਾਨਾਂ ਨੂੰ, ਬੀਬੀਆਂ ਨੂੰ, ਜਿਨ੍ਹਾਂ ਨੇ ਇਸ ਸਟਰਗਲ ਨੂੰ ਜਾਰੀ ਰੱਖਿਆ ਹੋਇਆ। ਔਰ ਸਾਡਾ ਹਮੇਸ਼ਾ ਹੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਡਾ ਦੁਸ਼ਮਣ ਵੀ ਇੱਕ ਹੈ ਔਰ ਉਹੀ ਤੌਰ ਤਰੀਕੇ ਜੋ ਜੰਮੂ ਕਸ਼ਮੀਰ 'ਚ ਉਹਨਾਂ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਨੂੰ ਖਤਮ ਕਰਨ ਲਈ ਵਰਤੇ ਜਾ ਰਹੇ ਨੇ, ਉਹੀ ਦੁਹਰਾਅ ਪੰਜਾਬ ਦੇ ਵਿੱਚ ਹੈ। ਪਰ ਅਲਟੀਮੇਟਲੀ ਬੜੇ ਬੜੇ ਐਮਪਾਇਰ ਇਸ 6-7 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ 'ਚ ਆਏ, ਗਾਇਬ ਹੋ ਗਏ। ਜਿਹੜੇ ਲੋਕ ਸੱਚ ਹੱਕ ਇਨਸਾਫ ਲਈ ਖਲੋਂਦੇ ਨੇ, ਰੱਬ ਉਹਨਾਂ ਦੇ ਨਾਲ ਹੁੰਦਾ ਹੈ। ਅਲਟੀਮੇਟਲੀ ਜਿੱਤ ਸੱਚ ਦੀ ਹੋਏਗੀ, ਖਾਲਿਸਤਾਨ भी आज़ाद होएगा और भारतीय कब्जे वाला जम्मू कश्मीर भी इन्हां हिंदू तवियां दी चुंगल चों आज़ाद होएगा। बिल्कुल जी डॉक्टर साहब, तुहाडा बहुत बहुत शुक्रिया। इस वक्त लेना ब्रेक। व्यूअर्स तुसां इसी तरह जुड़े रहना, मिलते हैं छोटे जे ब्रेक तो बाद। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ व्यूअर्स वेलकम बैक टू प्रोग्राम। व्यूअर्स एंड वाले सैक्शन ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਰਿਵਰ ਸਾਈਡ ਪਾਰਕ ਵਿੱਚ ਕਿਸੇ ਹਿੰਦੂ ਸੰਸਥਾ ਨੇ ਹਿੰਦੂ ਕਾਈਟ ਫੈਸਟੀਵਲ ਜਿਹੜੇ ਦੇ ਨਾਂ ਥੱਲੇ ਪਤੰਗਬਾਜ਼ੀ ਕਰਵਾਈ। ਉਸਨੇ ਕਿੰਨਾ ਮੈਸ ਕ੍ਰੀਏਟ ਕੀਤਾ, ਇਸ ਸੰਬੰਧੀ ਮੀਡੀਆ ਵਿੱਚ ਵੀ ਜਿਹੜੀ ਰਿਪੋਰਟਿੰਗ ਹੋਈ ਅਤੇ ਸ਼ਹਿਰ ਦੇ ਲੋਕ ਵੀ ਪੂਰੀ ਤਰ੍ਹਾਂ ਭੜਕੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਮੈਸੇਜ ਤੁਹਾਡੇ YouTube ਤੇ ਉੱਪਰ ਨੇ ਔਰ Facebook ਤੇ ਨੇ ਉਹ ਆਪਾਂ ਐਂਡ ਵਿੱਚ ਲਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ ਵੈਸੇ ਤਾਂ ਹੁਣ ਹਿੰਦੂ ਤੋਂ ਵੀ ਖੁੱਲ੍ਹ ਕੇ ਆਪਣੇ ਆਪ ਨੂੰ ਹਿੰਦੂ ਨਾਂ ਦੇ ਥੱਲੇ ਹੀ ਸੰਸਥਾਵਾਂ ਬਣਾ ਕੇ ਕੰਮ ਕਰਦੇ ਨੇ, ਹਿੰਦੂ ਫਾਊਂਡੇਸ਼ਨ, ਹਿੰਦੂ ਸਟੂਡੈਂਟਸ ਯੂਨੀਅਨ ਔਰ ਇਸੇ ਤਰ੍ਹਾਂ, ਔਰ ਨਕਲ ਵੀ ਸਿੱਖਾਂ ਦੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਵੀ ਜੇ ਇਹ ਕਰ ਸਕਦੇ ਨੇ ਅਸੀਂ ਕਿਉਂ ਨਹੀਂ ਕਰ ਸਕਦੇ। ਹੁਣ ਮੈਂ ਬਹੁਤ ਵਾਰ ਦੇਖਦਾ ਜਿਹਨਾਂ ਨਗਰ ਕੀਰਤਨਾਂ 'ਚ ਲੱਖਾਂ ਲੋਕ, ਲੱਖਾਂ ਸਿੱਖ ਸ਼ਾਮਲ ਹੁੰਦੇ ਨੇ, ਨਿਊਯਾਰਕ ਹੋਏ, ਸਰੀ ਹੋਏ ਜਾਂ ਟੋਰਾਂਟੋ ਹੋਏ, ਨਾਲ ਦੀ ਨਾਲ ਜਿੰਨੇ ਕੁ ਜਿਹੜੇ ਨੇ ਪਾਰਟਿਸਪੈਂਟ ਹੁੰਦੇ ਨੇ, ਇੱਕ ਵੱਡਾ ਵਲੰਟੀਅਰ ਗਰੁੱਪ ਨਾਲ ਦੀ ਨਾਲ ਸਫਾਈ ਕਰ ਰਿਹਾ ਹੁੰਦਾ ਜਿੱਥੋਂ ਕਿਸੇ ਨੇ ਕੋਈ ਚੀਜ਼ ਸੁੱਟੀ ਹੈ, ਔਰ ਜਦੋਂ ਖਤਮ ਹੋ ਜਾਂਦਾ ਬਾਕੀ ਘਰਾਂ ਨੂੰ ਚਲੇ ਜਾਂਦੇ ਨੇ। ਪੂਰੇ ਵਲੰਟੀਅਰ ਜਿਹੜੇ ਨੇ ਉਹ ਸਾਰੇ ਰੂਟ ਤੋਂ ਨੂੰ ਸਾਫ਼ ਕਰਦੇ ਨੇ ਔਰ ਐਨ ਬਿਲਕੁਲ ਕਲੀਨ। ਇਹੀ ਕਾਰਨ ਹੈ ਕਿ ਹਰ ਸਾਲ ਉਹਨਾਂ ਨੂੰ ਪਰਮਿਸ਼ਨ ਵੀ ਮਿਲਦੀ ਹੈ ਔਰ ਉਹਨਾਂ ਨੂੰ ਇਹ ਪਤਾ ਹੁੰਦਾ, ਔਰ ਇੱਕ ਥਾਂ ਨਹੀਂ ਹਰ ਥਾਂ ਤੇ, ਕਿਉਂਕਿ ਸੇਵਾ ਬਿਲਟ-ਇਨ ਹੈ। ਹੁਣ ਇਹ ਖਬਰ ਸਾਨੂੰ ਵੀਰ ਜਤਿੰਦਰ ਸਿੰਘ ਟੋਰਾਂਟੋ ਤੋਂ ਉਹਨਾਂ ਨੇ ਭੇਜੀ ਔਰ ਇਸ ਦਾ ਆਧਾਰ cambridgetoday.california.ca ਹੈ ਔਰ ਇਹ ਕਿਉਂਕਿ ਬਹੁਤੇ ਹੋਰ ਮੀਡੀਆ 'ਚ ਕਵਰ ਨਹੀਂ ਹੋਈ, ਲੇਕਿਨ ਇਹ ਸ਼ੋਅ ਕਰਦਾ ਹੈ ਕਿ ਵੀ ਇਹ ਆਪਣੇ ਹਿੰਦੂ ਦੇ ਨਾਂ ਥੱਲੇ ਫੈਸਟੀਵਲ ਤਾਂ ਆਰਗੇਨਾਈਜ਼ ਕਰਨ ਦਾ ਕਰ ਰਹੇ ਨੇ, ਪਰ ਕਿੰਨੀਆਂ ਜੁੱਤੀਆਂ ਲੋਕਾਂ ਤੋਂ ਖਾ ਰਹੇ ਨੇ ਔਰ ਇਹਨਾਂ ਦਾ ਹਸ਼ਰ ਕੀ। ਔਰ ਖਬਰ ਦਾ ਹੈਡਲਾਈਨ ਇਹ ਹੈ, ਸਿਟੀ, ਅਸੀਂ ਮੈਂ ਹਮੇਸ਼ਾ ਹਿੰਦੂ ਤੋਂ ਵੀ ਲਫ਼ਜ਼ ਯੂਜ਼ ਕਰ, ਪਰ ਹੁਣ ਇਹ ਸਟੋਰੀ ਇਹ ਹੈ, ਸਿਟੀ ਰਿਸਪੌਂਡਸ ਆਫਟਰ ਹਿੰਦੂ ਕਾਈਟ ਫੈਸਟੀਵਲ ਲੀਵਸ ਏ ਮੈਸ ਇਨ ਰਿਵਰਸਾਈਡ ਪਾਰਕ। ਹੁਣ ਸਿਟੀ ਨੇ ਕੀ ਰਿਐਕਟ ਕੀਤਾ ਔਰ ਖਬਰ ਇਹ ਹੈ ਕਿ residents of Preston were reeling Sunday when they discovered hundreds of kites and string left in trees and waterways in Riverside Park following a Hindu kite festival sanctioned by the city। ये city ने हिंदू काइट फेस्टिवल पतंगबाजी की इजाजत दी और रेजिडेंट जो मुग्या फेस्टिवल चले गए, उन्होंने देखा कि सैकड़ियां ਜਿਹੜੇ ਉਹ ਪਤੰਗ ਨੇ ਔਰ ਡੋਰ ਹੈ ਉਹ ਪਾਣੀ ਦੇ ਵਿੱਚ ਫਸੀ ਹੋਈ ਹੈ, ਦਰਖਤਾਂ ਦੇ ਉੱਤੇ ਲਟਕ ਰਹੇ ਨੇ। The Saturday festival, which was organized by Gujarati Hindu Society and featured a DJ and food stall, saw several kites lost due to high winds or that were cut and ended up littering the park, with some making it as far away as Waterloo Street कि Waterloo Street तक पहुंच गए। और ये उन्होंने गुजराती हिंदू सोसाइटी ने ऑर्गेनाइज किया। अच्छा। We were out in our kayaks for 4 hours cleaning up all the string and plastic debris in the river, said Carol Thorman। ਹੁਣ ਇਹ ਕੈਰਲ ਥਾਰਮਨ ਕਹਿ ਰਹੇ ਨੇ ਕਿ 4 ਘੰਟੇ ਅਸੀਂ ਆਪਣੀਆਂ ਕਿਸ਼ਤੀਆਂ 'ਚ ਪਾਣੀ ਦੇ ਵਿੱਚੋਂ ਜਾ ਕੇ ਜੋ ਪਲਾਸਟਿਕ ਗੰਦ ਸੁੱਟਿਆ ਜੋ ਬਾਕੀ ਉਹਨੂੰ ਕਲੀਨ ਕਰਦੇ ਰਹੇ। Several residents headed to Riverside Park when they heard the mess that was left over from the festival। Upon arrival, the group saw kites strewn all over the ground and in the waterways। कि लोग दौड़े कि भी ये उत्थे गंद पै गया कि भी उन्होंने देखा कि कोई दरख्तां नाल लटक रहे ने, कोई चीज़ां, कोई गंद थल्ले है। When we were pulling out the kites from the river, it was like pulling up the fishing net, added Thorman। We had been floating and it was like we were wrapped in the string like a spider web। कि ਅਸੀਂ ਕੱਢ ਰਹੇ ਸੀ ਤੇ ਸਾਡੇ ਦੁਆਲੇ ਵੀ ਇਵੇਂ ਜਿਵੇਂ ਉਹ ਸਪਾਈਡਰ ਵੈਬ ਹੁੰਦਾ ਹੈ। ਉਹਨੇ ਕਿਹਾ ਵੀ ਇਸ ਕਿਸਮ ਦੀ ਗੰਦਗੀ। The resident cleanup crew was focused on protecting the wildlife that lives in the surrounding area। ਉਹਨੂੰ ਕਿਹਾ ਵਾਈਲਡ ਲਾਈਫ, ਪਾਣੀ, ਜੀਵ, ਉਹ ਸਾਰਾ ਗੰਦ ਪਾਇਆ ਹੋਇਆ। The lost kites would float down the river and get snagged on logs and raised embankments where many turtles frequent। ਜਿੱਥੇ ਟਰਟਲ ਆਉਂਦੇ ਨੇ ਕਿ ਉਹਨਾਂ ਨੂੰ ਕੱਛੂ ਕੰਮੇ ਹਾਂਜੀ ਕਿ ਬਈ ਉੱਥੇ ਉਹ ਡੋਰ ਘੁੰਮ ਰਹੀ ਹੈ। ਉਹ one popular turtle hangout dubbed Turtle Island by the committee was lined with string, creating a hazardous situation for the riverside reptiles। ਉਹਨੂੰ ਕਿਹਾ ਜੀ ਇਹ ਮਤਲਬ ਕੀ ਕ੍ਰੀਏਟ ਕੀਤਾ। ਫਿਰ ਉਹਨਾਂ ਨੇ ਕਿਹਾ our kayaks were getting caught in string just by floating। ਕਿ ਅਸੀਂ ਸਵਾਈ ਦੇ ਕਿ ਸਾਡੀਆਂ ਵੀ ਉਹਦੇ 'ਚ ਅਸੀਂ ਫਸ ਰਹੇ ਸੀ। I couldn't imagine if a turtle or bird swimming by got caught too। ਕਿ ਵੀ ਜੇ ਸਾਡੀਆਂ ਕਿਸ਼ਤੀਆਂ ਫਸ ਰਹੀਆਂ ਨੇ ਤੇ ਆਮ ਟਰਟਲ ਜਾਂ ਦੂਜਿਆਂ ਦਾ ਕੀ ਹਾਲ ਹੋਏਗਾ। ਫਿਰ ਥੱਲੇ ਉਹ ਪੂਰਾ ਹੈ ਕਿ ਬਈ ਉਹ ਇੰਨਾ ਕੁ ਲੋਕ ਔਰ ਕਿੰਨੇ ਕੁ ਲੋਕ ਆਏ ਜਾਂ ਕਿੰਨੀ ਕਾਈਟ ਫਲਾਈਂਗ ਸੀ। The event saw over 150 people come out and indulge in cultural activities, one of them being Indian tradition of kite flying। ਫਿਰ ਹੁਣ ਅੰਕਿਤ ਪਟੇਲ ਹੈ,
ਉਹਦਾ ਪ੍ਰੈਜ਼ੀਡੈਂਟ ਸੁਸਾਇਟੀ ਦਾ। ਅੱਛਾ। ਉਹ ਕਹਿੰਦਾ ਵੀ ਸਾਡਾ ਇਹ ਇਰਾਦਾ ਤਾਂ ਨਹੀਂ ਸੀ ਵੀ ਅਸੀਂ ਕਿਸੇ ਨੂੰ ਖਰਾਬ ਕਰਨਾ ਹੈ। ਉਹ ਬੜੀਆਂ ਜ਼ੋਰਦਾਰ ਹਵਾਵਾਂ ਚੱਲ ਰਹੀਆਂ ਸੀ, ਅਸੀਂ ਜਿਹੜਾ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ, ਅਸੀਂ ਪੂਰਾ ਉਹਦਾ ਖਰਚਾ ਦੇਵਾਂਗੇ ਜੋ ਵੀ ਉਹ ਕਲੀਨ ਅਪ ਮੈਸ ਹੋ ਰਿਹਾ ਜਾਂ ਦੂਜਾ ਹੋਇਆ। ਔਰ ਉਹਨਾਂ ਨੇ ਸਿਟੀ ਵਾਲਿਆਂ ਨੇ ਕਿਹਾ ਵੀ ਖਬਰਦਾਰ ਇਹਨਾਂ ਨੂੰ ਮੁੜ ਕੇ ਕਦੇ ਤੁਸੀਂ ਇੱਥੇ ਪਰਮਿਸ਼ਨ ਦਿੱਤੀ। ਤੇ ਪਟੇਲ ਕਹਿ ਰਿਹਾ ਕਿ ਵੀ ਮੈਨੂੰ ਤਾਂ ਬਹੁਤ ਪਟੇਲ ਥ੍ਰੈਟਨਿੰਗ ਐਂਡ ਰੇਸਿਸਟ ਮੈਸੇजेस ਆਰ ਕਮਿੰਗ ਟੂ ਮੀ on my personal social media account. Some of them are attacking myself and family, said Patel. We completely unnecessary and there is no reason to come after the Hindu community. We are not here to affect anyone. ਹੁਣ ਹੱਥ ਜੋੜ ਰਹੇ ਨੇ, ਅਸੀਂ ਹਿੰਦੂ ਕੋ ਅਸੀਂ ਤਾਂ ਤੁਹਾਡਾ ਕੁਝ ਨਹੀਂ ਸੀ ਕਰਨਾ। ਇਹ ਹੈ ਇਹਨਾਂ ਦਾ ਵੀ ਤੁਸੀਂ ਉਹ ਕੀ ਉਹ ਕਹਿੰਦੇ ਨੇ ਕਿ ਵੀ ਕਿਆ ਪਿੱਦੀ ਕਾ ਸ਼ੋਰਬਾ, ਆਪਣੀ ਔਕਾਤ ਦੇਖੋ। ਹੁਣ ਇਹ ਹੈ ਇਹਨਾਂ ਦਾ, ਕਰ ਲੋ ਹਿੰਦੂ ਕਾਈਟ। ਉਹ ਵੀ ਹੁਣ ਹਿੰਦੂ ਲਫ਼ਜ਼ ਤੋਂ ਹੀ ਦੌੜਨਗੇ, ਕਦੇ ਸਿਟੀ ਇਹਨਾਂ ਦੀ ਚੁੱਕ ਕੇ ਐਪਲੀਕੇਸ਼ਨ ਬਾਹਰ ਮਾਰਨਗੇ ਜੀ। ਡਾਕਟਰ ਸੋ ਆਪਾਂ ਲੈਣੇ ਆਪਣੇ ਵਿਊਅਰਸ ਮੈਸੇਜ। ਸੋ ਸ਼ੁਰੂ ਕਰਦੇ ਹਾਂ। ਪਹਿਲਾਂ ਆਪਾਂ ਸਿੰਘ ਗਰਚਾ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਫਿਰ ਐਨ ਸੇਖੋਂ ਜੀ ਦਾ ਵੀ ਮੈਸੇਜ ਆਇਆ ਕੋਈ ਇਹਨਾਂ ਦਾ। ਮਨਜੀਤ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਨਵਾਜ਼ ਚੌਧਰੀ, ਹਾਂਜੀ ਵੈਜ ਫਤਿਹ। ਨਵਾਜ਼ ਚੌਧਰੀ ਉਹਨਾਂ ਨੇ ਉਰਦੂ ਚ ਲਿਖਿਆ, ਸੋ ਆਈ ਕਾਂਟ ਰੀਡ, ਆਮ ਸੌਰੀ। ਸੋ ਲਿਖਣ ਲਈ ਸ਼ੁਕਰੀਆ। ਜਗਤਾਰ ਸਿੰਘ ਕਹਿੰਦੇ, ਹਾਂਜੀ। ਫਿਰ ਜ਼ੁਬੇਰ ਯਾਕੂਬ ਜੀ ਵੀ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਕਹਿੰਦੇ ਕੱਲ ਮੈਂ ਸੌ ਗਿਆ ਸੀ, ਮੇਰਾ ਮੈਸੇਜ ਵੀ ਪੜਿਆ, ਕਹਿੰਦੇ ਸ਼ੁਕਰੀਆ ਤੁਹਾਡਾ। ਸੋ ਇਟਸ ਓਕੇ। ਯਾਕੂਬ ਸਾਹਿਬ ਤੁਹਾਡਾ ਵੀ ਸ਼ੁਕਰੀਆ, ਤੁਸੀਂ ਸਾਡਾ ਹੌਸਲਾ ਵਧਾਉਂਦੇ ਹੋ। ਹਾਂਜੀ। ਅੱਧੇ ਮੈਸੇਜ ਤਾਂ ਤੁਸੀਂ ਲਿਖ ਕੇ ਫਿਰ ਦੱਸਦੇ ਹੋ ਵੀ ਸਭ ਕੁਝ ਠੀਕ ਹੈ, ਚੜ੍ਹਦੀ ਕਲਾ ਚ ਹੈ। कह रहे हैं कि डॉक्टर साहब जो सिख खालिस्तान को अपोज करते हैं, यानी खालिस्तान की मुखाफलत करते हैं, उनको आप क्या पैगाम देना चाहते हैं? ਉਹਨਾਂ ਨੂੰ ਅਸੀਂ ਕਹਿੰਦੇ ਵੀ ਵਸਦੇ ਰਹੋ ਜਿਹੜੇ ਲੜਨ ਵਾਲੇ ਨੇ ਉਹਨਾਂ ਨੂੰ ਕਹਿੰਦੇ ਉਜੜ ਜਾਓ। ਸਾਡੇ ਬਾਬੇ ਨੇ ਵੀ ਇਹ ਕਿਹਾ ਹੋਇਆ ਵੀ ਉਹ ਜਿੱਥੇ ਜੋਗੇ ਨੇ ਉਹਨਾਂ ਨੂੰ ਰਹਿਣ ਦਿਓ। ਸਤਨਾਮ ਸਿੰਘ ਖਾਲਸਾ ਜ਼ਿੰਦਾਬਾਦ ਐਂਡ ਬਲਿਹਾਰ ਸੋਈ ਜੀ ਵੀ ਕਹਿੰਦੇ ਨੇ ਆਜ਼ਾਦੀ ਹੱਲ ਹੈ, ਖਾਲਸਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਕੌਰ ਜੀ ਫਤਿਹ ਬੁਲਾਉਂਦੇ ਨੇ। ਤਜਿੰਦਰ ਸਿੰਘ ਗੁੱਡ ਮਾਰਨਿੰਗ ਕਹਿੰਦੇ ਨੇ ਚਾਹ ਦੇ ਨਾਲ, ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਹੈ ਰਾਜਨਪ੍ਰੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਗੁੱਜਰ ਸਿੰਘ ਨਹੀਂ ਗੁਰਜਾਰ ਸਿੰਘ, ਹਾਂਜੀ। 6 ਫॉर ਜਸਟਿਸ ਖਾਲਸਾ ਜ਼ਿੰਦਾਬਾਦ। ਔਰ ਐਨ ਸੇਖੋ ਜੀ ਯਕੀਨਕਾਰ ਖਾਲਸਾ ਜ਼ਿੰਦਾਬਾਦ। ਜਸਵੀਰ ਬਰਾੜ ਜੀ ਵੀ ਹਮੇਸ਼ਾ ਹੀ ਉਹਨਾਂ ਦਾ ਮੈਸੇਜ ਹੁੰਦਾ ਹੈ। ਔਰ ਸੁਰਮੁਖ ਮੰਦਰਾ ਜੀ ਵੀ ਮੈਸੇਜ ਹੈ ਉਹਨਾਂ ਦਾ। ਔਰ ਇਸੇ ਤਰ੍ਹਾਂ ਖੁਸ਼ਪ੍ਰੀਤ ਕੌਰ ਵੀ ਕਹਿੰਦੇ TV 84 ਜ਼ਿੰਦਾਬਾਦ। और इसी तरह जुबेर जी भी कहते हैं कि इंडिया और पाकिस्तान अंग्रेज के जाने के बाद रेलवे की एक लाइन का के भी ऐसा ना कर सके, यानी रेलवे की एक पार्टी नहीं पटड़ी तक ना बचा सके। हाँ ਉਹੀ ਪੁੱਲ ਉਹਨਾਂ ਦੇ ਅੰਗਰੇਜ਼ਾਂ ਦੇ ਬਣਾਏ ਹੋਏ ਨੇ, ਉਹੀ ਉਹਨਾਂ ਦੀ ਰੇਲਵੇ ਆ, ਉਹਦੇ ਤੇ ਹੀ 75 ਸਾਲਾਂ ਚ ਦੋਨੋਂ ਪਾਸੇ ਇਹੀ ਹਾਲ है। और फिर उन्होंने मैसेज है कहते पेशावर से लेकर कोलकाता तक सड़क किसने बनाया, जवाब दो बगैरत मोदी और जोगी। सो शेरशाह सूरी, हाँ जी। हाय देयर कहते ने कि भाई हरदीप सिंह निचर जिंदाबाद। ਬੱਬਰ ਅਵਤਾਰ ਸਿੰਘ ਖੰਡਾ ਜ਼ਿੰਦਾਬਾਦ। ਸੋ ਮਨਜੀਤ ਸਿੰਘ ਮਠਾਰੂ ਜੀ ਵੀ ਆ ਰਹੇ ਨੇ। ਇਹ ਕਹਿੰਦੇ TV 84 ਜ਼ਿੰਦਾਬਾਦ ਜ਼ਿੰਦਾਬਾਦ। ਡਿਵੈਲਪਮੈਂਟ ਇਜ਼ ਹਾਇਰ ਦੈਨ ਦਾ ਐਵਰ ਦੈਟ ਡੀਪ ਰੂਟਡ ਲਵ ਆਫ ਸਿੱਖਿਜ਼ਮ ਇਜ਼ ਓਵਰਵੇਲਿੰਗ ਐਂਡ ਓਵਰਲੈਪਿੰਗ ਇਨ ਹੋਲ ਵਰਲਡ। ਸੋ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਵੀ ਆਏ ਨੇ, ਉਹਨਾਂ ਦੇ ਉਹ ਵੀ ਫਤਿਹ ਬੁਲਾਉਂਦੇ ਨੇ। ਸੋ ਇਸੇ ਤਰ੍ਹਾਂ ਮੈਂ ਤੁਹਾਡੇ ਤੋਂ ਟੇਕ ਓਵਰ ਕਰ ਲੈਣਾ। ਸੈਲ ਯੂਸਫ ਜੀ ਜਿਹੜੇ ਨੇ ਉਹ ਕਹਿੰਦੇ ਨੇ 5th of August 2019 was the day when India broke the international law and annexed state of Jammu and Kashmir, but world including Muslim countries stayed tight-lipped। ਹੁਣ ਵੀ UAE ਨੇ, ਸਾਊਦੀ ਅਰੇਬੀਆ ਨੇ ਹਾਈਐਸਟ ਅਵਾਰਡ ਦਿੱਤੇ ਨੇ। OIC ਨੂੰ ਹੁਣ 4ਥੀ ਐਨੀਵਰਸਰੀ ਹੈ 5 ਅਗਸਤ ਜਦੋਂ ਇਹਨਾਂ ਨੇ ਖਤਮ ਕੀਤਾ। ਅਨਫੋਰਚੂਨੇਟ ਹੈ, ਅਨਫੋਰਚੂਨੇਟ ਬਿਲਕੁਲ। ਔਰ ਮੈਂ ਸਮਝਦਾ ਵੀ ਹੁਣ ਅਸੀਂ ਥੋੜਾ ਜਿਹਾ ਅੱਜ ਫੇਸਬੁੱਕ ਤੇ ਜ਼ਿਆਦਾ ਮੈਸੇजेस ਨਹੀਂ ਨੇ, ਪਰ ਅਸੀਂ ਫਿਰ ਵੀ ਉਹਨਾਂ ਨੂੰ ਵੀ ਬਰਾਬਰ ਦਾ ਦਰਜਾ ਦਿੰਦੇ ਆ। ਉਹਨਾਂ ਨੂੰ ਨਾ ਲੱਗੇ ਵੀ YouTube ਵਾਲਿਆਂ ਨੂੰ ਜ਼ਿਆਦਾ ਵੱਡਾ ਅਵਾਰਡ ਹੈ। ਔਰ ਇਹਦੇ ਤੇ ਫੇਸਬੁੱਕ ਦੇ ਉੱਤੇ ਜਿਹੜੇ ਸਾਡੇ ਵੀਰ ਭੈਣਾਂ ਨੇ, ਸਰ ਜਗਦੀਪ ਸਿੰਘ ਸੰਧੂ, ਉਹਨਾਂ ਨੇ ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ ਬੁਲਾਈ ਹੈ। ਗੁਰਸਿੱਖ ਢਿੱਲੋਂ ਖਾਲਿਸਤਾਨ ਜ਼ਿੰਦਾਬਾਦ। ਦਵਿੰਦਰ ਸੰਧੂ ਸਿੰਘ ਹਰਮਿੰਦਰ ਫਤਿਹ ਹੈ ਜੀ। ਦੀਪ ਸਿੰਘ
ਬਾਹਮਣਾ ਦਾ ਕੰਮ ਹੀ ਗੰਦ ਪਾਉਣ ਦਾ ਹੈ। ਮੂਤ ਪੀਣਿਆਂ ਦੀ ਮਾਂ ਗੰਗਾ ਦਾ ਹਾਲ ਹੀ ਦੇਖ ਲਓ। ਗੰਦਸਤਾਨ ਭਾਰਤ ਵਿੱਚ ਇੱਕ ਦਰਿਆ ਸਾਫ਼ ਹੈ ਜਿਸ ਨੂੰ ਸਰਾਫ ਮਿਲਿਆ ਹੋਇਆ, ਜਿੱਥੇ ਬਾਹਮਣ ਪੂਜਾ ਨਹੀਂ ਕਰਦੇ। ਸੋ ਸੋਹਣ ਸਿੰਘ ਮਾਇਰ ਜੀ ਨੇ ਵੀ ਫਤਿਹ ਬੁਲਾਈ ਹੈ ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।